ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਭੈਣਾਂ ਭਰਾਵਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 1 ਜੁਲਾਈ 2025 17 ਹਾੜ ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੰਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਮੰਡੇ ਆਪਾਂ ਸਕਿਪ ਕੀਤਾ ਸੀ, ਉਸ ਦਾ ਵੀ ਰੀਜ਼ਨ ਜਿਹੜਾ ਆਪਾਂ ਤੁਹਾਨੂੰ ਦੱਸਨੇ ਆ। ਸੋ ਟਿਊਜ਼ਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਮੱਖਣ ਸਿੰਘ ਜੁਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮੱਖਣ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਕੈਨੇਡਾ ਡੇ ਹੈ ਔਰ ਅਸੀਂ ਸਾਰੇ ਕੈਨੇਡਾ ਵਾਸੀਆਂ ਨੂੰ ਟੀਵੀ 84 ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ। ਉਸ ਇਸ ਬਿਹਾਫ ਤੇ ਡਾਕਟਰ ਸਾਹਿਬ ਤੁਸੀਂ ਕੈਨੇਡਾ ਜਾ ਕੇ ਆਏ ਹੋ ਔਰ ਤੁਸੀਂ ਅੱਡ ਸਮਾਗਮਾਂ ਵਿੱਚ ਜਿਹੜੀ ਸ਼ਮੂਲੀਅਤ ਵੀ ਕੀਤੀ ਹੈ ਔਰ ਕੈਨੇਡਾ ਦੇ ਇੱਕ ਨੇਸ਼ਨ ਵਜੋਂ ਅਤੇ ਕੈਨੇਡਾ ਵਿਚਲੇ ਜਿਹੜੇ ਸਿੱਖਾਂ ਨੂੰ ਭਾਰਤੀ ਸਟੇਟ ਦੀ ਦਹਿਸ਼ਤਗਰਦੀ ਤੋਂ ਜਿਹੜੀਆਂ ਦਰਪੇਸ਼ ਚੈਲੰਜਸ ਆ ਰਹੀਆਂ ਨੇ ਉਸ ਬਾਰੇ ਆਪਾਂ ਡਾਕਟਰ ਸਾਹਿਬ ਤੁਹਾਡੇ ਤੋਂ ਪੁੱਛਦੇ ਹਾਂ ਔਰ ਕੀ ਕਹਿਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮੱਖਣ ਸਿੰਘ ਡਾਲਸ ਨਿਵਾਸੀ ਟੈਕਸਾਸ ਦੇ ਸਟੇਟ ਦੇ ਰਹਿਣ ਵਾਲੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਗੁਰਸਿੱਖ ਵੀਰ ਡੈਡੀਕੇਟਿਡ ਵੀਰ ਨੇ, ਕੈਲੀਫੋਰਨੀਆ ਤੋਂ ਮੂਵ ਹੋਏ ਨੇ, ਕਾਰੋਬਾਰੀ ਤੌਰ ਦੇ ਉੱਤੇ ਸਕਸੈਸਫੁਲ ਨੇ ਔਰ ਹਰ ਪੰਥਕ ਪ੍ਰੋਜੈਕਟ ਦੇ ਲਈ ਕੋਈ ਵੀ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੋਏ ਇਹ ਖੁੱਲ੍ਹ ਕੇ ਮਦਦ ਕਰਦੇ ਨੇ। ਸਾਡੇ ਨਾਲ ਇਹਨਾਂ ਦਾ ਪਿਆਰ ਵੀ ਹੈ ਔਰ ਟੀਵੀ 84 ਨੂੰ ਐਡਮਾਇਰ ਕਰਦੇ ਨੇ। ਡਾਲਸ ਦੇ ਫੰਡ ਰੇਜ਼ਰ ਦੇ ਦੌਰਾਨ ਭਾਈ ਮੱਖਣ ਸਿੰਘ ਹੋਰਾਂ ਨੇ ਬੜਾ ਲਿਬਰਲੀ ਡੋਨੇਟ ਕੀਤਾ ਔਰ ਅਸੀਂ ਹਮੇਸ਼ਾ ਹੀ ਉਹਨਾਂ ਸਾਰੇ ਹੀ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ ਕੰਟਰੀਬਿਊਸ਼ਨ ਦਾ ਸਦਕਾ ਇਹ ਪਿਛਲੇ 13 ਸਾਲਾਂ ਤੋਂ ਟੀਵੀ 84 ਜਿਹੜਾ ਇੱਕੋ ਇੱਕ ਪੰਥਕ ਏਜੰਡਾ, ਪੰਥਕ ਨੈਰੇਟਿਵ, ਪੰਥਕ ਨਿਸ਼ਾਨੇ ਨੂੰ ਲੈ ਕੇ ਤੁਰਿਆ ਜਿਹੜਾ ਇਹਨਾਂ 13 ਵਰਿਆਂ 'ਚ ਕੋਈ ਸਾਡਾ ਦੁਸ਼ਮਣ ਵੀ ਜਿਹੜਾ ਇਹ ਨਹੀਂ ਕਹਿ ਸਕਦਾ ਕਿ ਭਾਈ ਅਸੀਂ ਆਪਣੇ ਨਿਸ਼ਾਨੇ ਤੋਂ ਉੱਕੇ ਹੋਈਏ, ਸਾਡਾ ਫੋਕਸ ਕੋਈ ਡਿਫਰੈਂਟ ਹੋਏ। ਹਾਲਾਂਕਿ ਇਹਦੇ ਬਾਵਜੂਦ ਕਿ ਸਾਰੇ ਇਸ ਪੀਰੀਅਡ ਦੇ ਵਿੱਚ ਇੰਡੀਅਨ ਸਟੇਟ ਔਰ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਉਹ ਇਸ ਕਿਸਮ ਦੇ ਇਸ਼ੂ ਵੀ ਉਛਾਲਦੇ ਨੇ ਜਿਨ੍ਹਾਂ ਥੱਲੇ ਸੋਸ਼ਲ ਮੀਡੀਆ ਜਿਹੜਾ ਉਹ ਉਸ ਦੀ ਜਕੜ 'ਚ ਆ ਜਾਂਦਾ ਹੈ। ਸਾਡੇ ਵੀਰ ਭੈਣਾਂ ਜਿਹੜੇ ਨੇ ਉਹ ਡਿਸਟਰੈਕਟ ਵੀ ਹੁੰਦੇ ਨੇ, ਉਲਝਦੇ ਵੀ ਨੇ। ਕਦੇ ਕੋਈ ਇੱਥੇ ਆ ਗਿਆ ਕਿ ਤੂੰ ਗੁਰਦੁਆਰੇ 'ਚ ਬੋਲਣ ਦੇਣਾ, ਕਿਹਨੂੰ ਨਹੀਂ ਬੋਲਣ ਦੇਣਾ ਔਰ ਕਿਸ ਕਿਸਮ ਦੀਆਂ ਸ਼ੈਤਾਨੀਆਂ ਸ਼ਰਾਰਤਾਂ ਔਰ ਮਸਲੇ ਭਾਵੇਂ ਕੋਈ ਮਰਿਆਦਾ ਨਾਲ ਜੁੜਿਆ ਹੋਇਆ, ਕੋਈ ਕੁੰਭ ਨਾਲ ਹੈ, ਕੋਈ ਕਿਸੇ ਹੋਰ ਨਾਲ ਹੈ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਬੇਸ਼ੱਕ ਅਸੀਂ ਕਈ ਵਾਰ ਜਿਹੜਾ ਬਹੁਤ ਕੰਪੈਲਿੰਗ ਟੌਪਿਕ ਹੁੰਦਾ ਡੇ ਟੂ ਡੇ ਵੀ ਤੁਹਾਨੂੰ ਉਹਦਾ ਧਿਆਨ ਰੱਖਣਾ ਪੈਂਦਾ, ਉਹਨੂੰ ਅਸੀਂ ਸਿੱਖ ਨੈਰੇਟਿਵ ਤੋਂ ਟੱਚ ਬੇਸ ਜ਼ਰੂਰ ਕਰਦੇ ਹਾਂ ਪਰ ਕਦੇ ਵੀ ਅਸੀਂ ਉਸ 'ਚ ਉਲਝੇ ਨਹੀਂ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਵੀ ਇਹ ਬਹੁਤ ਕੁਛ ਐਸਾ ਹੈ ਜਿਹੜਾ
ਗੁਲਾਮੀ ਦੇ ਸਿੰਪਟਮ ਨੇ, ਗੁਲਾਮੀ ਦੇ ਲੱਛਣ ਨੇ। ਔਰ ਜਦੋਂ ਕੌਮਾਂ ਗੁਲਾਮੀ 'ਚ ਧੱਕੀਆਂ ਜਾਂਦੀਆਂ ਨੇ, ਉਹਨਾਂ ਦੀ ਸੋਚ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਉਹਨਾਂ ਦੀ ਵਿਲ ਪ੍ਰਭਾਵਿਤ ਹੁੰਦੀ ਹੈ, ਵੱਡਾ ਹਿੱਸਾ ਅਹਿਸਾਸੇ ਕਮਤਰੀ ਇਨਫੀਰੀਅਰਟੀ ਕੰਪਲੈਕਸ ਦਾ ਸ਼ਿਕਾਰ ਹੁੰਦਾ ਹੈ। ਔਰ ਇੱਕ ਤਬਕਾ ਜਿਸ ਬਾਰੇ ਮੈਂ ਅਕਸਰ ਸਟਾਕਹੋਮ ਸਿੰਡਰੋਮ ਟਰਮ ਯੂਜ਼ ਕਰਦਾ ਹੈ, ਉਹ ਜਿਹੜਾ ਬਿਮਾਰੀ ਹੈ ਕਿ ਤੁਸੀਂ ਗੁਲਾਮੀ ਨੂੰ ਇੰਜੋਏ ਕਰਨ ਲੱਗ ਜਾਂਦੇ ਹੋ। ਸੋ ਉਹਨਾਂ ਹਾਲਾਤਾਂ 'ਚ ਜਿਵੇਂ ਪਿਛਲੇ ਦਿਨਾਂ 'ਚ ਇੱਕ ਬੜੇ ਸਿਆਣੇ ਸੱਜਣ ਜਿਹੜੇ ਕਾਰਡੀਓਲੋਜਿਸਟ ਨੇ ਕੈਲੀਫੋਰਨੀਆ 'ਚ, ਉਹ ਇੱਕ ਸਮਿਟ ਦੇ ਵਿੱਚ ਇਕੱਠੇ ਸੀ ਅਸੀਂ ਅਰੀਜ਼ੋਨਾ ਦੇ ਵਿੱਚ, ਤੇ ਉਹਨਾਂ ਨੇ ਆਪਣਾ ਤਜਰਬਾ ਦੱਸਿਆ ਕਿ ਵੀ ਇੱਕ ਵਾਰ ਉਹ ਕਿਸੇ ਅਮਰੀਕਾ ਦੇ ਹਾਈ ਫਾਈ ਜਿਹੜਾ ਪੋਲੀਟੀਸ਼ੀਅਨ ਜਿਹੜਾ ਮਿਲਟਰੀ ਬੈਕਗਰਾਊਂਡ ਵੀ ਸੀ, ਉਸ ਨੂੰ ਮਿਲੇ ਤੇ ਉਸ ਨੂੰ ਉਹਨਾਂ ਨੇ 90s ਦੀ ਗੱਲ ਹੈ, ਉਸ ਤੋਂ ਰਾਏ ਮੰਗੀ ਕਿ ਅਸੀਂ ਇਸ ਸਟਰਗਲ ਲੜ ਰਹੇ ਹਾਂ ਖਾਲਿਸਤਾਨ ਦੀ, ਸਾਡੇ ਸਾਹਮਣੇ ਬਹੁਤ ਆਡਸ ਨੇ, ਸਾਡੇ ਖਿਲਾਫ ਸਾਡੇ ਹੀ ਲੋਕਾਂ ਨੂੰ ਖੜੇ ਕਰ ਦਿੱਤਾ ਜਾਂਦਾ ਹੈ ਔਰ ਉਹੀ ਸਾਡੇ ਲਈ ਵੱਡੀ ਰੁਕਾਵਟ ਬਣ ਜਾਂਦੇ ਨੇ, ਤੇ ਅਸੀਂ ਕੀ ਕਰੀਏ। ਤੇ ਉਹਨਾਂ ਨੇ ਕਿਹਾ ਵੀ ਉਸ ਸਿਆਣੇ ਬੰਦੇ ਨੇ ਇਹ ਰਾਏ ਦਿੱਤੀ ਕਿ ਆਪਣਿਆਂ ਨਾਲ ਮਤ ਉਲਝੋ, ਉਹਨਾਂ ਦਾ ਮਾਰ ਮਰਾਈਆ ਵੀ ਨਾ ਕਰੋ, ਉਹਨਾਂ ਨੂੰ ਇਗਨੋਰ ਕਰੋ। ਉਹਨਾਂ ਨੇ ਕਿਹਾ ਕਿ ਵੀ ਉਹ ਦੂਸਰੇ ਦੁਸ਼ਮਣ ਦੇ ਸੰਦ ਨੇ, ਜਦੋਂ ਤੁਹਾਡੀ ਤਾਕਤ ਆ ਗਈ, ਤੁਹਾਡੇ ਕੋਲ ਪੋਲੀਟੀਕਲ ਪਾਵਰ ਆ ਗਈ, ਉਹ ਤੁਹਾਡਾ ਨੈਰੇਟਿਵ ਗਾਉਣ ਲੱਗ ਜਾਣਗੇ ਜਾਂ ਤੁਹਾਡਾ ਨੈਰੇਟਿਵ ਜਿਹੜਾ ਹੈ ਉਸ ਨੂੰ ਵਜਾਉਣ ਲੱਗ ਜਾਣਗੇ, ਉਸ ਦੇ ਉੱਤੇ ਅਮਲ ਦਰਾਮਦ ਕਰਨ ਲੱਗ ਜਾਣਗੇ। ਸੋ ਉਹਦੇ 'ਚ ਆਪਣੀ ਐਨਰਜੀ ਵੀ ਨਾ ਵੇਸਟ ਕਰੋ, ਔਰ ਇਹਦੇ ਨਾਲ ਤੁਹਾਡੀ ਕਮਿਊਨਿਟੀ ਫਰਦਰ ਡਿਵਾਈਡ ਹੁੰਦੀ ਹੈ ਜਦੋਂ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਉਲਝਦੇ ਹੋ। ਸੋ ਇਹ ਗੱਲ ਭਾਵੇਂ ਉਹਨਾਂ ਨੇ ਹੁਣ ਕਹੀ, ਪਰ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਸ਼ੁਰੂਆਤ ਕੀਤੀ ਆਪਣੀ ਪੰਥਕ ਪਿੜ ਦੇ ਵਿੱਚ ਇੱਥੇ 91 'ਚ, ਪੰਥਕ ਪਿੜ ਤਾਂ ਜਨਮ ਦੇ ਨਾਲ ਹੀ ਜੁੜਿਆ ਹੋਇਆ, ਉਦੋਂ ਇੱਕ ਗੱਲ, ਹਾਲਾਂ ਇੰਨੀਆਂ ਸਾਰੀਆਂ ਵਿਰੋਧਤਾਵਾਂ ਵੀ ਸੀ ਨਿੱਜੀ ਤੌਰ ਦੇ ਉੱਤੇ, ਪਰਿਵਾਰਕ ਬੈਕਗਰਾਊਂਡ ਨੂੰ ਲੈ ਕੇ, ਦੂਸਰੇ ਤੀਸਰੇ ਆਪਣਿਆਂ ਨੇ, ਕਿਸੇ ਨੇ ਸਿੱਧੇ ਸਿੱਧੇ ਮੂੰਹ ਖੋਲੇ, ਕਿਸੇ ਨੇ ਕਿਸੇ ਤੋਂ ਖੁਆਇਆ, ਕਿਉਂਕਿ ਬਹੁਤਿਆਂ ਦੇ ਲਈ ਜਿਹੜਾ ਹੈ ਉਹ ਤੁਹਾਡੀ ਜਿਹੜੀ ਯੋਗਤਾ ਹੁੰਦੀ ਹੈ ਜਾਂ ਤੁਹਾਨੂੰ ਮਿਲਦਾ ਪਿਆਰ ਹੁੰਦਾ, ਉਹੀ ਇੱਕ ਈਰਖਾ ਦਾ ਵੱਡਾ ਕਾਰਨ ਬਣ ਜਾਂਦਾ ਹੈ। ਤੇ ਉਹ ਵੀ ਵਕਤ ਆਇਆ ਵੀ ਕੁਝ ਵੀਰਾਂ ਨੇ ਜਦੋਂ ਬਹੁਤ ਸਾਰਾ ਇਸ ਕਿਸਮ ਦੀ ਨੈਗੇਟਿਵਿਟੀ ਦੇਖੀ, ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਇਹਨਾਂ ਨੂੰ ਤੁਸੀਂ ਅਦਾਲਤ 'ਚ ਕਿਉਂ ਨਹੀਂ ਘੜੀਸਦੇ, ਵੀ ਅਸੀਂ ਸਾਰਾ ਕਾਨੂੰਨੀ ਖਰਚ ਕਰਾਂਗੇ, ਤੁਸੀਂ ਇਹਨਾਂ ਨੂੰ। ਤੇ ਮੈਂ ਉਹਨਾਂ ਨੂੰ ਕਿਹਾ ਵੀ ਨਾ ਇਹ ਪਹਿਲੇ ਨੇ ਤੇ ਨਾ ਇਹ ਅਖੀਰੇ ਹੋਣੇ ਨੇ, ਇਹ ਨਾਲ ਨਾਲ ਰਹਿਣੇ ਨੇ। ਤੇ ਜੇ ਅਸੀਂ ਇਸ ਕੰਮ 'ਚ ਪੈ ਗਏ ਕਿ ਇਹਨਾਂ ਨੂੰ ਹੀ ਅਸੀਂ ਜਿਹੜਾ ਉਹ ਐਕਸਪਲੇਨੇਸ਼ਨਸ ਦਿੰਦੇ ਗਏ ਜਾਂ ਇਹਨਾਂ ਨੂੰ ਚੈਲੰਜ ਕਰਦੇ ਗਏ, ਫਿਰ ਇਹੀ ਕੰਮ ਰਹਿ ਜਾਏਗਾ। ਔਰ ਮੈਂ ਕਿਹਾ ਕਿ ਬਈ ਮੈਂ ਇਸ 'ਚ ਯਕੀਨ ਰੱਖਦਾ ਕਿ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ। ਸਮਾਂ ਆਪਣੇ ਆਪ ਦੇ ਵਿੱਚ ਬਲਵਾਨ ਵੀ ਹੁੰਦਾ ਹੈ, ਸਮਾਂ ਜਸਟਿਸ ਵੀ ਕਰਦਾ, ਅਦਲ ਵੀ ਦਿੰਦਾ ਹੈ, ਔਰ ਸਮਾਂ ਜਿਹੜਾ ਝੂਠ ਵਾਲੇ ਹੁੰਦੇ ਨੇ ਉਹਨਾਂ ਦੇ ਪੈਰ ਨਹੀਂ ਹੁੰਦੇ, ਉਹ ਲੰਬਾ ਵਕਤ ਟਿਕਦੇ ਨਹੀਂ ਹੁੰਦੇ। ਔਰ ਮੈਂ ਸਮਝਦਾ ਕਿ ਵੀ ਉਸ ਪੀਰੀਅਡ ਦੇ ਵਿੱਚ ਜਦੋਂ ਤੁਸੀਂ ਉਸ 'ਚੋਂ ਗੁਜ਼ਰ ਰਹੇ ਹੁੰਦੇ ਹੋ, ਜਜ਼ਬਾਤੀ ਤਕਲੀਫ ਵੀ ਹੁੰਦੀ ਹੈ, ਇਹ ਨਹੀਂ ਹੈ, ਅਸੀਂ ਸਾਰੇ ਹਿਊਮਨ ਬੀਇੰਗ ਹੈ। ਪਰ ਅੱਜ ਇਹ ਗੱਲ ਮੈਂ 35-36 ਸਾਲ ਬਾਅਦ 1991 ਤੋਂ ਬਾਅਦ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜੀ ਸਟ੍ਰੈਟਜੀ ਸੀ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚਣ ਦੀ, ਇਹ ਕਾਮਯਾਬ ਰਹੀ ਹੈ। ਸੋ ਹੁਣ ਅਸੀਂ ਤੁਸੀਂ ਕੈਨੇਡਾ ਫੇਰੀ ਦੀ ਵੀ ਗੱਲ ਕੀਤੀ, ਵੈਸੇ ਅੱਜ ਕੈਨੇਡਾ ਡੇ ਹੈ। ਮੈਂ ਦੇਖ ਰਿਹਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਕੋਈ ਵਧਾਈ ਨਹੀਂ ਦਿੱਤੀ ਲੱਗਦੀ ਕੈਨੇਡਾ ਵਾਲਿਆਂ ਨੂੰ, ਕਿਤੇ ਇਹ ਨਹੀਂ ਪੁੱਛ ਲਿਆ ਵੀ 4 ਜੁਲਾਈ ਸਾਡਾ ਦਿਨ ਹੈ, ਹਾਊ ਕਮ ਤੁਸੀਂ 3 ਦਿਨ ਪਹਿਲਾਂ ਕਿਵੇਂ ਆਪਣੇ ਦਿਨ ਨੂੰ ਹੈਪੀ ਕੈਨੇਡਾ ਡੇ ਕਿਵੇਂ ਡਿਕਲੇਅਰ ਕਰਤਾ ਉਹਨੇ ਲਾਈਟਰ ਵੇਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਬੇਸ਼ੱਕ ਜਦੋਂ ਅਸੀਂ ਇਸ ਨਾਰਥ ਅਮਰੀਕਾ ਦੇ ਜ਼ੋਨ ਦੀ, ਉਹ ਅਮਰੀਕਾ ਹੋਏ, ਕੈਨੇਡਾ ਹੋਏ, ਮੈਕਸੀਕੋ ਹੋਏ, ਉਹਦੀ ਹਿਸਟਰੀ ਵੱਲ ਦੇਖੀਏ ਤਾਂ ਬੜਾ ਚੈਕਰਡ ਹਿਸਟਰੀ ਹੈ। ਉਹਦੇ 'ਚ ਮੈਂ ਨਹੀਂ ਜਾਵਾਂਗਾ ਕਿਉਂਕਿ ਫਿਰ ਮੁੱਖ ਟੌਪਿਕ ਦੇ ਉੱਤੇ ਗੱਲ ਨਹੀਂ ਹੋ ਪਾਉਂਦੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਸਾਰਾ ਹੀ ਜਿਹੜੇ ਯੂਰਪ ਤੋਂ ਆਏ, ਬੇਸ਼ੱਕ ਅਮਰੀਕਾ ਵੀ ਜਿਹੜਾ ਹੈ ਉਹ ਵਸਾਇਆ ਤਾਂ ਉਹਨਾਂ ਨੇ, ਮੁਲਕ ਤਾਂ ਇੱਥੇ ਨੇਟਿਵਸ ਦਾ ਸੀ, ਉਹਨਾਂ ਦੇ ਉੱਤੇ ਪਿਲਗ੍ਰਿਮਸ ਆਏ, ਔਰ ਕੋਈ ਲੰਬੀ ਚੌੜੀ ਹਿਸਟਰੀ ਨਹੀਂ ਹੈ। ਅਸੀਂ ਉਸ ਪਿਲਗ੍ਰਿਮਸ ਦੇ ਆਉਣ ਤੋਂ ਵੀ ਪਹਿਲਾਂ ਜੇ ਦੇਖੀਏ ਤਾਂ ਬਹੁਤ ਵਾਰ ਜਿਹੜੇ ਲੋਕ ਕੰਪੈਰੀਟਿਵ ਟਾਈਮ ਫਰੇਮ ਦੇ ਵਿੱਚ ਯਕੀਨ ਕਰਦੇ ਨੇ ਜਾਂ ਸਮਝਣਾ ਚਾਹੁੰਦੇ ਨੇ, ਉਹ ਇਹ ਦੇਖ ਲੈਣ ਕਿ 1469 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਲਗਭਗ 1498-99 ਦੇ ਨੇੜੇ
ਉਹ ਆਪਣੀ ਪਹਿਲੀ ਉਦਾਸੀ ਜਾਂ ਉਹਨਾਂ ਦੇ ਸਫ਼ਰਾਂ ਦੀ ਕਹਾਣੀ ਹਰ ਥਾਂ ਦੁਨੀਆ 'ਚ ਉਸ ਵੇਲੇ ਦੀ ਨੌਨ ਦੁਨੀਆ 'ਚ ਜਾਣ ਦੀ ਗੱਲ, ਜਿਹੜੀ ਲਗਭਗ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਹਯਾਤੀ ਦੇ ਵਿੱਚ ਕੀਤਾ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ 1400 ਉਸ ਪੀਰੀਅਡ ਦੇ ਵਿੱਚ 98 ਦੇ ਨੇੜੇ ਤੇੜੇ ਭਾਈ ਮਰਦਾਨੇ ਦੇ ਨਾਲ ਜਿਹੜਾ ਉਹ ਸੱਚ, ਹੱਕ, ਇਨਸਾਫ ਦਾ ਸੁਨੇਹਾ ਦੇਣ, ਰੱਬ ਦੇ ਪਿਆਰ ਦਾ ਸੁਨੇਹਾ ਦੇਣ, ਇਨਸਾਨੀਅਤ ਦੇ ਵਿੱਚੋਂ ਨਫ਼ਰਤ ਦੂਰ ਕਰਕੇ ਇੱਕ ਪਿਆਰ ਦਾ ਹੋਕਾ ਦੇਣ ਲਈ ਨਿਕਲਦੇ ਨੇ। ਤੇ ਉਹੀ ਸਦੀ ਹੈ ਕਿ 1492 ਦੇ ਵਿੱਚ ਕੋਲੰਬਸ, ਜਿਸ ਦੀ ਐਕਸਪੀਡੀਸ਼ਨ ਅਮਰੀਕਾ ਦੀ ਸਪੇਨ ਦੀ ਰਾਣੀ ਨੇ ਸਪਾਂਸਰ ਕੀਤੀ, ਉਹ ਭਾਰਤ ਲੱਭਣ ਤੁਰਿਆ ਸੀ। ਇੰਡੀਆ ਜਿਹਨੂੰ ਕਿਹਾ ਜਾਂਦਾ ਸੀ ਉਸ ਵੇਲੇ, ਕਿਉਂਕਿ ਮਸਾਲੇ ਯੂਰਪ ਦੇ ਵਿੱਚ ਆਉਂਦੇ ਸੀ ਲੈਂਡ ਰੂਟ ਰਾਹੀਂ, ਕਿ ਸਮੁੰਦਰ ਦੇ ਰਸਤੇ ਲੱਭਿਆ ਜਾਏ। ਸੋ ਲਗਭਗ 1492 ਦੇ ਵਿੱਚ ਉਸੇ ਹੀ ਪੀਰੀਅਡ 2-4 ਸਾਲ ਪਹਿਲਾਂ ਕੋਲੰਬਸ ਅਮਰੀਕਾ ਨੂੰ ਲੱਭਦਾ, ਜਿਹਨੂੰ ਨਿਊ ਵਰਲਡ ਕਿਹਾ ਗਿਆ। ਪਹਿਲਾਂ ਉਹ ਪਤਾ ਹੀ ਨਹੀਂ ਸੀ ਦੁਨੀਆ ਨੂੰ ਵੀ ਇੱਧਰ ਵੀ ਕੋਈ ਜਿਹੜੀ ਧਰਤੀ ਹੈ ਜਾਂ ਲੋਕ ਰਹਿੰਦੇ ਨੇ। ਤੇ ਇਵੇਂ ਹੀ ਸਮੁੰਦਰ ਦੇ ਰਸਤੇ 'ਚ ਕੋਲੰਬਸ ਨੇ ਇਹ ਲੱਭਿਆ। ਤੇ ਫਿਰ ਪੁਰਤਗਾਲ ਦਾ ਜਿਹੜਾ ਵਾਸਕੋ ਡੀ ਗਾਮਾ, ਉਹ ਕੋਚੀਨ ਜਿਹੜਾ ਕੇਰਲਾ ਦੇ ਨੇੜੇ ਔਰ ਬਾਅਦ ਦੇ ਵਿੱਚ ਗੋਆ, ਉਸ ਦੇ ਵਿੱਚ ਜਾ ਕੇ ਪਹੁੰਚਦਾ। ਸੋ ਇਹ ਕਹਾਣੀ ਇਸ ਲਈ ਵੀ ਜ਼ਰੂਰੀ ਹੈ ਸਮਝਣ ਦੀ ਕਿ ਅੱਜ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਟਕਰਾਵਾਂ ਦੀ ਦੁਨੀਆ ਦੇਖ ਰਹੇ ਹਾਂ, ਇਹੀ ਯੂਰਪ ਜਿਹਨੇ ਨਿਕਲ ਕੇ ਯੂਰਪ ਦੇ ਮੁਲਕਾਂ ਨੇ, ਉਹ ਬਰਤਾਨੀਆ ਹੋਏ, ਫਰਾਂਸ ਹੋਏ, ਸਪੇਨ ਹੋਏ, ਪੁਰਤਗਾਲ ਹੋਏ, ਨਾਰਵੇ ਹੋਏ, ਹਾਲੈਂਡ ਹੋਏ, ਬੈਲਜੀਅਮ ਹੋਏ, ਨਿੱਕੇ ਨਿੱਕੇ ਮੁਲਕ ਅੱਜ ਵੀ ਤੁਸੀਂ ਦੇਖੋ ਯੂਰਪ, ਉਹਨਾਂ ਨੇ ਨਿਕਲ ਕੇ ਸਾਰੀ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਬਸਤੀਆਂ ਬਣਾਇਆ, ਲੁੱਟਿਆ, ਰਾਜ ਕੀਤਾ। ਲਗਭਗ ਇੱਕ ਸਟੇਜ ਤੇ ਜਿਹੜੀ 40% ਨੌਨ ਧਰਤੀ ਹੈ ਉਹ ਇਕੱਲੀ ਇੰਗਲੈਂਡ ਦੀ ਮਲਕੀਅਤ ਸੀ, ਭਾਵੇਂ 200 ਸਾਲ ਉਹਨਾਂ ਦਾ ਇਹ ਬ੍ਰਿਟਿਸ਼ ਕਲੋਨੀਅਲ ਪੀਰੀਅਡ ਰਿਹਾ। ਔਰ ਫਿਰ ਕਿਉਂਕਿ ਪਹਿਲਾਂ ਤੋਂ ਨਿਕਲੇ, ਧਰਤੀਆਂ ਕਿਵੇਂ ਮੱਲੀਆਂ, ਫਿਰ ਉਹਨਾਂ ਦੀ ਆਪਸੀ ਟਕਰਾਅ ਹੋਏ ਹਰ ਥਾਂ ਦੇ ਉੱਤੇ। ਕਿਉਂਕਿ ਅਮਰੀਕਾ, ਕੈਨੇਡਾ, ਜੇ ਕੈਨੇਡਾ ਦੀ ਹਿਸਟਰੀ ਵੀ ਦੇਖਣੀ ਹੋਏ ਵੀ ਕੈਨੇਡਾ 'ਚ ਉੱਤੋਂ ਤਾਂ ਨਹੀਂ ਲੋਕ ਉਹੀ ਯੂਰਪੀਅਨ ਸਨ, ਉਹੀ ਪਹਿਲਾਂ ਇੱਧਰ ਜਦੋਂ ਪਿਲਗ੍ਰਿਮਸ ਦੇ ਰੂਪ 'ਚ ਵਸ ਗਏ, ਖੁਸ਼ਹਾਲ ਹੋਣ ਲੱਗੇ, ਫਿਰ ਬ੍ਰਿਟਨ ਨੇ ਆ ਕੇ ਇਹਨਾਂ ਤੇ ਕਰ ਲਿਆ। ਕੈਨੇਡਾ 'ਚ ਇੱਥੇ ਫਰੈਂਚ ਪਹਿਲਾਂ ਹੀ ਆ ਗਏ, ਫਰਾਂਸ ਦੇ ਲੋਕ। ਫਿਰ ਜਿਹੜਾ ਬ੍ਰਿਟਿਸ਼ਰਸ ਔਰ ਫਰੈਂਚ ਦੀਆਂ ਜੰਗਾਂ ਆਪਸ ਦੇ ਵਿੱਚ ਹੋਈਆਂ। ਫਿਰ ਜਦੋਂ ਅਮਰੀਕਾ ਦੀਆਂ 13 ਕਾਲੋਨੀਜ਼ ਨੇ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ, ਤੇ ਅਗਲੇ 4-5 ਸਾਲ ਬ੍ਰਿਟਿਸ਼ ਦੇ ਨਾਲ, ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ, ਉਹ ਵੀ ਇੱਥੇ ਰਹਿਣ ਵਾਲੇ ਵੀ ਬਹੁਤੇ ਪਿਲਗ੍ਰਿਮ ਤੋਂ ਬਾਅਦ ਜਿਹੜੇ ਆਏ ਸਾਰੇ ਯੂਰਪ ਦੇ ਸੀ ਬ੍ਰਿਟਿਸ਼ਰਸ। ਉਸ ਪੀਰੀਅਡ 'ਚ ਇੱਕ ਤਬਕਾ ਜਿਹੜਾ ਬ੍ਰਿਟਨ ਦੇ ਨਾਲ ਨਹੀਂ ਸੀ ਲੜਨਾ ਚਾਹੁੰਦਾ, ਜਾਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਹਜ਼ੂਰ ਸਾਡੇ ਮਾਈ ਬਾਪ, ਉਹ ਸਲਿੱਪ ਕਰਕੇ ਕੈਨੇਡਾ ਵੀ ਪਹੁੰਚ ਗਏ। ਕੈਨੇਡਾ ਦੇ ਵਿੱਚ ਇੱਕ ਵੱਡਾ ਤਬਕਾ ਉਹ ਹੈ ਜਿਨ੍ਹਾਂ ਨੇ ਰੈਵੋਲੂਸ਼ਨਰੀ ਵਾਰ ਵੇਲੇ ਜਿਹੜਾ ਹੈ ਉਹ ਅਮਰੀਕਨ ਕਾਲੋਨੀਜ਼ ਦਾ ਸਾਥ ਨਹੀਂ ਸੀ ਦਿੱਤਾ, ਉਹ ਰਾਦਰ ਬ੍ਰਿਟਿਸ਼ ਨੂੰ ਹੀ ਲਾਇਲ ਸੀ। ਫਿਰ ਉੱਥੇ ਵੀ ਕਿਉਂਕਿ ਦੋਨੋਂ ਥਾਵਾਂ ਤੇ ਅਮਰੀਕਾ ਕੈਨੇਡਾ ਦੇ ਵਿੱਚ ਨੇਟਿਵ ਸਨ, ਨੇਟਿਵ ਕੈਨੇਡੀਅਨ, ਨੇਟਿਵ ਅਮਰੀਕਨ, ਉਹਨਾਂ ਨਾਲ ਇਹਨਾਂ ਨੇ ਗੋਰੀ ਨਸਲ ਨੇ ਕੀ ਸਲੂਕ ਕੀਤਾ ਹੈ, ਇਹ ਬੜੀ ਦੁਖਦ ਕਹਾਣੀ ਹੈ। ਮੈਂ ਉਹਦਾ ਵੇਰਵਾ ਅਸੀਂ ਅਕਸਰ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਰੈਫਰੈਂਸ ਦੇ ਵਿੱਚ ਕਰਦੇ ਹਾਂ। ਸੋ ਮੁੱਕਦੀ ਗੱਲ ਕਿ ਅਲਟੀਮੇਟਲੀ ਇਹੀ ਕਾਰਨ ਹੈ ਕਿ ਇਹਨਾਂ ਦੇ ਅੱਜ ਵੀ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਆਬਾਦੀ ਵਾਲਾ ਸੂਬਾ ਕਿਊਬੈਕ ਹੈ, ਔਰ ਕਿਊਬੈਕ ਦੇ ਵਿੱਚ ਫਰੈਂਚ ਲੋਕ ਨੇ, ਫਰੈਂਚ ਜ਼ਬਾਨ ਬੋਲਣ ਵਾਲੇ। ਉੱਥੇ ਕਿਊਬੈਕ 'ਚ ਤੁਸੀਂ ਕਿਸੇ ਤੋਂ ਅੰਗਰੇਜ਼ੀ 'ਚ ਪੁੱਛੋ ਤੇ ਉਹ ਤੁਹਾਨੂੰ ਜਵਾਬ ਨਹੀਂ ਦੇਗਾ ਜਿਵੇਂ ਫਰਾਂਸ ਦੇ ਵਿੱਚ ਹੁੰਦਾ। ਸੋ ਇਹ ਵੀ ਇੱਕ ਕਾਰਨ, ਕਿਉਂਕਿ ਇੱਥੇ ਬ੍ਰਿਟਿਸ਼ ਔਰ ਫਰੈਂਚ ਦੇ ਵਿੱਚੋਂ ਹੀ ਉਹ ਨਿਕਲਿਆ ਵੀ ਕਿਨੇ ਕਿਹੜੀ ਕਾਲੋਨੀ ਲੱਭਣੀ ਹੈ, ਕਿਹੜੀ ਕਾਲੋਨੀ ਦੱਬਣੀ ਹੈ। ਇਹੀ ਕਾਰਨ ਹੈ ਕਿ ਜਦੋਂ ਬ੍ਰਿਟਨ ਔਰ 1776 ਦੀ ਜੰਗ ਹੁੰਦੀ ਹੈ, ਰੈਵੋਲੂਸ਼ਨਰੀ ਵਾਰ, ਤੇ ਉਦੋਂ ਫਰੈਂਚ ਜਨਰਲ ਜਿਹਦੇ ਨਾਂ ਦੇ ਥੱਲੇ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਲਫੈਤ ਪਾਰਕ ਹੈ, ਉਹ ਫਰੈਂਚ ਰੈਵੋਲੂਸ਼ਨਰੀ ਦਾ ਸਾਥ ਦਿੰਦੇ ਨੇ। ਉਹ ਅੰਗਰੇਜ਼ਾਂ ਦੇ ਨਾਲ ਆਪਣਾ ਅਕਾਊਂਟ ਸੈਟਲ ਕਰ ਰਹੇ ਸੀ। ਆ ਸਾਡੇ ਨਿਊਯਾਰਕ ਜਿਹੜੀ ਆਜ਼ਾਦੀ ਦੀ ਦੇਵੀ ਬੈਠੀ ਹੈ, ਸਟੈਚੂ ਆਫ ਲਿਬਰਟੀ, ਇਹ ਵੀ ਫਰਾਂਸ ਵਾਲਿਆਂ ਨੇ ਬਤੌਰੇ ਗਿਫਟ ਕਿੰਨੇ ਪਾਰਟਸ ਦੇ ਵਿੱਚ ਹੌਲੀ ਹੌਲੀ ਕਰਕੇ ਭੇਜੀ। ਇਹ ਗਿਫਟ ਹੈ ਫਰਾਂਸ ਦੀ। ਸੋ ਇਹਨਾਂ ਦੀ ਕਲੋਨੀਅਲ ਚੈਕਰਡ ਹਿਸਟਰੀ ਹੈ। ਔਰ ਹੁਣ ਵੀ ਜਦੋਂ 1980 ਦੇ ਵਿੱਚ, 1995 ਦੇ ਵਿੱਚ ਕਿਊਬੈਕ ਵਾਲਿਆਂ ਨੇ 2 ਵਾਰ ਰੈਫਰੈਂਡਮ ਕਰਵਾਇਆ ਕੈਨੇਡਾ ਕਿ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਨਾਲ, ਲੇਕਿਨ ਇਹਦੇ ਬਾਵਜੂਦ ਕੈਨੇਡਾ ਇਸ 1.5 ਸਦੀ ਦੇ ਵਿੱਚ ਇੱਕ ਚੰਗੇ ਮੁਲਕ ਦੇ ਤੌਰ ਤੇ ਅੱਜ ਵੀ ਦੁਨੀਆ ਦਾ ਇਲਾਕਾ ਵਾਈਜ਼ ਸਭ ਤੋਂ ਵੱਡਾ ਮੁਲਕ ਹੈ। ਥੋੜਾ ਬਹੁਤ ਰਸ਼ੀਆ ਕੈਨੇਡਾ ਦਾ
ਹੋਏਗਾ। ਬੇਸ਼ੱਕ ਆਬਾਦੀ ਕੈਨੇਡਾ ਦੀ ਉਨੀ ਕੀ ਹੈ ਜਿੰਨੀ ਕੈਲੀਫੋਰਨੀਆ ਦੀ ਹੈ, 3.5 ਕਰੋੜ ਦੇ ਨੇੜੇ ਤੇੜੇ ਹੈ। ਔਰ ਉਹਨਾਂ ਦੇ ਕੋਲ ਫਰੈਸ਼ ਵਾਟਰ, ਆਇਲ, ਦੂਜੇ ਜਿਹੜੀਆਂ ਕੁਦਰਤੀ ਦੌਲਤਾਂ ਨੇ, ਹਰ ਪੱਖੋਂ ਕੈਨੇਡਾ ਜੇ G7 ਦੀ ਮੀਟ ਇੱਥੇ ਹੋਸਟ ਕੀਤੀ ਹੈ ਤੇ ਉਹਨਾਂ ਦੀ ਆਪਣੇ ਬਹੁਤ ਵੱਡੀ ਇਕੋਨਮੀ ਹੈ। ਔਰ ਹਿਊਮਨ ਰਾਈਟਸ ਦੇ ਮੁੱਦੇ ਤੇ ਵੀ ਕੈਨੇਡਾ ਦਾ ਰਿਕਾਰਡ ਬਹੁਤ ਵਧੀਆ ਰਿਹਾ। ਕੈਨੇਡਾ ਨੇ ਨਾ ਨਿਊਕਲੀਅਰ ਡਿਵੈਲਪ ਕੀਤਾ, ਨਾ এনवायरमेंट ਦੇ ਲਿਹਾਜ਼ ਨਾਲ ਵੀ, ਨਾ ਉਹਨਾਂ ਨੇ ਜਿਹੜੀਆਂ ਮਾਈਨਸ ਔਰ ਦੂਸਰੇ ਤੀਸਰੇ ਦੇ ਖਿਲਾਫ ਵੀ। ਔਰ ਇਹੀ ਕਾਰਨ ਸੀ ਕਿ ਵੀ ਬੇਸ਼ੱਕ ਯੂਨਾਈਟਿਡ ਨੇਸ਼ਨਸ ਦੀ ਰਿਫਿਊਜੀ ਕਨਵੈਨਸ਼ਨ ਦੇ ਉੱਤੇ ਦਸਤਖਤ ਤਾਂ ਬਹੁਤ ਸਾਰੇ ਲੋਕਾਂ ਨੇ ਕੀਤੇ, ਲੇਕਿਨ ਬਹੁਤ ਸਾਰੇ ਮੁਲਕਾਂ ਨੇ ਕੀਤੇ, ਲੇਕਿਨ ਕੈਨੇਡਾ ਹਮੇਸ਼ਾ ਇੱਕ ਲਿਬਰਲ ਲੈਂਡ ਰਿਹਾ। ਈਵਨ ਸੀਰੀਆ ਦੇ ਕ੍ਰਾਈਸਿਸ ਵੇਲੇ ਵੀ ਜਿਹੜਾ ਜਸਟਿਨ ਟਰੂਡੋ ਨੇ ਖੁਦ ਜਾ ਕੇ ਉਹਨਾਂ ਨੂੰ ਵੈਲਕਮ ਕੀਤਾ। ਅਫਗਾਨ ਸਿੱਖਾਂ ਨੂੰ ਵੀ ਜਿਹੜੇ ਟਰਬਲ 'ਚ ਸਨ ਉਹਨਾਂ ਨੂੰ ਥਾਂ ਦਿੱਤੀ। ਔਰ ਬਾਕੀ ਲੱਖਾਂ ਦੀ ਗਿਣਤੀ 'ਚ ਜਿਨ੍ਹਾਂ ਨੇ ਰੈਫਿਊਜੀ ਸਟੇਟਸ ਲੈ ਕੇ ਕੈਨੇਡਾ ਦੇ ਵਿੱਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸੋ ਕੈਨੇਡਾ ਇਸ ਪੱਖ ਤੋਂ ਦੁਨੀਆ ਦੇ ਵਿੱਚ ਉਸ ਦੀ ਇੱਕ ਆਪਣੀ ਥਾਂ ਰਹੀ ਹੈ, ਭਾਵੇਂ ਕਿਉਂਕਿ ਕੈਨੇਡਾ ਵੀ ਬ੍ਰਿਟਿਸ਼ ਜਿਹੜੀ ਹੈ ਉਹ ਸੋਵਰਨਟੀ ਦੇ ਥੱਲੇ ਹੀ ਆਉਂਦਾ ਸੀ। ਅੱਜ ਵੀ ਕੈਨੇਡਾ ਦੇ ਵਿੱਚ ਪਹਿਲਾਂ ਕੁਈਨ ਸੀ, ਹੁਣ ਕਿੰਗ ਚਾਰਲਸ ਦੀ ਫੋਟੋ ਵਾਲੇ ਨੋਟ ਚੱਲਦੇ ਨੇ, ਉਹਨਾਂ ਦਾ ਉਹਦੇ ਨਾਲ ਹੀ ਹੈ ਡੋਮੀਨੀਅਨ। ਪਰ ਬਹੁਤ ਹੱਦ ਤੱਕ ਉਹ ਜਿਹੜੇ ਆਪਣੇ ਫੈਸਲੇ ਨੇ ਉਹ ਖੁਦ ਕਰਦੇ ਨੇ। ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਸ ਵਾਰ ਬਣਨ ਤੋਂ ਬਾਅਦ ਕੈਨੇਡਾ ਨੂੰ 51ਵਾਂ ਸੂਬਾ ਬਣਨ ਦੀ ਗੱਲ ਕੀਤੀ, ਜਸਟਿਨ ਟਰੂਡੋ ਨੂੰ ਜਿਹੜਾ ਉਹ ਹਿਊਮਿਲੇਟ ਗਵਰਨਰ ਆਫ ਦੂਜਾ ਕਹਿ ਕੇ ਕੀਤਾ, ਤੇ ਇਸ ਵਾਰ ਲੰਬੇ ਅਰਸੇ ਬਾਅਦ ਖੁਦ ਕਿੰਗ ਜਿਹੜਾ ਆ ਕੇ ਉਹਨੇ ਪਾਰਲੀਮੈਂਟ ਦਾ ਸੈਸ਼ਨ ਓਪਨ ਕਰਨ ਵੇਲੇ ਜਦੋਂ ਮਾਰਕ ਕਾਰਨੀ ਨਵਾਂ ਪ੍ਰਾਈਮ ਮਿਨਿਸਟਰ ਲਿਬਰਲ ਦਾ ਬਣਦਾ ਤੇ ਇਸ ਨੂੰ ਕੀਤਾ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਟੂਗੈਦਰ ਹੈ। ਔਰ ਇਹੀ ਕਾਰਨ ਹੈ ਕਿ ਵੀ ਈਵਨ ਮਾਰਕ ਕਾਰਨੀ ਜੇ ਉਹਦੀ ਵਿਕਟਰੀ ਹੁੰਦੀ ਹੈ ਤੇ ਟਰੰਪ ਦਾ ਜਿਹੜਾ ਕੈਂਪੇਨ ਸੀ ਕੈਨੇਡਾ ਦੇ ਨੂੰ 51ਵਾਂ ਸੂਬਾ ਬਣਾਉਣ ਦਾ, ਔਰ ਦੂਸਰਾ ਹੁਣ ਵੀ ਈਵਨ 3 ਦਿਨ ਪਹਿਲਾਂ ਹੀ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਨਾਲ ਟ੍ਰੇਡ ਡੀਲ ਕੈਂਸਲ, ਕਿਉਂਕਿ ਡਿਜੀਟਲਸ ਦੇ ਉੱਤੇ ਉਹਨਾਂ ਨੇ ਟੈਕਸ ਲਾ ਦਿੱਤਾ ਸੀ। ਕੈਨੇਡਾ ਨੇ ਕਿਹਾ ਨਹੀਂ ਅਸੀਂ ਟੈਕਸ ਵਾਪਸ ਲੈਂਦੇ ਹਾਂ, ਗੱਲਬਾਤ ਫਿਰ ਚੱਲ ਰਹੀ ਹੈ। ਸੋ ਇਸ ਸਾਰੀ ਟੈਨਸ਼ਨ ਦੀ ਆਪਣੀ ਥਾਂ ਹੈ। ਜੇ ਸਿੱਖਾਂ ਦੇ ਐਂਗਲ ਤੋਂ ਅਸੀਂ ਦੇਖੀਏ ਤੇ ਸਿੱਖਾਂ ਦਾ ਕੈਨੇਡਾ ਦੇ ਵਿੱਚ ਲਗਭਗ 125 ਸਾਲ ਦਾ ਇਤਿਹਾਸ ਹੈ। 19th ਸੈਂਚੁਰੀ ਐਂਡ ਦੇ ਵਿੱਚ ਆਏ, ਪਹਿਲਾਂ ਮੌਂਟਰੀਆਲ ਜਿਹੜਾ ਉਹ ਸ਼ਿਪ ਉਹਨਾਂ ਜ਼ਮਾਨੇ 'ਚ ਅਜੇ ਹਵਾਈ ਜਹਾਜ਼ ਦਾ ਹੈ ਨਹੀਂ ਸੀ, ਉੱਥੋਂ 2 ਸਿੱਖ ਫੌਜੀ ਜਿਹੜੇ UK ਤੋਂ ਮੁੜ ਰਹੇ ਸੀ ਰਾਣੀ ਵਿਕਟੋਰੀਆ ਦੀ ਕੋਰੋਨੇਸ਼ਨ ਕੇ ਕਿਹੜੇ ਫੰਕਸ਼ਨ 'ਚ, ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਆ ਕੇ ਦੇਖਿਆ ਵੀ ਜ਼ਮੀਨਾਂ ਤਾਂ ਬੜੀਆਂ ਵਧੀਆ, ਦੂਜਾ ਪੰਜਾਬ ਦਾ ਤਾਂ ਫਿਰ ਪਹਿਲਾਂ ਪਾਰਟ ਤਾਂ ਹੀ ਹੁੰਦਾ। ਸੋ ਉਹਨਾਂ ਦੀ ਸ਼ੁਰੂਆਤ ਹੋਈ ਲਵ ਹੇਟ ਰਿਲੇਸ਼ਨਸ਼ਿਪ ਵਾਲਾ ਅਸੀਂ ਚੈਪਟਰ ਅਕਸਰ ਦੇਖਦੇ ਹਾਂ। ਸਭ ਤੋਂ ਵੱਡੀ ਟ੍ਰੈਜਡੀ ਕਾਮਾਗਾਟਾ ਮਾਰੂ, ਗੁਰੂ ਨਾਨਕ ਜਹਾਜ਼। ਕਾਮਾਗਾਟਾ ਮਾਰੂ ਜਾਪਾਨੀ ਕੰਪਨੀ ਦਾ ਦਿੱਤਾ ਨਾਂ ਸੀ, ਗੁਰਦਿੱਤ ਸਿੰਘ ਸਰਹਾਲੀ ਨੇ ਉਹਨੂੰ ਖਰੀਦਿਆ ਔਰ ਆਪਣਾ ਬਣਾਇਆ। ਔਰ ਫਿਰ ਕਿਸ ਕਿਸਮ ਦੇ ਈਵਨ ਸਖਤ ਇਮੀਗ੍ਰੇਸ਼ਨ ਲਾਅ ਜਿਹਦੇ ਥੱਲੇ ਜਿਹੜਾ ਗੁਰੂ ਨਾਨਕ ਜਹਾਜ਼ ਦਾ ਇੱਕ ਉਸ ਦੀ ਲੇਟੈਸਟ ਉਦਾਹਰਣ ਸੀ ਕਿ ਵੀ ਇਹਦੇ ਬਾਵਜੂਦ ਕਿ ਕਾਨੂੰਨ ਦੇ ਮੁਤਾਬਕ ਉਹ ਸ਼ਿਪ ਸਿੱਧਾ ਜਿਹੜਾ ਹਾਂਗਕਾਂਗ ਤੋਂ ਕੈਨੇਡੀਅਨ ਸ਼ੋਰਸ ਦੇ ਉੱਤੇ ਆਇਆ, ਲੇਕਿਨ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ। ਔਰ ਵਾਪਸ ਜਾ ਕੇ ਬਜ ਘਾਟ ਦੇ ਕੰਢੇ ਕਲਕੱਤੇ 'ਚ ਜੋ ਹੋਇਆ ਹਾਦਸਾ ਉਹ ਆਪਣੇ ਸਾਹਮਣੇ। ਇਹੀ ਪੀਰੀਅਡ ਹੈ ਕਿ ਜਦੋਂ ਆਪਣੇ ਹੱਕ ਲੈਣ ਦੇ ਲਈ ਔਰ ਇੱਕ ਹੌਪਕਿੰਸਨ ਨਾਮ ਦਾ ਜਿਹੜਾ ਗੋਰਾ, ਜਿਹੜਾ ਇੱਕ ਹਿੰਦੂ ਔਰਤ ਨਾਲ ਵਿਆਹਿਆ ਹੋਇਆ ਸੀ, ਜਿਹੜਾ ਸਾਰੀ ਕਮਿਊਨਿਟੀ ਦੇ ਵਿੱਚ ਵੀ ਸ਼ਰਾਰਤ ਕਰ ਰਿਹਾ ਸੀ ਔਰ ਭੜਕਾ ਵੀ ਰਿਹਾ ਸੀ, ਉਸ ਨੂੰ ਸਰਦਾਰ ਮੇਵਾ ਸਿੰਘ ਲੋਪੋਕੇ ਨੇ ਫੜਕਾਇਆ। ਬਾਅਦ 'ਚ ਉਹਨਾਂ ਨੇ ਸ਼ਹਾਦਤ ਵੀ ਪਾਈ, ਕਿਉਂਕਿ ਉਹ ਪੀਰੀਅਡ ਸੀ ਕਿ ਬ੍ਰਿਟਿਸ਼ ਡਿਸਾਈਡਿੰਗ ਫੈਕਟਰ ਸੀ ਇੱਕ ਸਟੇਜ 'ਤੇ। ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਵੀ ਜਿੰਨੇ ਸਿੱਖ ਬ੍ਰਿਟਿਸ਼ ਕੋਲੰਬੀਆ 'ਚ ਜ਼ਿਆਦਾ ਸੀ ਉਸ ਪੀਰੀਅਡ 'ਚ, ਇਹਨਾਂ ਨੂੰ ਇਕੱਠੇ ਕਰਕੇ ਹੌਂਡੂਰਸ ਭੇਜ ਦਿੱਤਾ ਜਾਏ। ਔਰ ਉਸ ਨੂੰ ਉਹਨਾਂ ਨੇ ਦੇਖਿਆ ਕਿ ਬਈ ਉਹਨਾਂ ਨੇ ਕਿਹਾ ਵੀ ਉੱਥੇ ਤਾਂ ਬੜੀਆਂ ਪੁੱਛਾਂ ਵਾਲੇ ਮੱਛਰ ਨੇ ਵੱਡੇ, ਉਹ ਤਾਂ ਮਰ ਜਾਏਗੀ ਆਬਾਦੀ ਸਾਰੀ। ਔਰ ਉਹਨਾਂ ਨੇ ਰੈਜ਼ਿਸਟ ਕੀਤਾ। ਇਹ ਇੱਕ ਜਦੋਂ ਅਸੀਂ ਕੈਨੇਡਾ ਦੀ ਸਰਵਾਈਵਲ ਔਰ ਰੈਜ਼ੀਲੀਅੰਸ ਦੀ ਕਹਾਣੀ ਕਹਿੰਦੇ ਹਾਂ ਤਾਂ ਸਾਡੀ ਆਪਣੀ ਸਿੱਖ ਕੌਮ ਦੇ ਰੈਜ਼ੀਲੀਅੰਸ ਔਰ ਉਹ ਫਾਈਟ ਦੀ ਕਹਾਣੀ ਜਿਹੜੀ ਆ ਉਹ ਮੋਰ ਬੈਟਰ ਉਸ ਸਪਿਰਿਟ ਨੂੰ ਡਿਸਕ੍ਰਾਈਬ ਕਰਦੀ। ਅੱਜ 1 ਮਿਲੀਅਨ ਦੇ ਲਗਭਗ ਸਿੱਖ ਕੈਨੇਡਾ 'ਚ ਵਸਦੇ ਨੇ। ਕਲੋਜ਼ੈਸਟ ਅਸੀਂ ਦੇਖਦੇ ਹਾਂ ਅੱਜ ਵੀ 20 ਤੋਂ ਜ਼ਿਆਦਾ ਸਿੱਖ ਮੈਂਬਰ ਪਾਰਲੀਮੈਂਟ ਨੇ ਜਿਹੜੇ ਸਾਰੀਆਂ ਤਰ੍ਹਾਂ 'ਚ ਨੇ। ਇਕਨੋਮਿਕਲੀ ਪ੍ਰੋਸਪੈਰਿਟੀ ਹੈ। ਜਸਟਿਨ ਟਰੂਡੋ ਤੋਂ ਬਾਅਦ ਮੋਸਟ ਇੰਪੋਰਟੈਂਟ ਜਿਹੜਾ NDP ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ, ਉਹ ਐਜ਼ ਏ ਪਾਰਟੀ ਲੀਡਰ ਵੀ ਰਹੇ ਔਰ ਉਹਨਾਂ ਦੇ ਅੰਮ੍ਰਿਤਧਾਰੀ ਸਿੰਘ ਔਰ
ਹੁਣ ਵੀ ਅਸੀਂ ਗੱਲ ਕਰਾਂਗੇ। ਭਾਈ ਸਤਨਾਮ ਸਿੰਘ ਹੋਰਾਂ ਦੀ ਬੇਟੀ ਹਰਨੂਰ ਕੌਰ ਦਾ ਆਨੰਦ ਕਾਰਜ ਸੀ ਜਿਹੜਾ ਅਜੀਤਪਾਲ ਸਿੰਘ ਨੌਜਵਾਨ ਦੇ ਨਾਲ ਹੋਇਆ, ਉਸ 'ਚ ਮੈਂ ਸ਼ਮੂਲੀਅਤ ਲਈ ਗਿਆ ਸੀ ਔਰ ਜਗਮੀਤ ਸਿੰਘ ਵੀ ਉੱਥੇ ਆਪਣੀ ਪਿਆਰੀ ਬੱਚੀ ਦਾਨੀ ਕੌਰ ਨਾਲ ਆਏ ਹੋਏ ਸੀ ਔਰ ਮੇਰੇ ਤੋਂ ਪਹਿਲਾਂ ਉਹਨਾਂ ਨੇ ਐਡਰੈਸ ਕੀਤਾ, ਫਿਰ ਮੈਂ ਔਰ ਬਾਅਦ 'ਚ ਵੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਸੀ ਕਿ ਵੀ ਜਗਮੀਤ ਸਿੰਘ ਹੋਰਾਂ ਨੇ ਪੰਜ ਕਕਾਰੀ ਅੰਮ੍ਰਿਤਧਾਰੀ ਰੂਪ ਦੇ ਵਿੱਚ ਇਹ ਸਾਬਤ ਕੀਤਾ ਕਿ ਸਿੱਖ ਹਰ ਫੀਲਡ ਦੇ ਵਿੱਚ, ਕਿ ਜਿਵੇਂ ਉਹਨਾਂ ਦੀਆਂ ਡਿਬੇਟਸ ਨੈਸ਼ਨਲ ਲੈਵਲ ਤੇ ਹੁੰਦੀਆਂ ਸੀ, ਪ੍ਰਾਈਮ ਮਿਨਿਸਟਰੀਅਲ ਡਿਬੇਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਦੇ 'ਚ ਵੀ, ਔਰ ਉਹਨਾਂ ਨੂੰ ਮੈਂ ਕਿਹਾ ਵੀ ਯੂ ਪਲੇਡ ਯੂਰ ਇਨਿੰਗਸ ਵੈਰੀ ਵੈਲ, ਤੁਸੀਂ ਉਹ ਯਾਰਡ ਸਟਿਕ ਸੈੱਟ ਕਰ ਦਿੱਤਾ ਹੈ ਕਿ ਨੌਜਵਾਨ ਬੱਚੇ ਬੱਚੀਆਂ ਔਰ ਦਰਸ਼ਕ ਨਾਲ ਤਸਵੀਰਾਂ ਵੀ ਦੇਖਣਗੇ, ਕਿਉਂਕਿ ਉਹ ਸਾਰੇ 'ਚ ਮੈਂ ਕਿਹਾ ਕਿ ਵੀ ਉਹ ਅੱਗੇ, ਔਰ ਸੁਜੈਸਟ ਵੀ ਮੈਂ ਉਹਨਾਂ ਨੂੰ ਕੀਤਾ ਕਿ ਵੀ ਤੁਸੀਂ ਕੋਈ ਲੀਡਰਸ਼ਿਪ ਅਕੈਡਮੀ ਖੋਲੋ, ਕਿਉਂਕਿ ਹੁਣ ਪੋਲੀਟੀਕਲੀ ਤਾਂ ਆਲਮੋਸਟ ਉਹਨਾਂ ਦੀ ਇਨਿੰਗ ਓਵਰ ਹੈ। ਉਹਨਾਂ ਨੇ ਕਿਹਾ ਵੀ ਮੈਂ ਆਪਣੇ ਐਕਸਪੀਰੀਅੰਸ ਦੇ ਉੱਤੇ ਇੱਕ ਕਿਤਾਬ ਦੀ ਲਿਖਣ ਦੀ ਪਲੈਨਿੰਗ ਕਰ ਰਿਹਾ, ਇੱਕ ਆਲਰੇਡੀ ਉਹਨਾਂ ਨੇ ਲਿਖੀ ਹੋਈ ਹੈ ਜਿਹਦਾ ਮੈਨੂੰ ਨਹੀਂ ਸੀ ਪਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਅਸੀਂ ਉਸ ਪਾਰਟ ਤੋਂ, ਜਦੋਂ ਕਿ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਦੇ ਉਹ ਸਾਰੇ ਤੋਂ ਡਿਸਕ੍ਰਿਮੀਨੇਸ਼ਨ, ਵੋਟ ਦਾ ਹੱਕ ਕੈਨੇਡਾ 'ਚ 1947-48 'ਚ ਜਾ ਕੇ ਮਿਲਦਾ ਹੈ, ਕਿਵੇਂ ਸਟਰਗਲ ਕੀਤੀ ਸਿੱਖਾਂ ਨੇ, ਔਰ ਇਸ ਸਾਰੇ ਪੀਰੀਅਡ ਪਿਛਲੇ 2 ਸਾਲ ਸਾਨੂੰ ਹੋਰ ਵੀ ਇਸ ਪਾਸੇ ਨੂੰ ਲੈ ਆਉਂਦੇ ਨੇ ਕਿ ਭਾਈ ਕਿਵੇਂ ਜਿਸ ਮੁਲਕ ਦੀ ਆਜ਼ਾਦੀ ਦੇ ਲਈ ਕਦੇ ਇੱਥੇ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ 'ਚ ਸਨ 1912-13 'ਚ, ਉਹਨਾਂ 'ਚੋਂ 8000 'ਚੋਂ 7000 ਵਾਪਸ ਚਲਾ ਗਿਆ ਸੀ ਕਿ ਭਾਈ ਅਸੀਂ ਮੁਲਕ ਨੂੰ ਆਜ਼ਾਦ ਕਰਾਉਣਾ। ਗਦਰ ਪਾਰਟੀ, ਗਦਰੀ ਬਾਬੇ, ਬਾਬਾ ਸੋਹਣ ਸਿੰਘ ਪਕਰਾਂ, ਗੁਰਮੁਖ ਸਿੰਘ ਲਲਤੋਂ, ਬਾਬਾ ਜਵਾਲਾ ਸਿੰਘ, ਕਰਤਾਰ ਸਿੰਘ ਸਰਾਭਾ, ਤੇ ਉਹ ਮੁਲਕ ਜਿਹੜਾ ਅੱਜ ਕੈਨੇਡਾ ਦੀ ਧਰਤੀ ਤੇ ਆ ਕੇ ਉਹਨਾਂ ਨੇ ਕੈਨੇਡਾ ਦੇ ਸ਼ਹਿਰੀ ਜਿਹੜੇ ਨੇ ਸਿੱਖ, ਉਹਨਾਂ ਨੂੰ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਇਆ, ਜਿਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤੌਰ ਤੇ। ਔਰ ਇਹ ਗੱਲ ਵੀ ਕਿਸੇ ਹੋਰ ਨੇ ਨਹੀਂ ਕਹੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਇੰਕਸ਼ਾਫ ਕੀਤਾ ਕਿ ਭਾਈ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਔਰ ਜ਼ਾਹਰ ਹੈ ਕਿ ਉਸ ਤੋਂ ਬਾਅਦ 6 ਆਲਾ ਉਹਨਾਂ ਦੇ ਆਫੀਸਰ, ਜਿਹਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਕਹਿ ਕੇ ਮੁਲਕ 'ਚੋਂ ਬਾਹਰ ਕੱਢਿਆ ਗਿਆ। ਔਰ ਜਦੋਂ ਮੈਂ ਟਰੈਵਲ ਕਰ ਰਿਹਾ ਸੀ ਉਦੋਂ ਮੈਂ ਖਬਰ ਵੀ ਦੇਖੀ ਕਿ ਭਾਈ ਜਦੋਂ ਇਹ ਚੱਲ ਰਿਹਾ ਸੀ ਕਿ ਵੀ ਇਹ ਵਿਕਾਸ ਜਿਹੜਾ ਉਹਨੇ ਯਾਦਵ ਨੇ ਕੀ ਪਲਾਨ ਕੀਤਾ ਤੇ ਨਿਖਿਲ ਗੁਪਤੇ ਨੇ ਕੀ ਕੀਤਾ, ਉਦੋਂ ਜਿਹੜਾ ਬੰਦਾ ਇੱਕ ਮੇਨ ਜਿਹੜਾ ਪੰਜਾਬ ਦੇ ਵਿੱਚ ਵੀ ਕਿਸੇ ਜ਼ਮਾਨੇ ਦੇ ਵਿੱਚ ਕਿਲਰ ਰਿਹਾ, ਸੀਨੀਅਰ ਸੁਪਰਡੈਂਟ ਪੁਲਿਸ ਸੀ ਚੰਡੀਗੜ੍ਹ ਦੇ ਵਿੱਚ, ਫਿਰ ਡਿਪਟੀ ਇੰਸਪੈਕਟਰ ਜਨਰਲ ਲੁਧਿਆਣੇ 'ਚ ਸੀ। ਇਹ 90 ਦਾ ਜ਼ਿਕਰ ਹੈ ਜਿਸ 'ਚ ਉਹਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਹੋਇਆ ਹੈ। ਉਹ ਬਠਿੰਡਾ ਹੋਏ, ਮਾਨਸਾ ਹੋਏ, ਹੁਸ਼ਿਆਰਪੁਰ ਹੋਏ, ਔਰ ਉਹਦਾ ਨਾਮ ਪ੍ਰਾਗ ਜੈਨ ਹੈ। ਔਰ ਇਹੀ ਪ੍ਰਾਗ ਜੈਨ ਜਿਹੜਾ ਟਰਾਂਸਨੈਸ਼ਨਲ ਕਿਲਿੰਗ ਦੇ ਲਈ ਵੀ ਹਰਦੀਪ ਸਿੰਘ ਨਿੱਜਰ ਦੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ, ਉਸ ਨੂੰ ਇਸ ਵੀਕਐਂਡ ਦੇ ਉੱਤੇ ਹੀ ਰਾਹ ਏਜੰਸੀ, ਜਿਹੜੀ ਇੰਡੀਆ ਦੀ ਖੁਫੀਆ ਏਜੰਸੀ ਹੈ, ਉਸ ਦਾ ਚੀਫ ਬਣਾ ਦਿੱਤਾ ਗਿਆ। ਹੁਣ ਜਦੋਂ ਭਾਰਤ ਵਾਰ-ਵਾਰ ਦੁਨੀਆ ਨੂੰ ਕਹਿੰਦਾ ਜੀ ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ ਜੀ, ਸਬੂਤ ਹੀ ਕੋਈ ਨਹੀਂ ਹੈ ਜੀ, ਹੁਣ ਜਿਹੜਾ ਤੁਹਾਡਾ ਸਪਾਈ ਚੀਫ ਜਿਹਨੂੰ ਤੁਸੀਂ ਹੁਣ ਬਣਾਇਆ, ਇਹ ਬੰਦਾ ਐਕਿਊਜ਼ਡ ਹੈ ਉਸ ਕਿਸਮ ਦੇ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ। ਔਰ ਇਹ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਜੋ ਇਹਨਾਂ ਦਾ ਚੱਲ ਰਿਹਾ ਹੈ, ਸੋ ਉਸ ਦੇ ਵਿੱਚ ਜਦੋਂ ਅਸੀਂ ਗੱਲ ਕੈਨੇਡਾ ਦੇ ਵਿੱਚ, ਕੈਨੇਡਾ ਨੂੰ ਐਜ਼ ਏ ਨੇਸ਼ਨ ਦਰਪੇਸ਼ ਚੈਲੰਜ ਜ਼ਾਹਰ ਹੈ। ਇਕਨੋਮਿਕਲੀ ਹਾਲਤ ਉਨੀ ਠੀਕ ਨਹੀਂ ਹੈ ਕਿਉਂਕਿ ਅਮਰੀਕਾ ਨਾਲ ਵੀ ਜਿਹੜੀ ਟਿਫ ਆਫ ਵਾਰ ਚੱਲ ਰਹੀ ਹੈ, ਜੌਬਸ ਵੀ ਘਟੇ ਹੋਏ ਨੇ ਬਹੁਤ ਸਾਰਿਆਂ ਦੇ ਲਈ, ਹਰ ਸੈਕਟਰ ਵਾਲਿਆਂ ਦੇ ਲਈ ਕਮੀ ਹੈ। ਈਵਨ ਹੁਣ ਇਹ ਵੀ ਨਜ਼ਰ ਆਉਂਦਾ ਵੀ ਬਾਰਡਰ ਦੇ ਉੱਤੇ ਅੱਗੇ, ਕਿਉਂਕਿ ਅਸੀਂ ਬਾਈ ਰੋਡ ਹੀ ਕ੍ਰਾਸ ਕੀਤਾ, ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਹੁਣ ਉਨੀਆਂ ਨਹੀਂ ਨੇ ਕਿਉਂਕਿ ਕੈਨੇਡਾ ਵਾਲਿਆਂ ਨੇ ਬਹੁਤ ਘੱਟ ਕਰ ਦਿੱਤਾ ਅਮਰੀਕਾ ਆਉਣਾ ਵੀ, ਅੰਟਿਲ ਅਨਲੈਸ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਦੂਜਾ, ਹਾਲਾਂਕਿ ਡਿਊਲ ਸਿਟੀਜ਼ਨਸ਼ਿਪ ਹੈ ਕੈਨੇਡਾ ਔਰ ਅਮਰੀਕਾ ਵਾਲੇ, ਜਿਵੇਂ ਭਾਈ ਗੁਰਦੇਵ ਸਿੰਘ ਉਹਨਾਂ ਦੀ ਸਿੰਘਣੀ ਸਾਹਿਬ ਹੈ ਜੋ ਸਾਡੇ ਨਾਲ ਹੁਣ ਵੀ ਟ੍ਰਿਪ ਵੇਲੇ ਸੀ, ਡਿਊਲ ਸਿਟੀਜ਼ਨ ਨੇ, ਕੈਨੇਡਾ ਦੇ ਵੀ ਨੇ, ਅਮਰੀਕਾ ਦੇ ਵੀ ਨੇ। ਲੇਕਿਨ ਮੈਨੂੰ ਇਹ ਲੱਗਦਾ ਕਿ ਜੇ ਅਮਰੀਕਾ ਨਾਲ ਕਸ਼ੀਦਗੀ ਹੋਈ ਤਾਂ ਇਹ ਵੀ ਜਿਹੜਾ ਡਿਊਲ ਸਿਟੀਜ਼ਨਸ਼ਿਪ ਵਾਲਾ ਪਾਰਟ ਹੈ ਇਹ ਵੀ ਕੈਂਸਲੇਸ਼ਨ ਵੱਲ ਜਾਏਗਾ। ਸੋ ਇਹ ਦਰਪੇਸ਼ ਚੈਲੰਜ ਨੇ ਕੈਨੇਡਾ ਦਾ ਇਸ ਵੇਲੇ, ਇਕਨੋਮਿਕਲੀ ਸਰਵਾਈਵ ਕਰਨਾ ਵੀ, ਪਰ
ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਜਿਹੜੀ ਸਾਡੇ ਲਈ ਸੈਡਰ ਪਾਰਟ ਹੈ ਕਿ ਮਾਰਕ ਕਾਰਨੀ ਭਾਵੇਂ ਉਸੇ ਹੀ ਪਾਰਟੀ ਦਾ, ਲਿਬਰਲ ਪਾਰਟੀ ਦਾ, ਜਿਸ ਦੇ ਜਿਹੜੇ ਜਸਟਿਨ ਟਰੂਡੋ ਸਨ, ਲੇਕਿਨ ਇਹ ਇਕਨੋਮਿਕਲ ਫੀਅਰ ਹੈ ਜਾਂ ਇਸ ਵੇਲੇ ਕੀ ਦਬਾਅ ਨੇ। ਜਿੱਦਣ ਮਾਰਕ ਕਾਰਨੀ ਨੇ ਅਨੀਤਾ ਆਨੰਦ ਨੂੰ ਫੋਰਨ ਮਿਨਿਸਟਰ ਬਣਾਇਆ ਸੀ, ਉਦੋਂ ਹੀ ਮੈਨੂੰ ਨਜ਼ਰ ਆ ਗਿਆ ਸੀ ਕਿ ਵੀ ਇਹ ਹੁਣ ਸਟੈਪ ਡਾਊਨ ਕਰ ਰਹੇ ਨੇ ਜਿਹੜੀ ਪੋਜੀਸ਼ਨ ਕੈਨੇਡੀਅਨ ਗਵਰਨਮੈਂਟ ਨੇ ਲਈ ਹੋਈ ਹੈ। ਔਰ ਇਹ ਵੀ ਫੈਸਲਾ ਹੋਣਾ ਕਿ ਜੀ ਦੋਨੋਂ ਮੁਲਕਾਂ 'ਚ ਹਾਈ ਕਮਿਸ਼ਨਰ ਲੈਵਲ ਦੇ ਰਿਸ਼ਤੇ ਰਿਸਟੋਰ ਕੀਤੇ ਜਾਣਗੇ, ਇਹ ਖਤਰਨਾਕ ਰੁਝਾਨ ਹੈ ਕਿਉਂਕਿ ਆਲਰੇਡੀ ਟਰਾਇਲ ਵੀ ਚੱਲ ਰਿਹਾ ਹੈ। ਉਹੀ ਪਾਰਟ ਫਰੋਤੀਆਂ ਦਾ ਸਿਲਸਿਲਾ, ਈਵਨ ਮੈਂ ਸਰੀ ਸੀ 2-3 ਹਫ਼ਤੇ ਪਹਿਲਾਂ, ਉੱਥੇ ਵੀ ਇਹੀ ਆਇਆ, ਲੇਕਿਨ ਇੱਥੇ ਵੀ ਆਇਆ ਕਿ ਸੈਂਕੜੇ ਐਸੇ ਸਿੱਖ ਬਿਜ਼ਨਸਮੈਨ ਔਰ ਦੂਸਰੇ ਨੇ ਜਿਨ੍ਹਾਂ 'ਚ ਕੁਝ ਪੰਜਾਬੀ ਹਿੰਦੂ ਵੀ ਸਕਸੈਸਫੁਲ ਨੇ, ਜਿਨ੍ਹਾਂ ਨੂੰ ਇਹ ਗੈਂਗਸਟਰਾਂ ਵੱਲੋਂ ਔਰ ਦੂਸਰਿਆਂ ਵੱਲੋਂ ਫਰੋਤੀਆਂ ਦੀ ਧਮਕੀਆਂ ਆਉਂਦੀਆਂ ਨੇ ਔਰ ਗੋਲੀਆਂ ਵੀ ਉਹ ਚਲਾਉਂਦੇ ਨੇ, ਕੁਝ ਦੇ ਵੀ ਰਹੇ ਨੇ। ਸੋ ਇਹ ਸਾਰੇ ਦੇ ਚੱਲਦੇ ਆ ਕੈਨੇਡਾ ਜਿਹੜਾ ਇੱਕ ਖੂਬਸੂਰਤ ਮੁਲਕ, ਜਾਂ ਪੰਜਾਬ ਦੇ ਵਿੱਚ ਵੀ ਜਿਹਦਾ ਕੋਈ ਚੰਗਾ ਕਾਰੋਬਾਰ ਹੁੰਦਾ ਸੀ ਉਹਨੂੰ ਲੋਕ ਕਹਿੰਦੇ ਸੀ ਵੀ ਤੇਰਾ ਤਾਂ ਕੈਨੇਡਾ ਲੱਗਾ। ਇਹ ਜ਼ਾਹਰ ਹੈ ਵੀ ਕੈਨੇਡਾ ਦੀ ਡਾਲਰ ਵੀ ਸਟਰੋਂਗ ਸੀ ਔਰ ਕੈਨੇਡਾ ਪ੍ਰੋਸਪੈਰਿਟੀ ਦੀ ਨਿਸ਼ਾਨੀ ਸੀ। ਸੋ ਇਸ ਵੇਲੇ ਔਰ ਜਿਹੜੇ ਸਾਡੇ ਬੱਚੇ ਬੱਚੀਆਂ ਵੀ ਸਟੂਡੈਂਟਸ ਦੇ ਰੂਪ 'ਚ ਵੱਡੀ ਗਿਣਤੀ ਦੇ ਵਿੱਚ ਆਏ। ਹਾਲਾਂ ਮੈਂ ਜਿਹਨਾਂ 2 ਗੁਰਦੁਆਰਿਆਂ 'ਚ ਐਡਰੈਸ ਕੀਤਾ ਥਾਂ ਜਿਹੜਾ ਉੱਥੇ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਸੀ, ਲੇਕਿਨ ਜਿਵੇਂ ਦੱਸਿਆ ਗਿਆ ਵੀ ਅੱਗੇ ਜਿਵੇਂ ਸੀ ਹੁਣ ਬਹੁਤ ਆਲਮੋਸਟ ਨਿਲ ਵਾਂਗ ਹੀ ਹੈ ਬਾਹਰੋਂ ਆਉਣਾ। ਉਹ ਟਰੰਪ ਦਾ ਪ੍ਰੈਸ਼ਰ ਵੀ ਹੈ। ਸੋ ਉਹਦੇ ਥੱਲੇ ਜਿਹੜੇ ਆਏ ਨੇ ਉਹਨਾਂ ਦੇ ਲਈ ਅੱਗੋਂ ਕਿੰਨੇ ਕੁ ਮੁਕਾਮ ਜਾਂ ਕੀ ਹੁੰਦੇ ਨੇ, ਇਮੀਗ੍ਰੇਸ਼ਨ ਦਾ ਵੀ ਜਿਹੜਾ ਉਹ ਢਿਬਰੀ ਟਾਈਟ ਹੋ ਰਹੀ ਹੈ। ਪਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਪਾਰਟ ਸਾਨੂੰ ਇਹ ਦੇਖਣ ਵਾਲਾ, ਔਰ ਮੈਂ ਆਪਣਾ ਗੁਰਦੁਆਰਿਆਂ ਦੇ ਪ੍ਰਬੰਧਕ ਜਥੇਬੰਦੀਆਂ ਦੇ ਨਾਲ ਵੀ ਹੁੰਦਾ ਹੈ ਕਿ ਭਾਈ ਇਹ ਸਾਡੇ ਬੱਚੇ ਬੱਚੀਆਂ ਨੇ, ਇੰਟਰਨੈਸ਼ਨਲ ਸਟੂਡੈਂਟਸ, ਔਰ ਦੂਸਰੇ ਇਹਨਾਂ ਨੂੰ ਰਾਹੇ ਰਾਸਤੇ ਰੱਖਣਾ, ਇਹਨਾਂ ਲਈ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ। ਹਾਲਾਂ ਜੋ ਹਾਲਾਤ ਚੱਲ ਰਹੇ ਨੇ ਉਹ ਭਾਵੇਂ ਫਰੋਤੀਆਂ ਹੋਣ, ਭਾਵੇਂ ਕ੍ਰਾਈਮ ਹੋਏ ਜੋ ਪੰਜਾਬ ਚੱਲ ਰਿਹਾ, ਹਾਲਤ ਤਾਂ ਉੱਧਰ ਹੀ ਲੈ ਕੇ ਜਾਂਦੀ ਹੈ ਕਿ ਭਾਈ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਜਿਹੜੀ ਗੱਲ ਸਰ ਕਪੂਰ ਸਿੰਘ ਨੇ 1970 'ਚ ਵੈਨਕੂਵਰ ਦੇ ਵਿੱਚ ਆਪਣੇ ਲੈਕਚਰ ਦੇ ਵਿੱਚ ਕਹੀ ਸੀ। ਉਦੋਂ ਅਜੇ ਨਾ ਭਿੰਡਰਾਂਵਾਲੇ ਸੀਨ ਤੇ ਸਨ, ਨਾ ਖਾਲਿਸਤਾਨ ਦੀ ਤਹਿਰੀਕ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਫ ਸਿੱਖਸ won't have political power, your sons and their sons and their sons will be the peons in the offices, drivers of Hindu-owned Mercedes cars, security guards in front of Hindu-owned hotels, or wayside robbers। ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ ਤਾਂ ਯਾਦ ਰੱਖਿਓ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਜ਼ਿਆਦਾ ਸਿਰਫ ਚਪੜਾਸੀ ਲੱਗੇ ਹੋਣਗੇ ਦਫ਼ਤਰਾਂ 'ਚ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਜਾਂ ਉਹਨਾਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਅੱਗੇ ਸਿਕਿਉਰਿਟੀ ਗਾਰਡ ਬਣ ਕੇ ਖਲੋਤੇ ਹੋਣਗੇ, ਜਾਂ ਰੋਬਰ ਹੋਣਗੇ, ਲੁਟੇਰੇ ਹੋਣਗੇ। ਹੁਣ ਮਤਲਬ ਜਦੋਂ ਕੈਨੇਡਾ 'ਚ ਵੀ ਸੁਣਨ ਨੂੰ ਮਿਲਦਾ, ਕਹਿੰਦਾ ਕਿ ਵੀ ਕਿੰਨੇ ਬਟਰ ਚੋਰੀ ਕਰਨ 'ਚ ਫੜੇ ਜਾਂਦੇ ਨੇ, ਕਿੰਨੇ। ਇਹ ਜਦੋਂ ਗੁਲਾਮਾਂ ਦੇ ਕੁਝ ਟ੍ਰੇਟ ਡਿਵੈਲਪ ਹੁੰਦੇ ਨੇ, ਜਾਂ ਜਿਸ ਲੈਵਲ ਦੇ ਉੱਤੇ ਇਹੀ ਹਾਲ ਜੇ ਅਸੀਂ ਦੇਖਣਾ ਹੋਏ ਕਿ ਵੀ ਕਈ ਵਾਰ ਸਾਡੇ ਲੋਕ ਜਦੋਂ ਇੱਥੇ ਕਾਲਿਆਂ ਬਾਰੇ ਇੱਦਾਂ ਦੀ ਕਾਮੈਂਟਰੀ ਕਰਨਗੇ ਤਾਂ ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਇਵੇਂ ਨਾ ਆਪਣਾ ਵੀ ਅਸੀਂ ਦੇਖੀਏ ਕਿ ਜਦੋਂ ਹੱਕ ਖੋਏ ਜਾਂਦੇ ਨੇ, ਲੋਕਾਂ ਨੂੰ ਤੁਸੀਂ ਗੁਲਾਮ ਲੰਮਾ ਵਕਤ ਰੱਖਦੇ ਹੋ, ਫਿਰ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਨੇ। ਸੋ ਕੈਨੇਡਾ ਫੇਰੀ ਦਾ ਕੁੱਲ ਮਿਲਾ ਕੇ ਜਿਹੜਾ ਬੇਸ਼ੱਕ ਅਸੀਂ ਇੱਥੋਂ ਫਰਾਈਡੇ ਗਏ, ਫਰਾਈਡੇ ਸ਼ਾਮ ਭਾਈ ਸਤਨਾਮ ਸਿੰਘ ਉਹਨਾਂ ਦੇ ਗ੍ਰਹਿ ਵਿਖੇ, ਉਹਨਾਂ ਦੇ ਵੀ ਰਿਸ਼ਤੇਦਾਰ ਦੂਰ ਦੁਰਾਡਿਓਂ ਆਏ ਹੋਏ ਸੀ, ਆਸਟਰੀਆ ਤੋਂ ਉਹਨਾਂ ਦੇ ਰਿਸ਼ਤੇਦਾਰ ਸੀ। ਔਰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਉਹ ਇਵੇਂ ਤਾਂ ਆ ਕੇ ਮਿਲੇ, ਆ ਕੇ ਉਹਨਾਂ ਨੇ ਕਿਹਾ ਜੀ ਅਸੀਂ ਆਸਟਰੀਆ 'ਚ ਤੁਹਾਨੂੰ ਦੇਖਦੇ ਹਾਂ TV 84 ਦੇ ਸਾਰੇ ਪ੍ਰੋਗਰਾਮ, ਔਰ ਅਗਲੇ ਦਿਨ ਸੈਚਰਡੇ ਆਨੰਦ ਕਾਰਜ ਦਰਸ਼ਕ ਦੇਖ ਸਕਦੇ ਨੇ ਕਿ ਬਹੁਤ ਜ਼ਬਰਦਸਤ ਸੈਂਕੜਿਆਂ ਦੀ ਗਿਣਤੀ 'ਚ ਪਾਰਟਿਸਪੇਸ਼ਨ ਸੀ। ਸਿੱਖੀ ਸਰੂਪ 'ਚ ਬੱਚੀ ਦੇ ਵੀ ਦਸਤਾਰ ਸਜਾਈ ਹੋਈ ਹੈ, ਸਿੰਘ ਤਾਂ ਖਾਲਸਾਈ ਬਾਣੇ 'ਚ ਹੈ ਹੀ ਸੀ। ਔਰ ਬੜੇ ਜਿਹੜਾ ਜਿਹਨੂੰ ਤੁਸੀਂ ਸੈਲੈਕਟਿਵ ਵੀ ਕਹੋ ਕਿ ਵੀ ਸਾਰੇ ਹੀ ਜਿਵੇਂ ਜਦੋਂ ਤੁਸੀਂ ਕਿਸੇ ਦੇ ਦੁੱਖ ਸੁੱਖ 'ਚ ਹੁੰਦੇ ਹੋ, ਸਤਨਾਮ ਸਿੰਘ ਪੰਥਕ ਐਕਟਿਵਿਸਟ ਨੇ, ਪਿਛਲੇ 20-25 ਸਾਲ ਤੋਂ ਸਾਡੇ ਨਾਲ ਵੀ ਉਵੇਂ ਹੀ ਜੁੜੇ ਹੋਏ ਨੇ, ਯੂਨਾਈਟਿਡ ਸਿੱਖਸ ਲਈ ਵੀ, ਔਰ ਟੋਰਾਂਟੋ ਦੇ ਵਿੱਚ ਹਰ ਪੰਥਕ ਪਲੇਟਫਾਰਮ ਦੇ ਉੱਤੇ ਉਹਨਾਂ ਦੀਆਂ ਸੇਵਾਵਾਂ ਨੇ। ਸੋ ਇਹ ਉਹਨਾਂ ਦੀ ਜਿਹੜੀ ਹੈ ਉਹ ਸਿੱਖ ਕੌਮ ਵਿਚਲੀਆਂ ਸੇਵਾਵਾਂ ਦੀ ਰੈਕਗਨੀਸ਼ਨ ਵੀ ਸੀ।
ਔਰ ਜਿਵੇਂ ਮੈਂ ਦੱਸਿਆ ਕਿ ਵੀ ਸਾਰੀਆਂ ਹੀ ਜਿਹੜੀਆਂ ਧਿਰਾਂ ਦੇ ਅੱਡ-ਅੱਡ ਪੋਲੀਟੀਕਲ ਐਕਟਿਵਿਸਟ ਵੀ ਪਹੁੰਚੇ ਹੋਏ ਸਨ ਔਰ ਖ਼ਾਸ ਤੌਰ 'ਤੇ ਇਸ ਮੌਕੇ ਸਾਡੇ ਵੀਰ ਸਾਡੇ ਸ਼ਾਇਰ ਭਾਈ ਸੰਤੋਖ ਸਿੰਘ ਭਾਊ ਜੀ ਉਹ ਵੀ ਆਏ ਹੋਏ ਸਨ ਔਰ ਉਹਨਾਂ ਦੀ ਜਿਹੜੀ ਪੁਸਤਕ ਖਾਲਸਾ ਰਾਜ ਦੇ ਪਾਂਧੀ ਜੀ ਉਹ ਵੀ ਜਿਹੜੀ ਹੈ ਰਿਲੀਜ਼ ਬਾਹਰ ਹੋਈ। ਹਾਲਾਂ ਪ੍ਰਿੰਟ ਤਾਂ ਪਹਿਲਾਂ ਦੀ ਹੋਈ ਹੈ, ਉਹਨਾਂ ਨੇ ਸਾਨੂੰ ਉਹਦੀਆਂ ਐਕਸਟਰਾ ਕਾਪੀਆਂ ਵੀ ਦਿੱਤੀਆਂ, ਦਰਸ਼ਕ ਦੇਖ ਸਕਦੇ ਨੇ ਉਹਨਾਂ ਸਾਰੀਆਂ ਪਿਕਚਰਸ ਨੂੰ ਵੀ ਦੇਖ ਰਹੇ ਔਰ ਸਾਰਿਆਂ ਦਾ ਜਿਹੜਾ ਉਸ ਥਾਂ ਦੇ ਉੱਤੇ ਇਕੱਠੇ ਹੋਣਾ ਔਰ ਉਸੇ ਸ਼ਾਮ ਅਸੀਂ ਫਿਰ ਗੁਰੂ ਨਾਨਕ ਸਿੱਖ ਮਿਸ਼ਨ ਬਰੈਂਪਟਨ ਜਿਹੜਾ ਪੰਥਕ ਇੱਕ ਵੱਡਾ ਗੁਰਦੁਆਰਾ ਸਾਹਿਬ ਹੈ, ਉਹਦੀ ਇਮਾਰਤ ਤਾਂ ਹੋਰ ਵੀ ਵੱਡੀ ਬਣ ਰਹੀ ਹੈ। ਸਾਡੇ ਵੀਰ ਬਲਕਰਨ ਸਿੰਘ ਔਰ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਗੁਰਦੇਵ ਸਿੰਘ ਮਾਨ ਸਾਰੇ ਪਿਆਰ ਕਰਦੇ ਨੇ। ਉਹਨਾਂ ਨੇ ਕਿਸੇ ਹੋਰ ਸਕਾਲਰ ਨੇ ਆਉਣਾ ਸੀ, ਉਹ ਨਹੀਂ ਸੀ ਆ ਪਾਏ। ਹਾਲਾਂ ਉਹਨਾਂ ਨਾਲ ਐਤਵਾਰ ਦਾ ਦੀਵਾਨ ਤੈਅ ਹੋਇਆ ਸੀ ਕਿ ਅਸੀਂ ਐਤਵਾਰ ਜਾਣਾ, ਸੈਚਰਡੇ ਅਸੀਂ, ਲੇਕਿਨ ਅਸੀਂ ਗਏ ਔਰ ਖਚਾ ਖਚ ਦੀਵਾਨ ਹਾਲ ਵੀ ਭਰਿਆ ਹੋਇਆ ਸੀ। ਜਿਵੇਂ ਮੈਂ ਕਿਹਾ ਕਿ ਵੀ ਸਟੂਡੈਂਟਸ ਦੀ ਵੱਡੀ ਗਿਣਤੀ ਸੀ, ਲਗਭਗ 1 ਘੰਟੇ ਦੀ ਸਾਡੀ ਪ੍ਰੈਜੈਂਟੇਸ਼ਨ ਸੀ ਔਰ ਪਿਛਲੇ ਕੱਲ੍ਹ ਕਿਉਂਕਿ ਅਸੀਂ ਟਰੈਵਲ ਕਰ ਰਹੇ ਸੀ ਔਰ ਵਕਤ ਸਿਰ ਨਹੀਂ ਆ ਸਕੇ, ਆਲਮੋਸਟ 6 ਘੰਟੇ ਫਲਾਈਟ ਕੈਂਸਲ ਹੋਈ ਔਰ ਡਿਟਰੋਇਟ ਸਟਕ ਰਹੇ ਔਰ ਕੱਲ੍ਹ ਸਾਡੇ ਦਰਸ਼ਕਾਂ ਨੇ ਉਸ ਸਪੀਚ ਨੂੰ ਜਿਹੜੀ ਸੈਚਰਡੇ ਸੀ, ਫਿਰ ਇਸੇ ਤਰ੍ਹਾਂ ਸੰਡੇ ਦਾ ਦੀਵਾਨ ਵੀ ਜਿਹੜਾ ਜ਼ਾਹਰ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਨਾਲ ਵੀ ਜੁੜਿਆ ਹੋਇਆ ਸੀ। ਜੂਨ ਦਾ ਮਹੀਨਾ ਆਲਮੋਸਟ ਕਲੋਜ਼ਿੰਗ ਵੱਲ ਜਾ ਰਿਹਾ ਸੀ, ਸੋ ਉਹ ਸਾਰਿਆਂ ਦੇ ਨਾਲ ਵੀ ਜਿਹੜਾ ਸੰਗਤ ਦੇ ਨਾਲ ਵੀ ਰਾਬਤਾ ਹੋਇਆ 1 to 1। ਖਾਸ ਤੌਰ 'ਤੇ ਸੰਡੇ ਈਵਨਿੰਗ ਦਾ ਇੱਕ ਡਿਨਰ ਜਿਹੜਾ ਲੋਕਲ ਰੈਸਟੋਰੈਂਟ ਦੇ ਵਿੱਚ ਸਾਡੇ ਵੀਰਾਂ ਨੇ ਆਰਗੇਨਾਈਜ਼ ਕੀਤਾ ਸੀ। ਭਾਈ ਸੁਖਦੇਵ ਸਿੰਘ, ਭਾਈ ਬਲਕਰਨ ਸਿੰਘ, ਸਾਡੇ ਹੋਸਟ ਭਾਈ ਹਰਜਿੰਦਰ ਸਿੰਘ, ਗੋਲਡਨ ਗਰੋਸਰੀਜ਼। ਔਰ ਉਸ ਡਿਨਰ ਦੇ ਵਿੱਚ ਖਾਸ ਤੌਰ 'ਤੇ ਜਾਪਾਨ ਤੋਂ ਭਾਈ ਭਰਪੂਰ ਸਿੰਘ ਔਰ ਉਹਨਾਂ ਦੀ ਫੈਮਿਲੀ, ਉਹਨਾਂ ਦੀ ਸਿੰਘਣੀ ਸਾਹਿਬਾ ਗੁਰਸ਼ਰਨਜੀਤ ਕੌਰ, ਉਹਨਾਂ ਦੇ 2 ਬੇਟੇ 1 ਬੇਟੀ, ਜਿਨ੍ਹਾਂ ਨੇ ਉੱਥੇ ਲੰਬੀ ਲੜਾਈ ਜਿਹੜੀ ਹੈ ਜਾਪਾਨੀ ਸਿਸਟਮ ਦੇ ਖਿਲਾਫ ਲੜੀ। ਉਹਨਾਂ ਨੂੰ ਭਾਈ ਭਰਪੂਰ ਸਿੰਘ ਲੰਬਾ ਵਕਤ ਡਿਟੇਨ ਰਹੇ, ਇਨ ਐਂਡ ਆਊਟ ਆਫ ਜੇਲ੍ਹ ਜਾਂਦੇ ਰਹੇ, ਲੇਕਿਨ ਇਹ ਯੂਨਾਈਟਿਡ ਸਿੱਖਸ ਕੈਨੇਡਾ ਦਾ ਐਫਰਟ ਸੀ ਕਿ ਉਹਨਾਂ ਨੂੰ ਕੈਨੇਡਾ ਦੀ PR ਸਮੁੱਚੇ ਪਰਿਵਾਰ ਨੂੰ ਮਿਲੀ। 3-4 ਮਹੀਨੇ ਪਹਿਲਾਂ ਉਹ ਕੈਨੇਡਾ ਆ ਗਏ ਸੀ। ਸਾਡੇ ਨਾਲ ਉਹਨਾਂ ਦਾ ਰਾਬਤਾ ਜਾਪਾਨ 'ਚ ਹੁੰਦਿਆਂ ਵੀ ਸੀ, ਸੋ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਸ ਡਿਨਰ ਦੇ ਵਿੱਚ ਇਨਵਾਈਟ ਵੀ ਕੀਤਾ ਗਿਆ। ਉਹਨਾਂ ਨੂੰ ਆਨਰ ਇਹ ਉਹਨਾਂ ਦੇ ਲਈ ਸੀ ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਕਿ ਵੀ ਸਾਡੇ ਲਈ ਇਹ ਚਾਰਜਿੰਗ ਆਫ ਬੈਟਰੀਜ਼ ਵੀ ਹੁੰਦਾ ਹੈ। ਅਸੀਂ ਉਹਨਾਂ ਸਾਰਿਆਂ ਨੂੰ ਰੈਕਗਨਾਈਜ਼ ਕਰਦੇ ਹਾਂ ਜਿਹੜੇ TV 84 ਦੇ ਨਾਲ ਮੁਹੱਬਤ ਕਰਦੇ ਨੇ, ਹਰ ਪੱਖ ਤੋਂ ਜਿਹੜਾ ਉਹ ਮਦਦ ਕਰਨਾ ਚਾਹੁੰਦੇ ਨੇ। ਸਾਡੇ ਵੀਰ ਕੁਲਦੀਪ ਸਿੰਘ, ਜਿਨ੍ਹਾਂ ਨੂੰ ਜੇ ਕਾਂ ਦੇ ਹੱਥ ਵੀ ਸੁਨੇਹਾ ਭੇਜ ਦਿਓ ਵੀ ਅਸੀਂ ਆਉਣਾ, ਉਹ ਤੁਹਾਡਾ ਵੀ ਹਮੇਸ਼ਾ ਪੁੱਛਦੇ ਨੇ ਕਿ ਭੈਣ ਜੀ ਦਾ ਕੀ ਹਾਲ ਹੈ, ਔਰ ਉਹ ਵੀ ਜਿਹੜਾ ਉਹ ਸਮਾਗਮਾਂ ਦੇ ਵਿੱਚ ਆਏ। ਔਰ ਹੋਰ ਬਹੁਤ ਸਾਰੇ ਵੀਰ ਭੈਣਾਂ, ਮੈਂ ਕਿੰਨਿਆਂ ਕੁ ਦਾ ਧੰਨਵਾਦ ਕਰਾਂ। ਸੋ ਸਮੂਹਕ ਤੌਰ ਦੇ ਉੱਤੇ ਸਮੁੱਚਾ ਥੈਂਕ ਯੂ ਕੈਨੇਡਾ, ਥੈਂਕ ਯੂ ਟੋਰਾਂਟੋ ਸਿੱਖ ਸੰਗਤ, ਥੈਂਕ ਯੂ ਐਵਰੀਬਡੀ। ਤੁਸੀਂ ਇੰਨਾ ਪਿਆਰ ਦਿੰਦੇ ਹੋ ਕਿ ਜੇ ਕਦੇ ਕੋਈ ਕਮਜ਼ੋਰ ਪਲ ਵੀ ਆਣ ਤਾਂ ਫਿਰ ਵਾਪਸ ਚਾਰਜ ਹੋ ਕੇ ਇਸ ਕੁਰਸੀ ਤੇ ਆ ਕੇ ਬੈਠ ਜਾਈਦਾ। ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ, ਟੁਲੈਰੀ, ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ।
ਮਰਨ ਮੁਣ ਸਾ ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਣ ਸਾ ਸੂਰਿਆ ਹੱਕ ਹੈ, ਮਰਨ ਮੁਣ ਸਾ ਸੂਰਿਆ ਹੱਕ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਭਾਰਤ ਦਾ ਵਿਦੇਸ਼ ਮੰਤਰੀ ਅਜੈ ਸ਼ੰਕਰ ਜਦੋਂ ਵਾਸ਼ਿੰਗਟਨ ਡੀਸੀ ਵਿੱਚ ਕੁਆਡ ਸੰਮੇਲਨ ਵਿੱਚ ਸ਼ਿਰਕਤ ਕਰ ਰਿਹਾ ਸੀ ਤਾਂ ਸਟੇਟ ਡਿਪਾਰਟਮੈਂਟ ਦੇ ਬਾਹਰ ਖਾਲਸਾ ਜ਼ਿੰਦਾਬਾਦ ਦੇ ਨਾਰੇ ਜ਼ੋਰ ਸ਼ੋਰ ਨਾਲ ਗੂੰਜ ਰਹੇ ਸਨ। ਵੈਸੇ ਤਾਂ ਕੁਆਡ ਆਪਣੀ ਮੌਤੇ ਮਰ ਚੁੱਕਾ ਹੈ, ਪਰ ਇਸ ਮੀਟਿੰਗ ਵਿੱਚ ਅਜੈ ਸ਼ੰਕਰ ਨੇ ਦਹਿਸ਼ਤਗਰਦੀ ਦੇ ਨਾਂ ਥੱਲੇ ਪਾਕਿਸਤਾਨ ਦੇ ਖਿਲਾਫ ਮਾਹੌਲ ਸਿਰਜਣ ਲਈ ਜ਼ਹਿਰੀਲੀ ਬਿਆਨਬਾਜ਼ੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਆਮ ਤੌਰ ਤੇ ਜਦੋਂ ਵੀ ਕਿਸੇ ਡਿਗਨਿਟਰੀ ਦੀ, ਖਾਸ ਤੌਰ ਤੇ ਭਾਰਤ ਦੇ ਕਿਸੇ ਮਿਨਿਸਟਰ, ਪ੍ਰਾਈਮ ਮਿਨਿਸਟਰ ਦੀ ਕੋਈ ਵਿਜ਼ਿਟ ਹੁੰਦੀ ਹੈ, ਜਾਂ ਜਿਵੇਂ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਦੇਖਿਆ, ਜਿਨ੍ਹਾਂ ਸ਼ਹਿਰਾਂ ਦੇ ਵਿੱਚ ਹੋਣ ਦਾ ਹੁੰਦਾ ਹੈ, ਉੱਥੇ ਕੋਈ ਨਾ ਕੋਈ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਵਾਇਲੈਂਸ ਦੀ ਕਾਰਵਾਈ ਕਰਵਾਉਂਦੀਆਂ ਨੇ ਔਰ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਨੂੰ ਬਿਨਾਂ ਦੇਖੇ ਫਿਰ ਇੰਡੀਅਨ ਮੀਡੀਆ ਜਿਹੜਾ ਬੈਠਾ ਹੈ, ਇਹਨਾਂ ਦਾ ਹੀ ਰਾਹ ਦੀਆਂ ਆਊਟਫਿਟਸ ਨੇ ਸਾਰੀਆਂ, ANI ਔਰ ਇਹ ਸਾਰੇ ਨੈਟਵਰਕ, ਉਹ ਇਹਨੂੰ ਖਾਲਿਸਤਾਨੀ ਦਹਿਸ਼ਤਗਰਦੀ ਔਰ ਉਹਦੇ ਨਾਲ ਜੋੜਦੇ ਨੇ। ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਵੀ ਕੁਆਡ ਮੀਟ ਦੇ ਲਈ ਇਹਨੇ ਐਸ ਜੈਸ਼ੰਕਰ ਨੇ ਆਉਣਾ ਹੈ, ਤੇ ਮੈਂ ਕਿਹਾ ਵੀ ਆਲਰੇਡੀ ਖਾਲਿਸਤਾਨ ਰੈਫਰੈਂਡਮ 17 ਅਗਸਤ ਨੂੰ ਵਾਸ਼ਿੰਗਟਨ DC 'ਚ ਉਸ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਆਲਰੇਡੀ ਕੈਨੇਡਾ ਦੇ G7 ਦੇ ਵਿੱਚ ਮੋਦੀ ਨੂੰ ਸੱਦਣਾ ਔਰ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਕੈਨੇਡਾ ਦੇ ਐਸਟੈਬਲਿਸ਼ ਹੋਣੇ, ਇਹਦਾ ਭਾਰਤੀ ਜਿਹੜੇ ਨੇ ਏਜੰਸੀਆਂ ਉਹਨਾਂ ਦੇ ਹੌਸਲੇ ਵਧੇ ਹੋਏ ਨੇ। ਹਾਲਾਂਕਿ ਜਿਹੜੀ ਜੁੱਤੀਆਂ ਇਹਨਾਂ ਨੂੰ 7 ਤੋਂ 10 ਮਈ ਤੱਕ ਪਾਕਿਸਤਾਨ ਹੱਥੋਂ ਪਈਆਂ, ਉਸ ਦੀ ਦਰਦ ਅਜੇ ਉਹਦੇ ਇੱਟ ਦਾ ਸੇਕ ਦੇ ਰਹੇ ਨੇ, ਕੋਈ ਬੋਟਲ ਦਾ ਸੇਕ ਦੇ ਰਿਹਾ, ਕੋਈ ਕੀ ਕਰ ਰਿਹਾ, ਔਰ ਇਹ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗ ਰਿਹਾ, ਕਦੇ ਉਸ ਦੇ ਲਈ ਇੱਕ ਨੈਰੇਟਿਵ ਹੁੰਦਾ ਹੈ, ਕਦੇ ਦੂਸਰਾ ਨੈਰੇਟਿਵ ਹੁੰਦਾ ਹੈ। ਕਿੰਨੀ ਲੰਬੀ ਚੌੜੀ ਜਿਹੜੀ ਹੈ 59 ਬੰਦਿਆਂ ਦੀ ਟੀਮ, ਜਿਨ੍ਹਾਂ 'ਚ ਬਹੁਤੇ MP ਸੀ, ਸ਼ਸ਼ੀ ਥਰੂਰ ਦੀ ਕਮਾਂਡ ਥੱਲੇ, ਔਰ ਦੁਨੀਆ ਦੀਆਂ 39 ਕੈਪੀਟਲਸ ਦੇ ਵਿੱਚ ਭੇਜੀਆਂ, ਪਰ ਇਹਨਾਂ ਦਾ ਨੈਰੇਟਿਵ ਵਿਕਿਆ ਨਹੀਂ ਹੈ। ਇਸ ਦੇ ਉਲਟ ਪਾਕਿਸਤਾਨ ਦੇ ਫੌਜੀ ਚੀਫ ਨੂੰ, ਫੀਲਡ ਮਾਰਸ਼ਲ ਨੂੰ ਸੱਦ ਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਡਿਨਰ ਦਿੱਤਾ, ਉਹਦੀ ਤਾਰੀਫ ਕੀਤੀ, ਔਰ ਮੇਰੇ ਖਿਆਲ ਹੁਣ 18 ਵਾਰ ਜਿਹੜਾ ਹੈ ਉਹ ਟਰੰਪ 18 ਹੋ ਗਿਆ ਹੁਣ, ਜਿਹਦੇ 'ਚੋਂ ਕਹਿ ਚੁੱਕਿਆ ਵੀ ਮੈਂ ਡੀਲ ਕਰਾਈ ਭਾਰਤ ਪਾਕਿਸਤਾਨ ਦੀ, ਉਹਨਾਂ ਨੂੰ ਕਹਿ ਕੇ ਵੀ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਜਿਹੜਾ ਬਾਰ-ਬਾਰ ਭਾਰਤ ਦੇ ਮੂੰਹ 'ਤੇ ਚਪੇੜ ਵੱਜਦੀ। ਪਰ ਇਸ ਵਾਰ ਮੈਂ ਇਹ ਦੇਖਿਆ ਕਿ ਵੀ ਇਹਨਾਂ ਨੂੰ ਸ਼ਾਇਦ ਇਹ ਭੁੱਲ ਗਏ ਹੋਣੇ ਨੇ ਇੱਦਾਂ ਦੀ ਕੋਈ ਵਾਇਲੈਂਸ ਕਰਨੀ, ਪਰ ਜਿਹੜੇ ਦੂਸਰੇ ਪਾਸੇ ਨੇ ਉਹ ਕੌਣ ਬਿਹਾਈਂਡ ਹੈ, ਹਾਲਾਂਕਿ ਕੰਡੈਮਨੇਬਲ ਹੁੰਦਾ ਹੈ ਕਿਸੇ ਵੀ ਧਾਰਮਿਕ ਥਾਂ ਹੋਏ ਜਾਂ ਕੋਈ ਵੀ ਹੇਟ ਕ੍ਰਾਈਮ, ਉਹ ਅਸੀਂ ਕਿਸੇ ਦੇ ਖਿਲਾਫ ਵੀ। ਲੇਕਿਨ ਖਬਰ ਜਿਹੜੀ ਹੈ BBC ਨੇ ਲਗਾਈ ਕਿ ਅਮਰੀਕਾ ਦੇ ਇਸਕਾਨ ਮੰਦਰ 'ਤੇ ਗੋਲਾਬਾਰੀ ਜਿਹੜੀ ਹੈ ਉਹ ਹੋਈ ਹੈ ਬੀਤੀ ਰਾਤ, ਔਰ ਇਹ ਜਿਹੜੀ ਹੈ ਯੂਟਾ ਸਟੇਟ ਦਾ ਸਪੈਨਿਸ਼ ਫੋਰਕ ਸ਼ਹਿਰ ਹੈ, ਉਸ 'ਚ ਇਸਕਾਨ ਮੰਦਰ ਹੈ। ਔਰ ਇਹ ਜਦੋਂ ਖਾਲਿਸਤਾਨ ਰੈਫਰੈਂਡਮ ਜਾਂ ਦੂਸਰੇ 90% ਜਿਹੜੇ ਅਟੈਕ ਹੈ ਜੀ ਮੰਦਰਾਂ 'ਤੇ ਖਾਲਿਸਤਾਨ ਲਿਖਤਾ, ਵੈਂਡਲਾਈਜ਼ ਕਰਤਾ, ਦੂਜਾ ਕਰਤਾ, ਉਹ ਇਸਕਾਨ ਮੰਦਰ ਹੀ ਹੁੰਦੇ ਨੇ। ਹੁਣ ਇਸ ਵਾਰ
ਅਜੇ ਇੰਡੀਅਨ ਮੀਡੀਆ ਨੇ ਇਹ ਤਾਂ ਨਹੀਂ ਕਿਹਾ ਕਿ ਜੀ ਉਹ ਜਾ ਕੇ ਖਾਲਿਸਤਾਨੀਆਂ ਨੇ ਯੂਟਾ ਦੇ ਵਿੱਚ ਗੋਲੀ ਚਲਾਤੀ ਇਸਕਾਨ ਮੰਦਿਰ ਤੇ। ਹੁਣ ਇਹਨਾਂ ਦੀ ਆਪਣੀ ਖਬਰ ਹੈ ਵੀ 25 ਤੋਂ 30 ਗੋਲੀਆਂ ਚੱਲੀਆਂ, ਇਮਾਰਤ ਦੇ ਵਿੱਚ ਵੀ ਵੱਜੀਆਂ, ਜਿਹਦੇ 'ਚ ਇਮਾਰਤ ਦਾ ਨੁਕਸਾਨ ਹੋਇਆ। ਔਰ ਇਹ ਇਸ ਦੇ ਉੱਤੇ ਜਿਹੜਾ ਸੈਨ ਫਰਾਂਸਿਸਕੋ ਬੇਸਡ ਇਹਨਾਂ ਦਾ ਕੌਂਸੂਲੇਟ ਹੈ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੀ ਅਸੀਂ ਸਾਰੇ ਭਗਤਾਂ ਤੇ ਇਸਕਾਨ ਨੂੰ ਮੰਨਣ ਵਾਲਿਆਂ ਦੇ ਨਾਲ ਖੜੇ ਹਾਂ ਔਰ ਅਸੀਂ ਇਹ ਮੰਗ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਤੋਂ ਕਿ ਜਿਹੜੇ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣ। ਜਿਵੇਂ ਇਹਨਾਂ ਦੇ ਕਹਿਣ ਤੇ ਉਹਨਾਂ ਨੇ ਕਦਮ ਚੁੱਕਣੇ ਹੁੰਦੇ ਨੇ। ਹਾਲਾਂ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਔਰ ਦੂਸਰੀਆਂ ਉਹ ਹਮੇਸ਼ਾ ਹੀ ਕਿਸੇ ਦੇ ਖਿਲਾਫ ਵੀ ਕੋਈ ਹੋਏ ਉਹ ਹਮੇਸ਼ਾ ਇਨਵੈਸਟੀਗੇਟ ਕਰਦੀਆਂ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਦੇਖੋ ਸਾਡਾ ਇਹ ਯੂਟਾ ਦਾ ਸਪੈਨਿਸ਼ ਫੋਕ ਦੇ ਵਿੱਚ ਇਸਕਾਨ ਮੰਦਿਰ, ਰਾਧਾ ਕ੍ਰਿਸ਼ਨ ਮੰਦਿਰ, ਜਿਹੜਾ ਹੋਲੀ ਦੇ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਉੱਥੇ ਹੋਲੀ ਖੇਡਦੇ ਹੋਣੇ ਨੇ, ਇੱਕ ਦੂਜੇ ਦੇ ਸਿਰ ਸਵਾਹ ਪਾਉਂਦੇ ਹੋਣੇ ਨੇ, ਔਰ ਉਹਨੂੰ ਹੇਟ ਕ੍ਰਾਈਮ ਦਾ ਸਾਹਮਣਾ ਕਰਨਾ ਪਿਆ। ਸੋ ਇਹ ਘੱਟੋ ਘੱਟ ਇਹਨੂੰ ਇਹਨਾਂ ਨੇ ਹੇਟ ਕ੍ਰਾਈਮ ਕਿਹਾ। ਇਹ ਖਾਲਿਸਤਾਨੀਆਂ ਦੇ ਖਾਤੇ 'ਚ ਨਹੀਂ ਪਾਇਆ। ਕਿਹਾ ਜੀ 20 ਤੋਂ 30 ਗੋਲੀਆਂ ਚੱਲੀਆਂ ਰਾਤ ਵੇਲੇ ਇਹ ਹੋਇਆ ਔਰ ਅੰਦਰ ਭਗਤ ਤੇ ਮਹਿਮਾਨ ਮੌਜੂਦ ਸੀ ਤੇ ਇਮਾਰਤ ਦੀ ਮੰਦਿਰ ਨੂੰ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋਇਆ। ਇਹ ਸੈਨ ਫਰਾਂਸਿਸਕੋ ਬੇਸਡ ਇੰਡੀਅਨ ਕੌਂਸੂਲੇਟ ਦੀ ਸਟੇਟਮੈਂਟ ਹੈ। ਹੁਣ ਅਸੀਂ ਗੱਲ ਕਰੀਏ ਪਹਿਲਾਂ ਤਾਂ ਕੁਆਡ ਦੀ। ਕੁਆਡ ਇਨਫੈਕਟ ਜਦੋਂ ਅਸੀਂ 1 ਡਬਲ ਟ੍ਰਿਪਲ ਕੁਆਡਰੂਪਲੈਟ ਕਹਿੰਦੇ ਆ, ਜਿਹੜੇ 4 ਬੱਚੇ ਹੁੰਦੇ ਸੀ ਕਹਿੰਦੇ ਕੁਆਡਰੂਪਲੈਟ। ਤੇ ਕੁਆਡ ਲਫ਼ਜ਼ ਅੰਗਰੇਜ਼ੀ ਦੇ ਜਿਹਦਾ ਮਤਲਬ ਹੈ 4 ਦੀ ਗਿਣਤੀ। ਸੋ ਇਹ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਇਹਨਾਂ ਨੇ 4 ਮੁਲਕਾਂ ਦਾ ਇੱਕ ਸੰਗਠਨ ਬਣਾਇਆ ਜਿਸ ਜ਼ਾਹਰ ਹੈ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ। ਔਰ ਮਕਸਦ ਚੀਨ ਨੂੰ ਘੇਰਨਾ। ਔਰ ਜਦੋਂ ਹੀ ਇਹਨਾਂ ਨੇ ਕੁਆਡ ਬਣਾਇਆ ਸੀ ਉਦੋਂ ਪੁਤਿਨ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ। ਜਿਵੇਂ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜਾ ਹੈ ਉਹ ਜਦੋਂ ਸੋਵੀਅਤ ਯੂਨੀਅਨ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ 2 ਬਲਾਕ ਬਣੇ ਤਾਂ ਸੋਵੀਅਤ ਯੂਨੀਅਨ ਇੱਕ ਬਲਾਕ ਸੀ ਵੱਡਾ, ਅਮਰੀਕਾ ਦੂਜੇ ਪਾਸੇ ਸੀ। ਸੋ ਸੋਵੀਅਤ ਯੂਨੀਅਨ ਨੇ ਆਲਰੇਡੀ ਅੱਧਾ ਯੂਰਪ ਤਾਂ ਸੋਵੀਅਤ ਯੂਨੀਅਨ ਨੇ ਕਬਜ਼ਾ ਕਰ ਲਿਆ ਸੀ। ਅੱਧਾ ਜਿਹੜਾ ਵੈਸਟਰਨ ਯੂਰਪ ਅਮਰੀਕਾ ਦੇ ਸਫੀਅਰ ਆਫ ਇਨਫਲੂਐਂਸ ਸੀ। ਈਸਟਰਨ ਯੂਰਪ ਦੇ ਵਿੱਚ ਪੋਲੈਂਡ ਸੀ, ਚੈਕੋਸਲੋਵਾਕੀਆ ਸੀ, ਹੰਗਰੀ ਸੀ, ਰੋਮਾਨੀਆ ਸੀ, ਈਸਟ ਜਰਮਨ ਸੀ। ਜਰਮਨ ਈਸਟ ਔਰ ਵੈਸਟ ਜਰਮਨ ਦੇ ਵਿਚਾਲੇ ਵਾਲ ਸੀ ਵੱਡੀ, ਜਿਹਨੂੰ ਜਿਹੜਾ ਰੂਜ਼ਾਵੈਲਟ ਜਾਂ ਚਰਚਲ ਨੇ ਆਇਰਨ ਵਾਲ ਕਿਹਾ ਸੀ, ਆਇਰਨ ਕਰਟਨ। ਸੋ ਇਹ ਤਾਂ ਜਦੋਂ ਸੋਵੀਅਤ ਯੂਨੀਅਨ ਟੁੱਟਾ ਫਿਰ ਇਹ ਯੂਰਪ, ਈਸਟਰਨ ਯੂਰਪ ਉਹਨਾਂ ਦੇ ਪ੍ਰਭਾਵ 'ਚੋਂ ਨਿਕਲਿਆ ਔਰ ਵਾਪਸ ਆਏ। ਸੋ ਉਹੀ ਝਗੜਾ ਯੂਕਰੇਨ ਦਾ ਇਸੇ ਲਈ ਖੜਾ ਹੋਇਆ ਵੀ ਉਸੇ ਹੀ ਨੈਟੋ ਨੂੰ ਇਹਨਾਂ ਨੇ ਐਕਸਪੈਂਡ ਕਰਨਾ ਸ਼ੁਰੂ ਕਰਤਾ। ਯੂਕਰੇਨ ਨੂੰ ਵੀ ਕਿਹਾ ਤੈਨੂੰ ਮੈਂਬਰ ਬਣਾਵਾਂਗੇ, ਬਾਲਟਿਕ ਸਟੇਟਾਂ ਨੂੰ ਵੀ ਬਣਾ ਲਿਆ, ਲਿਥੁਆਨੀਆ, ਲਾਤਵੀਆ, ਐਸਟੋਨੀਆ ਨੂੰ। ਤੇ ਰਸ਼ੀਆ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਬਾਰਡਰ ਸਾਡੇ ਬਾਰਡਰ ਦੇ ਉੱਤੇ ਹੀ ਲੈ ਆਏ ਨੇ ਔਰ ਇਹਦਾ ਹੀ ਨਤੀਜਾ। ਸੋ ਜਦੋਂ ਪੁਤਿਨ ਨੇ ਕੁਆਡ ਨੂੰ ਏਸ਼ੀਆ ਦਾ ਨੈਟੋ ਕਿਹਾ ਸੋ ਜ਼ਾਹਰ ਸੀ ਕਿ ਵੀ ਰਸ਼ੀਆ ਨੇ ਵੀ ਆਪਣਾ ਡਿਸਪਲੇਸ਼ਰ ਦਿਖਾਇਆ ਵੀ ਚਲੋ ਆਸਟ੍ਰੇਲੀਆ ਜਾਂ ਜਾਪਾਨ ਉਹ ਤਾਂ ਅਮਰੀਕਨ ਇਨਫਲੂਐਂਸ ਹੀ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬ੍ਰਿਟਿਸ਼ ਡਾਲਰ ਹੀ ਚੱਲਦੇ ਨੇ, ਉਹਨਾਂ ਦੀ ਆਪਣਾ ਜਿਹੜਾ ਡੋਮੀਨੈਂਸ ਹੈ। ਤੇ ਜਾਪਾਨ 'ਚ ਆਲਰੇਡੀ ਅਮਰੀਕਾ ਦਾ 50,000 ਜਿਹੜਾ ਸੋਲਜਰ ਹੈ ਉਹ ਤਾਂ ਬੈਠਾ ਹੋਇਆ, ਉਹਨਾਂ ਦੀਆਂ ਤਨਖਾਹਾਂ ਵੀ ਉਹੀ ਪੇ ਕਰਦੇ ਨੇ ਉਹਨਾਂ ਨੂੰ, ਉੱਥੋਂ ਦਾ ਨਿਕਲ ਨਹੀਂ। ਲੇਕਿਨ ਇੰਡੀਆ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਨਿਊਟਰਲ ਜ਼ੋਨ ਦੇ ਵਿੱਚ ਨਾਨ ਅਲਾਈਨ ਮੂਵਮੈਂਟ ਦਾ ਹਿੱਸਾ ਸੀ। ਸੋ ਇਹ ਵੱਡੀ ਸ਼ਿਫਟ ਸੀ ਉਸ ਪੀਰੀਅਡ ਦੇ ਵਿੱਚ। ਔਰ ਜਿਹੜੀ ਟਰਮ ਹੈ ਪ੍ਰੈਜ਼ੀਡੈਂਟ ਟਰੰਪ ਦੀ ਉਹ ਉਸ ਪੀਰੀਅਡ 'ਚ ਹੀ ਹੈ ਜਿਸ ਤੋਂ ਬਾਅਦ ਕੋਵਿਡ-19 ਆ ਜਾਂਦਾ ਹੈ। ਔਰ ਉਸ ਦੌਰ ਦੇ ਵਿੱਚ ਹੀ ਜਿਹੜਾ ਫਿਰ ਚਾਈਨਾ ਇੰਡੀਆ ਨੂੰ ਸਬਕ ਵੀ ਸਿਖਾਉਂਦਾ, ਕਿਉਂਕਿ ਕੁਆਡ ਦਾ ਮਤਲਬ ਹੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਇੰਡੋ ਪੈਸੀਫਿਕ। ਹੁਣ ਅਮਰੀਕਾ ਜਿਹੜਾ ਹੈ ਇਹਨੂੰ ਤਾਂ ਮਹਿਫੂਜ਼ ਕੀਤਾ ਹੋਇਆ 2 ਸਮੁੰਦਰਾਂ ਨੇ, ਇੱਕ ਪਾਸੇ ਐਟਲਾਂਟਿਕ ਹੈ, ਇੱਕ ਪਾਸੇ ਪੈਸੀਫਿਕ ਹੈ। ਹੁਣ ਚਾਈਨਾ ਨੂੰ ਜਿਹੜਾ ਸਮੁੰਦਰ ਦੇ ਵਿੱਚ ਆਪਣੇ ਆਈਲੈਂਡ ਵੀ ਬਣਾਏ ਨੇ ਆਰਟੀਫਿਸ਼ੀਅਲ, ਕਿੰਨੇ ਨੈਚੁਰਲ ਰਿਸੋਰਸ ਵੀ ਆਇਲ ਦੂਜੇ ਤੀਜੇ ਦਾ ਹਿੱਸਾ ਹੈ ਔਰ ਚਾਈਨਾ ਆਪਣੀ ਉਹਦਾ ਇੱਕ ਸਫੀਅਰ ਆਫ ਡੋਮੀਨੈਂਸ ਹੈ। ਸੋ ਇੰਡੀਆ ਜਿਹੜਾ ਕਿ ਅੰਡੇਮਾਨ ਨਿਕੋਬਾਰ 'ਚ ਬੈਠਾ ਹੈ, ਜਿਹਦੇ ਰਾਹੀਂ ਜਿਹੜੇ ਆਈਲੈਂਡ ਨੇ ਇੰਡੀਆ ਕੋਲ ਉੱਥੋਂ ਚੋਕ ਕੀਤਾ ਜਾ ਸਕਦਾ ਹੈ ਚਾਈਨਾ ਦੀ ਆਲਮੋਸਟ 60% ਤੋਂ ਜ਼ਿਆਦਾ ਜਿਹੜੀ ਸਪਲਾਈ ਹੈ ਵਾਇਆ ਸੀ। ਸੋ ਚਾਈਨਾ ਨੇ ਵੀ ਇਹਨੂੰ ਪੂਰੇ ਡੇਂਜਰ ਦੇ ਤੌਰ 'ਤੇ ਲਿਆ। ਆਸਟ੍ਰੇਲੀਆ, ਜਾਪਾਨ ਜਿਵੇਂ ਮੈਂ ਕਿਹਾ, ਜਾਂ ਅਮਰੀਕਾ, ਉਹਨਾਂ ਦੀ
ਉਹਨਾਂ ਨੂੰ ਵੀ ਇਹ ਤਕਲੀਫ ਸੀ ਕਿ ਵੀ ਇਹ ਕਿੱਥੇ ਆ ਕੇ ਉਹਨਾਂ ਦੇ ਹੱਥ ਠੋਕੇ ਬਣਨ ਲਈ ਤਿਆਰ ਹੋ ਗਏ। ਲੇਕਿਨ ਬਹੁਤ ਜਲਦੀ ਅਮਰੀਕਾ ਨੂੰ ਇਹ ਰਿਅਲਾਈਜ਼ ਹੋ ਗਿਆ ਸੀ ਜਦੋਂ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ, ਟਰੰਪ ਨੇ ਤਾਂ ਬਣਾਇਆ ਕਿ ਵੀ ਇਹ ਭਾਰਤ ਕਾਸੇ ਜੋਗਾ ਨਹੀਂ ਹੈ, ਨਾ ਇਹ ਮਿਲੀਟੈਰਲੀ। ਉਹਦੇ 'ਚ ਅਸੀਂ 2020 ਗਲਵਾਨ ਵੈਲੀ ਦੇ ਵਿੱਚ ਇਹਨਾਂ ਦੀਆਂ ਜੁੱਤੀਆਂ ਦੇਖੀਆਂ, ਔਰ ਹੁਣ ਰਹਿੰਦੀ ਕਸਰ ਨਾ ਚਾਰਜ। ਔਰ ਉਸ ਤੋਂ ਕੁਛ ਅਰਸਾ ਬਾਅਦ ਹੀ ਈਵਨ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਇੱਕ ਹੋਰ ਜਿਹੜਾ ਆਰਗੇਨਾਈਜੇਸ਼ਨ ਉਹਨੂੰ ਆਕਸ ਕਿਹਾ। ਆਕਸ ਸੀ ਕਿ ਆਸਟ੍ਰੇਲੀਆ, UK ਔਰ US। ਸੋ ਮਤਲਬ ਆਲਰੇਡੀ ਫੌਜੀ ਲੈਵਲ ਤੋਂ ਇਹਦੀ ਜਿਹੜੀ ਯੂਸਫੁਲਨੈਸ ਕੋਈ ਚਾਈਨਾ ਨੂੰ ਘੇਰਨ ਲਈ ਸੀ, ਉਹ ਤਾਂ ਇੰਡੀਆ ਨੂੰ ਬਾਹਰ ਕੱਢ ਕੇ ਕਰ ਦਿੱਤਾ। ਉਹ ਜਿਹੜਾ ਹੁਣ ਜਿਹਨੂੰ ਹੁੰਦਾ ਹੈ ਕਿ ਵੀ ਮੁਰਦਾ ਜਿਹੜਾ ਹੈ ਉਹ ਅਜੇ ਦਫਨਾਇਆ ਨਹੀਂ ਗਿਆ ਕਬਰ 'ਚ, ਲੇਕਿਨ ਆਲਰੇਡੀ ਕੁਆਡ ਦੀ ਜਿਹੜੀ ਕੋਈ ਅਹਿਮੀਅਤ ਹੈ ਜੋ ਇਨੀਸ਼ੀਅਲੀ ਜੋ ਅਮਰੀਕਨ ਪਾਲਿਸੀ ਮੇਕਰ ਦੀ ਲਾਈਨ ਹੋਏਗੀ, ਉਹ ਤਾਂ ਉਦੋਂ ਹੀ ਡਿੱਗ ਪਈ ਸੀ ਜਦੋਂ ਕਿ ਅਮਰੀਕਾ ਨੇ ਜਿਹੜਾ ਅਮਰੀਕਾ, UK, ਆਸਟ੍ਰੇਲੀਆ ਦਾ ਅਲਾਇੰਸ ਆਕਸ ਬਣਾਇਆ। ਉਹਦੇ ਥੱਲੇ ਫਿਰ ਕੁਛ ਨਿਊਕਲੀਅਰ ਔਰ ਦੂਜਾ ਆਸਟ੍ਰੇਲੀਆ 'ਚ ਬੇਸ ਕਰਨ ਦੀ ਗੱਲ ਕੀਤੀ, ਦੂਸਰਾ ਤੀਸਰਾ ਕੀਤਾ। ਸੋ ਆਲਰੇਡੀ ਇਹ ਇੱਕ ਹੁਣ ਜਿਵੇਂ ਕੁਝ ਚੀਜ਼ਾਂ ਸਿੰਬੋਲਿਕ ਜਿਹੀਆਂ ਬਣ ਗਈਆਂ ਕਿ ਵੀ ਤੁਸੀਂ ਸਾਲ ਬਾਅਦ ਇਕੱਠੇ ਹੁੰਦੇ ਹੋ ਔਰ ਉਹਨੂੰ ਤੁਸੀਂ ਕਹਿੰਦੇ ਹੋ ਜੀ ਅਸੀਂ ਕੰਟੀਨਿਊ ਕਰ ਰਹੇ ਹਾਂ। ਸੋ ਜਿਹੜਾ ਟਰੰਪ ਦਾ ਗੁੱਸਾ ਵੀ ਹੈ ਮੋਦੀ ਦੇ ਨਾਲ, ਜਾਂ ਜਿਹਦੇ ਥੱਲੇ ਉਹ ਬਾਰ-ਬਾਰ ਹਿਊਮਿਲੇਟ ਕਰਦਾ ਹੈ। ਜਿਹੜਾ ਪਿਛਲਾ ਵਰ੍ਹਾ ਸੀ 2024 ਦਾ, ਜਿਹਦੇ 'ਚ ਕਿ ਕੁਆਡ ਦੀ ਮੀਟਿੰਗ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਘਰੇ ਰੱਖ ਲਈ ਸੀ ਡੈਲਾਵੇਅਰ ਦੇ ਵਿੱਚ, ਔਰ ਉਹਦੇ 'ਚ ਜ਼ਾਹਰ ਹੈ ਜਾਪਾਨ ਦਾ ਫੋਰਨ ਮਿਨਿਸਟਰ ਵੀ ਆਇਆ ਔਰ UK ਵਾਲਾ ਵੀ, ਔਰ ਮੋਦੀ ਵੀ ਉੱਥੇ ਆਇਆ ਉਸ ਪੀਰੀਅਡ 'ਚ ਹੀ, ਕਿਉਂਕਿ ਇਲੈਕਸ਼ਨ ਈਅਰ ਸੀ ਜਿਹੜਾ ਉਹ ਟਰੰਪ ਲੜ ਰਿਹਾ ਸੀ। ਟਰੰਪ ਨੇ ਤਾਂ ਟਵੀਟ ਕੀਤਾ ਆਪਣਾ ਉਹਦੇ 'ਤੇ ਆਪਣੇ ਜਿਹੜਾ ਸੋਸ਼ਲ ਅਕਾਊਂਟ ਹੈ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ ਐਂਡ ਆਈ ਐਮ ਐਂਕਸ਼ੀਅਸ ਟੂ ਮੀਟ ਹਿਮ। ਅਤੇ ਮੋਦੀ ਜੀ ਆਏ ਤਾਂ ਉਹਨਾਂ ਨੂੰ ਲੱਗਾ ਕਿ ਵੀ ਹੁਣ ਤਾਂ ਇਹਨੇ ਕਿਹੜਾ ਦੁਬਾਰਾ ਬਣਨਾ, ਉਹਨੇ ਟਾਈਮ ਨਹੀਂ ਦਿੱਤਾ ਉਹਨੂੰ ਮਿਲਣ ਦਾ। ਉਦੋਂ ਦਾ ਫਿਰ ਮੁੜ ਕੇ ਮੋਦੀ ਦੇ ਨਾਲ ਕੀ ਹੋ ਰਿਹਾ ਹੈ ਹੁਣ ਮੋਦੀ ਜਾਣਦਾ ਜਾਂ ਉਹਦੇ ਯਾਰ ਜਾਣਦੇ ਨੇ ਚੰਗੀ ਤਰ੍ਹਾਂ। ਸੋ ਇਵੇਂ ਹੀ ਹੁਣ ਜਿਹੜਾ ਜਦੋਂ ਜਿਸ ਦਿਨ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਹੁਣ ਵੇਲੇ, ਉੱਦਾਂ ਨਹੀਂ ਮਾਰਕੋ ਰੂਬੀਓ ਫੋਰਨ ਮਿਨਿਸਟਰ ਨੇ ਵੀ, ਔਰ ਉੱਦਾਂ ਨਹੀਂ ਉਹਨੇ, ਕਿਉਂਕਿ ਨੁਮਾਇੰਦੇ ਤਾਂ ਆਏ ਹੋਏ ਸੀ, ਮੋਦੀ ਨੂੰ ਤਾਂ ਸੱਦਿਆ ਨਹੀਂ ਸੀ ਓਥ ਟੇਕਿੰਗ ਵੇਲੇ। S ਜੈਸ਼ੰਕਰ ਸੀ, ਜਾਪਾਨ ਵਾਲਾ ਆਇਆ ਹੋਇਆ ਸੀ, ਦੂਜਾ ਉਹਨਾਂ ਦੇ ਨਾਲ ਇੱਕ ਮੀਟ ਕਰ ਲਈ ਸੀ। ਉਹਨਾਂ ਨੇ ਕਿਹਾ ਜੀ ਚਲੋ ਇਹ ਵੀ ਕੁਆਡ ਦਾ ਹੋ ਗਿਆ। ਹੁਣ ਇਸ ਕਿਸਮ ਦੀ ਕੋਈ ਏਜੰਡਾ ਨਹੀਂ ਹੈ, ਕੋਈ ਹੋਰ ਨਹੀਂ ਜਿਹਨੂੰ ਤੁਸੀਂ ਕਹੋ ਕਿ ਫਾਰਮੈਲਿਟੀ ਵਾਲੀ ਮੀਟ ਜਿਹਦੇ 'ਚ ਜ਼ਾਹਰ ਹੈ ਜਾਪਾਨ ਦੇ ਔਰ ਆਸਟ੍ਰੇਲੀਆ ਦੇ ਆਏ ਹੋਏ ਨੇ ਫੋਰਨ ਮਿਨਿਸਟਰ, ਉਹ ਸਟੇਟ ਡਿਪਾਰਟਮੈਂਟ 'ਚ ਅੱਜ ਰੱਖੀ ਹੋਈ ਸੀ 1 ਜੁਲਾਈ ਨੂੰ। ਔਰ ਜ਼ਾਹਰ ਹੈ ਕਿ ਵੀ ਇਸ ਦੇ ਵਿੱਚ S ਜੈਸ਼ੰਕਰ ਜਿਹੜਾ ਪਹਿਲਾਂ ਨਿਊਯਾਰਕ ਸੀ, ਇੱਥੇ ਵੀ ਉਹਨੇ ਜਿਹੜਾ 1-2 ਸਮਾਗਮਾਂ ਨੂੰ ਐਡਰੈਸ ਕੀਤਾ ਜਿਹਦਾ ਅਸੀਂ ਜ਼ਿਕਰ ਕਰਾਂਗੇ। ਪਰ ਅਸੀਂ ਇਹ ਦੇਖਦੇ ਹਾਂ ਕਿ ਵੀ ਉਸ ਦੇ ਵਿੱਚ 6 ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਵੀ ਉਹ ਹੁਣ ਕੋਈ ਮੌਕਾ ਜਿਹਦੇ 'ਚ ਇਹਨਾਂ ਦੀ ਜਿਹੜੀ ਹੈਜੇਮਨੀ ਨੂੰ ਚੈਲੰਜ ਕੀਤਾ ਜਾ ਸਕਦਾ ਉੱਥੇ ਪਹੁੰਚਦੇ ਨੇ। ਔਰ ਅੱਜ ਜਦੋਂ ਕਿ ਸਟੇਟ ਡਿਪਾਰਟਮੈਂਟ ਦੇ ਵਿੱਚ ਇਹ ਮੀਟਿੰਗ ਤੈਅ ਸੀ, ਬੜੇ ਜਿਹੜਾ ਪਾਵਰਫੁਲ ਢੰਗ ਦੇ ਨਾਲ ਖਾਲਿਸਤਾਨ ਦੇ ਝੰਡਿਆਂ ਨਾਲ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ, ਇਹਨਾਂ ਦਾ ਖਾਲਿਸਤਾਨ ਜ਼ਿੰਦਾਬਾਦ ਫਜ਼ਾ ਦੇ ਵਿੱਚ ਗੂੰਜਿਆ। ਔਰ ਆਦਰ ਕਿਉਂਕਿ S ਜੈਸ਼ੰਕਰ ਦੀ ਵਾਈਫ ਜਾਪਾਨੀ ਮੂਲ ਦੀ ਹੈ, ਬੱਚੇ ਦੋਨੋਂ ਅਮਰੀਕਨ ਸਿਟੀਜ਼ਨ ਨੇ ਔਰ ਵੈਸੇ ਹਿੰਦੂਤਵਾ ਦਾ ਪਾਠ ਪੜ੍ਹਾ ਰਹੇ ਨੇ। ਲੇਕਿਨ ਦੇਖਣ ਵਾਲੀ ਗੱਲ ਇਹ ਸੀ ਵੀ ਜਿਉਂ ਹੀ ਉਹਨਾਂ ਦੀਆਂ ਵਹੀਕਲਸ ਰੁਕੀਆਂ, ਬਹੁਤ ਜ਼ਿਆਦਾ ਸਿਕਿਉਰਿਟੀ ਦਾ ਪ੍ਰਬੰਧ ਸੀ, ਪਰ ਜਿਸ ਤੇਜ਼ੀ ਦੇ ਨਾਲ S ਜੈਸ਼ੰਕਰ ਦੀ ਵਾਈਫ ਛੱਡ ਕੇ ਦੌੜੀ ਕਾਰ 'ਚੋਂ ਨਿਕਲ ਕੇ, ਉਸ ਤੋਂ ਉਹ ਮੈਨੂੰ ਕਹਾਵਤ ਆ ਰਹੀ ਸੀ, ਕਹਿੰਦੇ ਜੀ ਕੀ ਮੁਸੀਬਤ ਸੀ ਜੀ, ਮਾਵਾਂ ਨੇ ਬੱਚੇ ਨਹੀਂ ਪਛਾਣੇ। ਉਹ ਮੈਂ ਕਿਹਾ ਉਹਨੂੰ ਘਰ ਵਾਲਾ ਨਹੀਂ ਪਛਾਣਿਆ ਗਿਆ, ਉਹ ਆਪਣਾ ਲੱਗ ਰਹੀ ਹੈ ਵੀ ਪਤਾ ਨਹੀਂ ਕੀ ਹੋਣਾ ਹੈ। ਹਾਲਾਂਕਿ ਇਹ ਹਮੇਸ਼ਾ ਹੀ ਸਾਡਾ ਕੋਈ ਵੀ ਐਸਾ ਪ੍ਰੋਟੈਸਟ ਕਦੇ ਵੀ ਅਮਰੀਕਾ 'ਚ ਨਹੀਂ ਐਸਾ ਹੋਇਆ ਜਿਹਦੇ 'ਚ ਕਦੇ ਵਾਇਲੈਂਸ ਹੋਈ ਹੋਏ। ਸੋ ਉਹ ਆਪਣੀ ਥਾਂ ਇਹ ਚੈਲੰਜ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਭਾਈ ਜਿਹੜਾ ਸਿੱਖਾਂ ਨੇ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਵਾਰ ਕ੍ਰਿਮੀਨਲ ਹੋ, ਔਰ S ਜੈਸ਼ੰਕਰ ਇਕੱਲਾ ਇਹੀ ਨਹੀਂ ਵੀ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਦਾ, ਜਿਹੜੀ ਸਟੇਟ ਇੱਕ ਰੋਗ ਸਟੇਟ ਹੈ ਔਰ ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਬਟ ਐਮਬੈਸੀਆਂ ਇਹਨਾਂ ਦੇ ਥੱਲੇ ਨੇ, ਫੋਰਨ ਮਿਨਿਸਟਰ ਦੇ ਹੁੰਦੇ ਆ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਕਿਲਿੰਗਸ ਹੋਈਆਂ ਨੇ ਤੇ S ਜੈਸ਼ੰਕਰ ਵਾਰ ਕ੍ਰਿਮੀਨਲ ਹੈ, ਜਿਵੇਂ ਕਿ ਸੰਜੇ ਵਰਮਾ ਕੈਨੇਡਾ 'ਚ ਹੈ, ਇੱਥੇ ਤਰਨਜੀਤ ਸਿੰਘ ਸੰਧੂ ਜਿਹੜਾ ਐਂਬੈਸਡਰ ਹੈ। ਕਿਉਂਕਿ ਸਾਰਾ ਕੁਝ ਜਿਹੜਾ ਜੇ ਕੋਈ 3-4 ਬੰਦੇ ਜਿਨ੍ਹਾਂ ਦੇ ਥੱਲੇ ਸਾਰਾ ਹੋਇਆ ਉਹਦੇ 'ਚ S ਜੈਸ਼ੰਕਰ ਹੈ, ਅਜੀਤ ਡੋਵਲ ਹੈ, ਅਮਿਤ ਸ਼ਾਹ ਹੈ, ਮੋਦੀ ਹੈ ਔਰ ਜ਼ਾਹਰ ਹੈ ਰਾਹ ਦਾ ਚੀਫ ਹੈ, ਔਰ ਇਹ ਸਾਰੇ ਵਾਰ ਕ੍ਰਿਮੀਨਲ ਨੇ। ਸੋ ਵਾਰ ਕ੍ਰਿਮੀਨਲਸ ਦੇ ਲਈ ਤਾਂ
ਮੈਸੇਜ ਇਹ ਸਾਡਾ ਬੜਾ ਕਲੀਅਰ ਹੈ। ਮੈਂ ਕੁਲਦੀਪ ਨਈਅਰ ਨੂੰ 1996 ਦੇ ਵਿੱਚ ਜਦੋਂ ਕਿ ਦੇਵ ਗੌੜਾ ਪ੍ਰਾਈਮ ਮਿਨਿਸਟਰ ਸੀ ਔਰ ਉਹ ਇੱਕ ਟੀਮ ਦੇ ਨਾਲ ਜਿਹਦੇ 'ਚ ਸੁਨੀਲ ਦੱਤ ਐਕਟਰ ਵੀ ਸੀ, ਕਿਰਨ ਬੇਦੀ ਵੀ ਸੀ, ਸ਼ਿਕਾਗੋ ਆਇਆ ਹੋਇਆ ਸੀ, ਮੈਂ ਕਿਹਾ ਸੀ ਕਿ ਵੀ ਇੱਕ ਗੱਲ ਤੁਸੀਂ ਯਾਦ ਰੱਖੋ, ਸਾਡਾ ਕਿਸੇ ਧਰਮ ਦੇ ਨਾਲ ਜਾਂ ਕੋਈ ਹਿੰਦੂਆਂ ਦੇ ਨਾਲ ਕੋਈ ਵੈਰ ਨਹੀਂ ਹੈ ਵੀ ਅਸੀਂ ਕੋਈ ਉਹਨਾਂ ਦੇ ਹਾਂ, ਲੇਕਿਨ ਜਿਹੜੇ ਵਾਰ ਕ੍ਰਿਮੀਨਲ ਨੇ ਇਹਨਾਂ ਨੂੰ ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ, ਕਿ ਵੀ ਇਹ ਜਿਹੜਾ ਸਾਡਾ ਵਾਰ ਕ੍ਰਿਮੀਨਲਸ ਨਾਲ ਹੈ। ਸੋ ਅਜੇ ਸਾਡਾ ਮੁਲਕ ਤਾਂ ਨਹੀਂ ਹੈ ਬਣਿਆ ਕਿ ਵੀ ਅਸੀਂ ਇਹਨਾਂ ਨੂੰ ਬੋਰੀਆਂ 'ਚ ਪਾ ਕੇ ਲਿਜਾਈਏ, ਉੱਥੇ ਟਰਾਇਲ ਕਰੀਏ ਜਿਵੇਂ ਨਾਜ਼ੀਆਂ ਦੇ ਕੀਤੇ ਗਏ ਔਰ ਹੈਂਗ ਕਰੀਏ, ਪਰ ਅਸੀਂ ਘੱਟੋ ਘੱਟ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਨੂੰ ਚੇਜ਼ ਕਰ ਸਕਦੇ ਔਰ ਇਹਨੂੰ ਐਗਜ਼ੈਕਟਲੀ ਇਵੇਂ ਚੇਜ਼ ਕੀਤਾ ਗਿਆ। ਔਰ ਜਿਵੇਂ ਹੁਣ ਜਦੋਂ ਕੋਈ ਕਹਿਣ ਨੂੰ ਪਰਪਸਫੁਲ ਨਹੀਂ ਹੁੰਦਾ ਤੇ ਤੁਸੀਂ ਜਿਵੇਂ ਅਬੜੀਆਂ ਟਬੜੀਆਂ ਮਾਰ ਦਿਓ। ਜੇ ਤੁਸੀਂ ਇਹਦੀ ਸਟੇਟਮੈਂਟ ਦੇਖੋ ਇਹਦੀ ਐਸ ਜੈ ਸ਼ੰਕਰ ਦੀ, ਤੇ ਉਹਦੇ 'ਚ ਉਹਨੇ ਜਿਹੜਾ ਸਾਂਝਾ ਬਿਆਨ ਦਿੱਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਮੈਂ ਸਾਰੀਆਂ ਹਾਲ ਦੀਆਂ ਘਟਨਾਵਾਂ ਨੂੰ ਦੇਖਦੇ ਹਾਂ, ਦਹਿਸ਼ਤਗਰਦੀ ਦੇ ਉੱਤੇ ਵੀ ਆਪਣੀ ਗੱਲ ਰੱਖਣਾ ਚਾਹੁੰਦਾ। ਹਾਲਾਂਕਿ ਕੁਆਡ ਦਾ ਕੋਈ ਦਾਇਰਾਕਾਰ ਹੀ ਨਹੀਂ ਹੈ ਦਹਿਸ਼ਤਗਰਦੀ ਜਾਂ ਦੂਜੇ, ਸਭ ਤੋਂ ਵੱਡੇ ਦਹਿਸ਼ਤਗਰਦ ਤੁਸੀਂ ਹੋ, ਤੁਸੀਂ ਜਵਾਬ ਦਿਓ ਟਰਾਂਸਨੈਸ਼ਨਲ ਰਿਪਰੈਸ਼ਨ ਲਈ, ਪਰ ਉਹਨੇ ਆਪਣੀਆਂ ਜਿਹੜਾ ਜ਼ਹਿਰੀਲਾ ਤੁਸੀਂ ਸਾਰਾ ਉਹ ਸਿਰਜਦੇ ਹੋ ਉਹ ਸਿਰਜਿਆ ਕਿ ਵੀ ਦੁਨੀਆ ਨੂੰ ਦਹਿਸ਼ਤਗਰਦੀ ਦੇ ਖਿਲਾਫ ਜ਼ੀਰੋ ਟੋਲਰੈਂਸ ਦਿਖਾਣੀ ਚਾਹੀਦੀ ਹੈ। ਮਿਸਟਰ ਐਸ ਜੈ ਸ਼ੰਕਰ ਜੀ ਜ਼ੀਰੋ ਟੋਲਰੈਂਸ ਦੇ ਆਏ ਨਾ, ਸਭ ਤੋਂ ਪਹਿਲਾਂ ਜਿਹੜਾ ਨਿਊਜ਼ ਹੈ, ਜਿਹੜਾ ਫਾਂਸੀ ਦਾ ਰੱਸਾ ਹੈ ਤੁਹਾਡੇ ਗਲ ਦੇ ਦੁਆਲੇ ਪਏਗਾ, ਕਿਉਂਕਿ ਤੁਸੀਂ ਸਭ ਤੋਂ ਵੱਡੇ ਟੈਰਰਿਸਟ ਹੋ। ਤੁਹਾਡੀ ਜਮਾਤ RSS, ਤੁਸੀਂ ਜਿਹੜੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, 35 ਸਿੱਖਾਂ ਦਾ ਵੀ ਅਸੀਂ ਹਿਸਾਬ ਲੈਣਾ ਤੁਹਾਡੇ ਤੋਂ, ਜਿਹੜਾ ਤੁਸੀਂ ਫਾਲਸ ਫਲੈਗ ਆਪਰੇਸ਼ਨ ਚਿੱਠੀ ਸਿੰਘਪੁਰਾ ਦੇ ਵਿੱਚ ਕੀਤਾ ਸੀ, ਜੋ ਕੁਝ ਤੁਸੀਂ ਹੁਣ ਪਹਿਲਗਾਮ 'ਚ ਆਪਣੇ ਤੁਸੀਂ ਹਿੰਦੂ 28 ਮਾਰ ਕੇ ਜਿਹੜਾ ਉਹਨੂੰ ਪਾਕਿਸਤਾਨ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਹਿ ਰਿਹਾ ਦੇਖੋ ਇਹ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ। ਔਰ ਜਿਹੜੇ ਦਹਿਸ਼ਤਗਰਦੀ ਦੇ ਪੀੜਤ ਲੋਕ ਨੇ ਤੇ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੂੰ ਇੱਕੋ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਹੁਣ ਕੌਣ ਇੱਕੋ ਨਜ਼ਰੀਏ ਤੋਂ ਦੇਖਦਾ? ਵਿਕਟਮ ਤਾਂ ਵਿਕਟਮ ਨੇ, ਵਿਕਟਮ ਤੁਹਾਡੇ ਸਟੇਟ ਟੈਰਰਿਜ਼ਮ ਦੇ। ਫਿਰ ਉਹਨੇ ਕਿਹਾ ਜਿਹੜੀ ਗੱਲ ਐਸ ਜੈ ਸ਼ੰਕਰ ਵੀ ਕਹਿ ਰਿਹਾ ਉੱਥੇ ਕੁਆਡ 'ਚ, ਜਿਸ ਤੋਂ ਅਸੀਂ ਇੱਕ ਲਾਸਟ ਆਪਣੇ ਪ੍ਰੋਗਰਾਮ 'ਚ ਥਰਸਡੇ ਦੇ 'ਚ ਇਹ ਸੈਗਮੈਂਟ ਕੀਤਾ ਸੀ ਕਿ ਕੀ ਭਾਰਤ ਪਾਕਿਸਤਾਨ ਦੇ ਵਿੱਚ ਦੁਬਾਰਾ ਜੰਗ ਦੀਆਂ ਸੰਭਾਵਨਾਵਾਂ ਨੇ, ਜਿਸ ਤੇਜ਼ੀ ਨਾਲ ਭਾਰਤ ਅਸਲਾ ਖਰੀਦ ਰਿਹਾ ਹੈ ਜਾਂ ਜਿਸ ਢੰਗ ਨਾਲ ਆਪਣਾ ਇਹ ਨੈਰੇਟਿਵ ਬਿਲਡ ਕਰ ਰਹੇ ਨੇ, ਕਿਉਂਕਿ ਇਸ ਕੁਆਡ ਦੇ ਉਸ ਮੌਕੇ ਦੇ ਉੱਤੇ ਵੀ ਐਸ ਜੈ ਸ਼ੰਕਰ ਕਹਿੰਦਾ ਕਿ ਭਾਰਤ ਨੂੰ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ ਦਾ ਪੂਰਾ ਹੱਕ ਹੈ ਔਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਿਭਾਵਾਂਗੇ ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਸਾਥੀ ਕੁਆਡ ਦੇ ਜਿਹੜੇ ਨੇ ਇਸ ਗੱਲ ਨੂੰ ਸਮਝਣਗੇ ਔਰ ਇਸ ਦਾ ਸਨਮਾਨ ਕਰਨਗੇ। ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਨੈਰੇਟਿਵ ਪ੍ਰੀ ਬਿਲਟ ਕਰ ਰਹੇ ਨੇ ਕਿ ਕੱਲ ਨੂੰ ਕੋਈ ਹੋਰ ਫਾਲਸ ਫਲੈਗ ਆਪਰੇਸ਼ਨ ਕਰਕੇ ਕਿਉਂਕਿ ਇਸ ਵੇਲੇ ਲੋਕਾਂ ਸਾਹਮਣੇ ਬੜੀ ਬੁਰੀ ਤਰ੍ਹਾਂ ਨੰਗੇ ਹੋਏ ਨੇ, ਆਪਣੇ ਲੋਕਾਂ 'ਚ ਵੀ ਕਿੱਥੇ ਤਾਂ ਇਹ ਉਹਦੇ 'ਚੋਂ ਬਿਹਾਰ ਦੀਆਂ ਉਹਦੀ ਵਿਕਟਰੀ ਕੱਢਣਾ ਚਾਹੁੰਦੇ ਸੀ, ਭਾਰਤ 'ਚ ਆਪਣੀ ਫੇਲਿਅਰ ਨੂੰ ਲੁਕਾਉਣਾ ਚਾਹੁੰਦੇ ਸੀ, ਪਰ ਹਾਲ ਇਹ ਹੈ ਵੀ ਕਦੇ ਇਹਨਾਂ ਦਾ 에ਅਰ ਫੋਰਸ ਦਾ ਇੱਕ ਹੈੱਡ ਜਾ ਕੇ ਸਿੰਗਾਪੁਰ 'ਚ ਇੰਟਰਵਿਊ ਦਿੰਦਿਆਂ ਕੋਈ ਗੱਲ ਕਹਿ ਦਿੰਦਾ ਹੈ। ਇੱਕ ਹੁਣ ਨੇਵਲ ਲੈਵਲ ਦਾ ਕੈਪਟਨ ਜਿਹੜਾ ਸ਼ਾਇਦ ਇੰਡੋਨੇਸ਼ੀਆ 'ਚ ਕਿ ਕਿੱਥੇ ਸੀ, ਉਹਨੇ ਇੱਕ ਉਹਦੀ ਆਡੀਓ ਘੁੰਮ ਰਹੀ ਹੈ, ਉਹਨੇ ਇੱਕ ਸੈਮੀਨਾਰ ਦੇ ਵਿੱਚ ਕਿਹਾ ਕਿ ਸਾਡੇ ਜਹਾਜ਼ ਤਾਂ ਡਿੱਗੇ ਨੇ ਔਰ ਉਹਨੇ ਕਿਹਾ ਵੀ ਕਿਉਂਕਿ ਸਾਡੇ ਹੱਥ ਜਿਹੜੇ ਨੇ ਬੰਨ੍ਹ ਦਿੱਤੇ ਸੀ ਪੋਲੀਟੀਸ਼ੀਅਨਸ ਨੇ ਵੀ ਅਸੀਂ ਕੁਝ ਨਹੀਂ ਕਰਨਾ। ਨਾਲ ਦੀ ਨਾਲੇ ਚੱਲ ਰਿਹਾ ਸੀ ਕਿ ਮੋਦੀ ਨੇ ਕਿਹਾ ਜੀ ਹਮਨੇ ਫੌਜ ਕੋ ਖੁੱਲੀ ਛੂਟ ਦੇ ਦੀ ਹੈ ਵੀ ਜੋ ਮਰਜ਼ੀ ਕਰੇ। ਹੁਣ ਇਹ ਸਾਰਾ ਜਦੋਂ ਕਿ ਇਹਨਾਂ ਦਾ ਕਨਫਲਿਕਟ ਚੱਲ ਰਿਹਾ ਹੈ, ਇਹਨਾਂ ਨੂੰ ਆਪਣਾ ਜੇ ਇਹ ਸਮਝਦੇ ਨੇ ਵੀ ਲੋਕਾਂ 'ਚ ਅਸੀਂ ਆਪਣਾ ਦੁਬਾਰਾ ਵਕਾਰ ਕਾਇਮ ਕਰਨਾ ਤਾਂ ਸਾਨੂੰ ਕੁਛ ਨਾ ਕੁਛ ਕਰਨਾ ਹੋਏਗਾ। ਸੋ ਇਹ ਮੈਨੂੰ ਲੱਗਦਾ ਹੈ ਕਿ ਵੀ ਉਸ ਦੇ ਲਈ ਉਹ ਮਾਹੌਲ ਬਣਾ ਰਹੇ ਨੇ ਔਰ ਇਸ ਦੇ ਵਿੱਚ ਉਹਨੇ ਜਿਹੜਾ ਕਿਉਂਕਿ ਇਹੀ ਗੱਲ ਰਾਜਨਾਥ ਸਿੰਘ ਵੀ ਅਸੀਂ ਗੱਲ ਕਰਾਂਗੇ, ਉਹ ਵੀ ਉਹਨੇ 20 ਮਿੰਟ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨਾਲ ਗੱਲਬਾਤ ਕੀਤੀ, ਉਹਦੇ 'ਚ ਵੀ ਉਹਨੇ ਇਹੀ ਕਿਹਾ। ਔਰ ਫਿਰ ਜਿਹੜੀਆਂ ਜੇ ਐਸ ਜੈ ਸ਼ੰਕਰ ਦੀਆਂ ਤੁਸੀਂ ਸਟੇਟਮੈਂਟਸ ਦੇਖਦੇ ਹੋ ਕੁਆਡ ਦੇ ਵਿੱਚ, ਉਹ ਕਹਿੰਦਾ ਹੈ ਮੋਰ ਫੋਕਸਡ ਕੁਆਡ ਵਿਲ ਹੈਲਪ ਡਿਲੀਵਰ ਬੈਟਰ। ਔਰ ਫਿਰ ਉਹਨੇ ਕਿਹਾ ਜੀ ਸਾਡਾ ਹਰ ਹੱਕ ਹੈ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਡਿਫੈਂਡ ਕਰੀਏ। ਔਰ ਨਾਲ ਦੀ ਨਾਲ ਈਵਨ ਨਿਊਯਾਰਕ ਦੀ UN ਦੇ ਵਿੱਚ ਵੀ ਬੋਲਦੇ ਆ, ਜਿਹੜਾ ਇਹ ਪਹਿਲਾਂ ਇੱਥੋਂ ਨਿਊਯਾਰਕ ਤੋਂ ਹੀ ਗਿਆ ਔਰ ਇੱਕ ਫੰਕਸ਼ਨ ਜਿਹੜਾ ਕਿ ਇੱਕ ਮੈਗਜ਼ੀਨ ਸ਼ਾਇਦ ਨਿਊਜ਼ ਵੀਕ ਵਾਲਿਆਂ ਨੇ ਆਰਗੇਨਾਈਜ਼ ਕੀਤਾ,
ਉਸ ਦੇ ਵਿੱਚ ਵੀ ਬੋਲਦਿਆਂ ਇਹਨੇ ਕਿਹਾ ਕਿ ਵੀ no impunity to terrorists, not yielding to nuclear blackmail। ਔਰ ਇਹ ਸਾਰਾ ਮਾਹੌਲ ਹਾਲਾਂ ਚੈਲੰਜ ਹੋਇਆ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ, ਔਰ ਕੱਢਣ ਪਾਉਣ ਨੂੰ ਤਾਂ ਕੁਛ ਹੈ ਨਹੀਂ ਸੀ, ਲੇਕਿਨ ਇਹ ਜਿਹੜਾ ਅਲਟਰਨੇਟ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਅਸੀਂ ਸਾਡੇ ਕੋਲ ਰਾਈਟ ਟੂ ਡਿਫੈਂਡ ਹੈ, ਇਸ ਚੋਂ ਪਾਕਿਸਤਾਨ ਦੇ ਵਿੱਚ ਵੀ ਇਹ ਚਰਚਾ ਹੈ ਕਿ ਭਾਰਤ ਕੋਈ ਨਾ ਕੋਈ ਇਸ ਕਿਸਮ ਦਾ ਫਾਲਸ ਫਲੈਗ ਕਰਕੇ ਦੁਬਾਰਾ ਵੀ ਹਮਲਾ ਕਰਨ ਦੀ ਦਿਲਵਦੀ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਨੇ ਪਹਿਲਗਾਮ ਘਟਨਾ ਦੇ ਖਿਲਾਫ ਹੁਣ ਨਵਾਂ ਬਿਰਤਾਂਤ ਸਿਰਜਿਆ ਹੈ। ਨਿਊਯਾਰਕ ਵਿੱਚ ਬੋਲਦਿਆਂ ਅਜੈ ਸ਼ੰਕਰ ਨੇ ਕਿਹਾ ਕਿ ਪਹਿਲਗਾਮ ਦਾ ਦਹਿਸ਼ਤਗਰਦ ਹਮਲਾ ਭਾਰਤ ਦੇ ਖਿਲਾਫ ਆਰਥਿਕ ਜੰਗ ਹੈ ਤਾਂ ਕਿ ਕਸ਼ਮੀਰ ਵਿੱਚ ਟੂਰਿਸਟ ਨਾ ਜਾ ਸਕਣ। ਇਸ ਨੂੰ ਕਹਿੰਦੇ ਨੇ ਕਿ ਵਕਤੋਂ ਖੂੰਜੀ ਡੂਮਣੀ ਬੋਲੇ ਆਲ ਪਤਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅੱਜ ਦੀਆਂ ਜੰਗਾਂ ਜੰਗ ਦੇ ਮੈਦਾਨ 'ਚ ਲੜੀਆਂ ਜਿੱਤੀਆਂ ਹਾਰੀਆਂ ਨਹੀਂ ਜਾਂਦੀਆਂ, ਵੱਡੀ ਲੜਾਈ ਨੈਰੇਟਿਵ ਦੀ ਹੈ। ਤੇ ਜਦੋਂ ਕੋਈ ਨੈਰੇਟਿਵ ਬਿਲਟ ਹੋ ਰਿਹਾ ਹੁੰਦਾ ਹੈ, ਬੇਸ਼ੱਕ ਪੋਸਟ ਨੈਰੇਟਿਵ ਹੀ ਜੰਗ ਹੋਣਾ ਹੋਏ, ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਹੁਣ ਇਹ ਦੁਨੀਆ ਨੂੰ ਕੀ ਪਰੋਸਣਗੇ। ਸੋ ਜ਼ਾਹਰ ਹੈ ਵੀ ਇਹਨਾਂ ਦਾ ਜਿਹੜਾ ਅਟੈਂਪਟ ਸੀ 22 ਅਪ੍ਰੈਲ ਨੂੰ ਪਹਿਲਗਾਮ 'ਚ ਬੜੇ ਆਰਕੈਸਟ੍ਰੇਟਡ ਤਰੀਕੇ ਦੇ ਨਾਲ ਦਹਿਸ਼ਤਗਰਦੀ ਦਾ, ਔਰ ਉਸ ਤੋਂ ਬਾਅਦ ਪਾਕਿਸਤਾਨ ਨੂੰ ਜਿਹੜਾ ਬਲੇਮ ਦੇ ਕੇ ਫਿਰ ਅਸੀਂ 7, 8, 9, 10 ਮਈ ਨੂੰ ਅਟੈਕ, ਅਸੀਂ 9 ਉਹਨਾਂ ਦੇ ਦਹਿਸ਼ਤਗਰਦ ਟਿਕਾਣੇ ਬਰਬਾਦ ਕਰਤੇ, ਫਲਾਣਾ ਤੇ ਟਮਕਾ, ਫਿਰ ਪੂਰੇ ਡੈਲੀਗੇਸ਼ਨ ਬਾਹਰ ਭੇਜੇ 39 ਮੁਲਕਾਂ ਦੇ ਵਿੱਚ। ਉਹ ਵਿਕਿਆ ਨਹੀਂ। ਇੱਕ ਵੀ ਮੁਲਕ ਜਾਂ ਜਿੱਥੇ ਵੀ ਇਹਨਾਂ ਦਾ ਡੈਲੀਗੇਸ਼ਨ ਗਿਆ, ਉਹਨਾਂ ਦਾ ਕੋਈ ਸੈਕਟਰੀ ਆਫ ਸਟੇਟ ਜਾਂ ਉਹਨਾਂ ਦੇ ਕਿਸੇ ਮਿਨਿਸਟਰ ਨੇ ਇਹਨਾਂ ਨਾਲ ਕੋਈ ਪ੍ਰੈਸ ਕਾਨਫਰੰਸ ਕਰਕੇ ਇਹ ਇੰਡੀਆ ਨੂੰ ਇਹ ਨਹੀਂ ਕਿਹਾ ਕਿ ਜੀ ਇੰਡੀਆ ਇੱਕ ਵਿਕਟਮ ਹੈ, ਕਿਉਂਕਿ ਹਰ ਮੁਲਕ ਦੀਆਂ ਆਪਣੀਆਂ ਏਜੰਸੀਆਂ, ਆਪਣੇ ਨੈਟਵਰਕ ਨੇ। ਉਹਨਾਂ ਨੂੰ ਵੀ ਪਤਾ ਸੀ ਵੀ ਇਹ ਇੱਕ ਫਾਲਸ ਫਲੈਗ ਆਪਰੇਸ਼ਨ ਹੈ ਔਰ ਇਹ ਅਦਰਵਾਈਜ਼ ਹੈ। ਈਵਨ ਅਮਰੀਕਾ ਨੇ ਵੀ ਜਿਸ ਲੈਵਲ ਤੱਕ ਰਾਦਰ ਟਰੰਪ ਨੇ ਜਿਹੜਾ ਪੀਸ ਕਰਾਉਣ ਦੀ ਗੱਲ ਤਾਂ ਕੀਤੀ ਕਿ ਭਾਈ ਲੱਖਾਂ ਲੋਕ ਮਰ ਜਾਣੇ ਸੀ, ਇਹ ਉਹ, ਹਾਲਾਂ 18 ਵਾਰ ਟਰੰਪ ਇਸ ਨੂੰ ਰਿਪੀਟ ਕਰ ਚੁੱਕੇ ਨੇ। ਹੁਣ ਇੱਕ ਪਾਸੇ ਤਾਂ ਜਿਹੜਾ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਵੈਨਮਸ ਟਾਇਰੇਡ ਹੈ, ਜ਼ਹਿਰੀਲਾ ਜਿਹੜਾ ਉਹ ਮੂੰਹ ਬੰਦ ਕੀਤਾ ਹੀ ਨਹੀਂ ਹੈ, ਉਹ ਤਾਂ ਜਾਰੀ ਹੈ ਪੂਰੇ ਜ਼ੋਰ ਸ਼ੋਰ ਦੇ ਨਾਲ। ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ,
ਲੇਕਿਨ ਹੁਣ ਜਦੋਂ ਕਿ ਰਾਜਨਾਥ ਸਿੰਘ ਨੇ ਜਿਹੜਾ ਆਲਮੋਸਟ 20 ਮਿੰਟ ਦੀ ਗੁਫ਼ਤਗੂ ਜਿਹੜੀ ਹੈ ਉਹ ਅਮਰੀਕਨ ਸੈਕਟਰੀ ਆਫ ਡਿਫੈਂਸ ਦੇ ਨਾਲ ਵੀ ਕੀਤੀ ਹੈ, ਉਸ ਦੇ ਵਿੱਚ ਵੀ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਉਹ ਹਥਿਆਰ ਕਿ ਅਪਾਚੀ ਹੈਲੀਕਾਪਟਰ ਤੇ ਡਿਲੀਵਰ ਕਰੋ ਤੇ ਫਲਾਣਾ ਟਾਟਾ ਜਿਹੜਾ ਬਣਾ ਰਿਹਾ ਉਹ ਡਿਲੀਵਰ ਕਰੋ। ਹੁਣ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਗੱਲ ਬਾਰ-ਬਾਰ ਐਸ ਜੈ ਸ਼ੰਕਰ ਨੇ, ਇੱਕ ਤਾਂ ਅਸੀਂ ਕੁਆਡ ਦਾ ਜ਼ਿਕਰ ਕੀਤਾ, ਉਹਨੇ ਕੀ ਕਿਹਾ, ਪਰ ਉਹਦਾ 3 ਦਿਨ ਦੀ ਵਿਜ਼ਿਟ ਸੀ, 2 ਦਿਨ ਉਹਨੇ ਆਲਮੋਸਟ ਨਿਊਯਾਰਕ 'ਚ ਗੁਜ਼ਾਰੇ ਨੇ, ਔਰ ਅੱਜ ਤੋਂ ਹੀ ਪਾਕਿਸਤਾਨ ਦਾ ਐਜ਼ ਏ ਪ੍ਰੈਜ਼ੀਡੈਂਸੀ, ਐਜ਼ ਏ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਜਿਹੜਾ ਪੀਰੀਅਡ ਆ ਉਹ ਸ਼ੁਰੂ ਹੋਇਆ। 15 ਮੈਂਬਰੀ UN ਸਿਕਿਉਰਿਟੀ ਕੌਂਸਲ ਦਾ ਪਾਕਿਸਤਾਨ ਮੈਂਬਰ ਹੈ, ਇਲੈਕਟਿਡ ਮੈਂਬਰ ਹੈ। 193 ਮੁਲਕਾਂ 'ਚੋਂ ਸ਼ਾਇਦ 180 ਮੁਲਕਾਂ ਨੇ ਪਾਕਿਸਤਾਨ ਦੇ ਹੱਕ 'ਚ ਵੋਟ ਪਾਈ ਸੀ। ਸੋ ਉਹ ਸ਼ੋਅ ਵੀ ਕਰਦਾ ਵੀ ਗ੍ਰਾਸ ਰੂਟ ਸਪੋਰਟ ਕਿੰਨੀ ਹੈ। ਪਰ ਇਹਨਾਂ ਨੇ ਠੀਕ ਪ੍ਰੈਜ਼ੀਡੈਂਸੀ ਸ਼ੁਰੂ ਹੋਣ ਤੋਂ 1 ਦਿਨ ਪਹਿਲਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਇੰਡੀਆ ਦਾ ਪਰਮਾਨੈਂਟ ਮਿਸ਼ਨ ਹੈ, ਉਹਨਾਂ ਨੇ ਇੱਕ ਐਗਜ਼ੀਬਿਸ਼ਨ ਦੇ ਨਾਂ ਥੱਲੇ ਜਿਹੜਾ ਹੈ ਉਹ ਉਸ ਕਿਸਮ ਦਾ ਪ੍ਰਪੰਚ ਰਚਿਆ, ਔਰ ਉਸ ਦਾ ਉਹਨਾਂ ਨੇ ਐਗਜ਼ੀਬਿਸ਼ਨ ਦਾ ਨਾਂ ਰੱਖਿਆ ਹਿਊਮਨ ਕਾਸਟ ਆਫ ਟੈਰਰਿਜ਼ਮ। ਇਹ ਯੂਨਾਈਟਿਡ ਨੇਸ਼ਨਸ ਹੈੱਡਕੁਆਟਰ ਦੇ ਵਿੱਚ ਉਹਨਾਂ ਨੇ ਲਾਈ ਹਿਊਮਨ ਕਾਸਟ ਆਫ ਟੈਰਰਿਜ਼ਮ ਦੇ ਨਾਂ ਥੱਲੇ, ਔਰ ਉਹਦੇ 'ਚ ਮੁੱਖ ਬੁਲਾਰੇ ਦੇ ਤੌਰ 'ਤੇ ਜਿਹੜਾ ਐਸ ਜੈ ਸ਼ੰਕਰ ਜੋ ਉਹਨੇ ਕਿਹਾ ਉਹ ਉਹਨਾਂ ਨੇ ਹੈਡਲਾਈਨ ਲਾਈ ਹੋਈ ਹੈ ਇਹਨਾਂ ਦੀ ਨਿਊਜ਼ ਏਜੰਸੀ PTI ਨੇ, ਪ੍ਰੈਸ ਟਰਸਟ ਆਫ ਇੰਡੀਆ, ਨੋ ਇੰਪਿਊਨਿਟੀ ਟੂ ਟੈਰਰਿਸਟ, ਨੋ ਯੀਲਡਿੰਗ ਟੂ ਨਿਊਕਲੀਅਰ ਬਲੈਕਮੇਲ। ਹੁਣ ਇਹ ਨਵੀਂ ਟਰਮ ਇੱਕ ਐਡ ਇਹਨਾਂ ਨੇ ਕੀਤੀ ਹੈ ਕਿ ਜੀ ਅਸੀਂ ਨਿਊਕਲੀਅਰ ਬਲੈਕਮੇਲ ਤੋਂ ਨਹੀਂ ਡਰਦੇ। ਹੁਣ ਰੀਜ਼ਨ ਕਿਉਂਕਿ ਟਰੰਪ ਨੇ ਵੀ ਇਹ ਕਿਹਾ ਕਿ ਭਾਈ ਜੇ ਨਾ ਰੁਕਵਾਉਂਦਾ ਮੈਂ ਇਹ ਲੜਾਈ ਤੇ ਤਾਂ ਨਿਊਕਲੀਅਰ ਹੋ ਜਾਣੀ ਸੀ। ਹੁਣ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਅਸੀਂ ਕਰਨਾ ਹੀ ਕਰਨਾ। ਇਹਦਾ ਮਤਲਬ ਇਹ ਹੈ ਵੀ ਜਾਂ ਤਾਂ ਇਹ ਅਕਲ ਦੇ ਤਾਂ ਅੰਨੇ ਹੈ ਹੀ ਨੇ, ਅਦਰਵਾਈਜ਼ ਤੁਸੀਂ ਕੋਈ ਵੀ ਇਸ ਕਿਸਮ ਦੀ, ਜਦੋਂ ਤੁਹਾਡਾ ਪਾਕਿਸਤਾਨ ਨਾਲ ਮੁਕਾਬਲਾ ਕੀ ਹੈ ਇੰਡੀਆ ਦਾ, ਤੁਸੀਂ 8 ਗੁਣਾ ਵੱਡੀ ਤੁਹਾਡੀ ਆਬਾਦੀ, ਇਲਾਕਾ, ਦੂਜਾ ਤੀਜਾ, ਤੁਸੀਂ ਉਹ ਐਸੇ ਉਸ ਦਾਇਰਾ ਕਿਉਂਕਿ ਜਿਹੜਾ ਸੋ ਕਾਲਡ ਅਖੰਡ ਭਾਰਤ ਦੇ ਨਾਂ ਥੱਲੇ ਜਾਂ ਹਿੰਦੂਤਵਾ ਦੇ ਨਾਂ ਥੱਲੇ ਜਿਹੜੀ ਨਫ਼ਰਤ ਹੈ, ਇਹ ਨਫ਼ਰਤ ਬੋਲਦੀ ਹੈ। ਅਦਰਵਾਈਜ਼ ਪਾਕਿਸਤਾਨ ਇਹ ਵੀ ਕਿਵੇਂ ਹੋ ਸਕਦਾ ਵੀ ਤੁਹਾਡੇ ਸਾਰੇ ਹੀ ਨੇਬਰ ਤੁਹਾਡੇ ਦੁਸ਼ਮਣ ਹੋਣ। ਪਾਕਿਸਤਾਨ ਵੀ, ਬੰਗਲਾਦੇਸ਼ ਦਾ ਤੁਸੀਂ ਬਣਾਇਆ ਪਾਕਿਸਤਾਨ ਨੂੰ ਤੋੜ ਕੇ, ਸ੍ਰੀਲੰਕਾ ਵੀ, ਈਵਨ ਭੂਟਾਨ ਵੀ ਹੱਥਾਂ 'ਚ, ਨੇਪਾਲ ਜਿਹੜਾ ਲੈਂਡ ਲੌਕਡ ਹੈ। ਇਹ ਸ਼ੋਅ ਕਰਦਾ ਵੀ ਬਿਮਾਰੀ ਕਿਤੇ ਹੋਰ ਨਹੀਂ ਹੈ, ਬਿਮਾਰੀ ਇਹਨਾਂ ਨੂੰ ਹੀ ਹੈ। ਬਿਲਕੁਲ। ਔਰ ਇਹਨਾਂ ਦੇ ਅੰਦਰ ਨਫ਼ਰਤ ਦੀ ਔਰ ਉਸ ਹਉਮੈ ਦੀ ਔਰ ਮੈਗਲੋਮਾਨੀਆ ਔਰ ਝੂਠ ਦੇ ਉੱਤੇ ਤੁਸੀਂ ਜਿਹੜਾ ਉਹ ਸਾਰਾ ਮੋਬਰਿੰਗ ਕੀਤਾ ਹੋਇਆ। ਹੁਣ ਜਿਹੜਾ ਐਸ ਜੈ ਸ਼ੰਕਰ ਇਸ ਜਿਹੜਾ ਐਗਜ਼ੀਬਿਸ਼ਨ ਸੋ ਕਾਲਡ ਹੈ ਉਸ ਦੇ ਵਿੱਚ ਉਹ ਇਹ ਕਹਿੰਦਾ ਕਿ ਜੀ ਅਸੀਂ ਇਹ ਹੁਣ ਮੈਸੇਜ ਦੁਨੀਆ ਨੂੰ ਦੇ ਦਿੱਤਾ ਹੈ ਕਿ ਅਸੀਂ ਬਿਲਕੁਲ ਕੋਈ ਨਿਊਕਲੀਅਰ ਬਲੈਕਮੇਲ ਤੇ ਕਿਸੇ ਤੋਂ ਨਹੀਂ ਘਬਰਾਵਾਂਗੇ, ਜਾਂ ਅਸੀਂ ਉਸ ਦਾ ਕੋਈ ਵੀ ਹੈਵ ਸਿੰਸ ਸੀਨ ਦੈਟ ਹੈਪਨ, ਔਰ ਜੋ ਰਿਸਪੌਂਸ ਜ਼ਰੂਰੀ ਹੈ ਅਸੀਂ ਉਹ ਦਿਆਂਗੇ। ਸਟਰੋਂਗ ਕੰਡੈਮਨੇਸ਼ਨ ਨਾਲ ਗੱਲ ਨਹੀਂ ਬਣਨੀ। ਔਰ ਇਹ ਜਿਹੜਾ ਪਹਿਲਗਾਮ ਦਾ ਐਕਟ ਜਿਹੜਾ ਹੌਰੀਫਿਕ ਐਕਟ ਆਫ ਟੈਰਰਿਜ਼ਮ ਸੀ, ਔਰ ਇਸ ਦੇ ਲਈ ਜਿਹੜੇ ਦੋਸ਼ੀ ਨੇ ਉਹ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏਗਾ। ਬ੍ਰੌਟ ਹੈ ਕਿੱਥੇ ਨੇ ਦੋਸ਼ੀ ਜੀ? ਤੁਸੀਂ ਪਾਕਿਸਤਾਨ 'ਤੇ ਅਟੈਕ ਕੀਤਾ, ਪਾਕਿਸਤਾਨ ਨੇ ਕਰਾਇਆ। ਕੁਛ ਦਿਨ ਪਹਿਲਾਂ 4 ਬੰਦੇ ਫੜੇ ਕਿ ਜੀ ਇਹਨਾਂ ਨੇ ਕੀਤਾ। ਉਹਨਾਂ ਕੋਲ ਵੀ ਇਹ ਤਾਂ ਬੇਗੁਨਾਹ ਨੂੰ ਫੜ ਕੇ ਉਹਨਾਂ ਦੇ ਉੱਤੇ ਜਿਹੜੀ ਇਸ ਕਿਸਮ ਦੀ ਲਾਈਨ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਜ਼ੀਰੋ ਟੋਲਰੈਂਸ ਫॉर ਟੈਰਰਿਜ਼ਮ, ਦ ਵਰਲਡ ਮਸਟ ਕਮ ਟੂਗੈਦਰ on some basic concepts, no impunity to terrorists, no treating them as proxies and no yielding to the nuclear blackmail। ਇੱਕੋ ਸਾਚ 3 ਚੀਜ਼ਾਂ ਕਿ ਜੀ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ, ਅਸੀਂ ਬਿਲਕੁਲ ਪ੍ਰੌਕਸੀ ਵਾਰ ਨਹੀਂ ਕਰਾਂਗੇ, ਜਿਹੜਾ ਉਹਨੂੰ ਟੋਲਰੇਟ ਨਹੀਂ ਕਰਾਂਗੇ, ਅਸੀਂ ਬਿਲਕੁਲ ਨਿਊਕਲੀਅਰ ਬਲੈਕਮੇਲ 'ਚ ਨਹੀਂ ਆਵਾਂਗੇ, ਜਾਂ ਦੂਜੇ ਨਿਊਕਲੀਅਰ ਬਲੈਕਮੇਲ ਨਹੀਂ। ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ। ਔਰ ਜੇ ਤੁਸੀਂ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਟੈਪ ਰੱਖਦੀਆਂ ਨੇ ਕਿ ਕਿਹਦੇ ਕੋਲ ਕਿੰਨੇ ਨੇ, ਪਾਕਿਸਤਾਨ ਦੇ ਕੋਲ ਮਿਸਲ ਸਿਸਟਮ ਤੁਹਾਡੇ ਤੋਂ ਸਫਿਸਟੀਕੇਟ ਹੈ, ਇੰਡੀਆ ਤੋਂ ਡਿਲੀਵਰੀ ਸਿਸਟਮ ਹੈ, ਔਰ ਉਹਨਾਂ ਦਾ ਜਿਹੜਾ ਨਿਊਕਲੀਅਰ ਸਟਾਕ ਪਾਇਲ ਹੈ ਭਾਰਤ ਨਾਲੋਂ ਜ਼ਿਆਦਾ ਹੈ। ਤੇ ਜੇ ਅਜੇ ਵੀ ਇਸ ਭੁਲੇਖੇ 'ਚ ਇਹਨਾਂ ਨੇ ਰਹਿਣਾ ਹੈ ਔਰ ਇਹਨਾਂ ਨੇ ਕੋਈ ਇਸ ਕਿਸਮ ਦੀ ਹਰਕਤ ਕਰਨੀ ਹੈ ਤੇ ਫਿਰ ਇਸ ਦੇ ਲਈ ਇਹਦਾ ਖਮਿਆਜ਼ਾ ਭੁਗਤਣ ਦੇ ਲਈ ਇਹ ਤਿਆਰ ਰਹਿਣ। ਔਰ ਇਸ ਸਾਰੀ ਜਿਹੜਾ ਸੋ ਕਾਲਡ ਐਗਜ਼ੀਬਿਸ਼ਨ ਹੈ, ਇਨਫੈਕਟ
ਇਹ ਪਾਕਿਸਤਾਨ ਦੇ ਖਿਲਾਫ ਇੱਕ ਪਾਸੇ ਜ਼ਹਿਰ ਉਗਲ ਹੀ ਰਹੇ ਨੇ। ਜੇ ਹੁਣ ਉਹਨੇ UN ਸਿਕਿਉਰਿਟੀ ਕੌਂਸਲ ਦੇ ਪ੍ਰੈਜ਼ੀਡੈਂਟ ਦੀ ਆਪਣੀ ਪਾਰੀ 1 ਮਹੀਨੇ ਲਈ ਉਹਨਾਂ ਕੋਲ ਰਹੇਗੀ ਪ੍ਰੈਜ਼ੀਡੈਂਸੀ, ਉਸ ਦੇ ਵਿੱਚ ਵੀ ਇਹ ਜਿਹੜਾ ਉਹ ਰੰਗ 'ਚ ਭੰਗ ਪਾਉਣ ਦੀ ਇਹਨਾਂ ਦੀ ਲਾਈਨ ਸੀ। ਔਰ ਇਹ ਜਿਹੜੀ ਡਿਜੀਟਲ ਐਗਜ਼ੀਬਿਸ਼ਨ ਹੈ ਉਹ ਹਾਰੀਫਿਕ ਟੈਰਰ ਅਟੈਕ, ਜਿਹਦੇ 'ਚ ਉਹਨਾਂ ਨੇ 1993 ਮੁੰਬਈ ਬੰਬ ਬਲਾਸਟ, 2008 ਦਾ ਮੁੰਬਈ ਟੈਰਰ ਅਟੈਕ, ਅਪ੍ਰੈਲ 22 ਦਾ ਪਹਿਲਗਾਮ ਅਟੈਕ ਔਰ ਨੇਮਸ ਔਰ ਦੂਸਰੀਆਂ ਜਿਹੜੀਆਂ ਟੈਰਰ ਆਊਟਫਿਟਸ ਨੇ ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਜੀ ਪਾਕਿਸਤਾਨ ਬੇਸਡ, ਉਹਨਾਂ ਦੇ ਨਾਵਾਂ ਦੀ ਡਿਟੇਲ। ਔਰ ਇਹ ਜਿਹੜਾ ਉਹਨਾਂ ਨੇ ਇਹ ਸਾਰਾ ਸਿਰਫ ਤੇ ਸਿਰਫ ਪਾਕਿਸਤਾਨ ਦੇ ਖਿਲਾਫ ਨਫ਼ਰਤ, ਜ਼ਹਿਰ ਔਰ ਉਹਨਾਂ ਦੇ ਸਟੇਟਸ ਨੂੰ ਜਿਹੜਾ ਉਹ ਹੋਰ ਵੀ ਡੀਗ੍ਰੇਡ ਕਰਨ ਦੀ ਲਾਈਨ ਦੇ ਥੱਲੇ। ਔਰ ਉਹ ਇਹ ਕਹਿ ਰਿਹਾ ਜੀ ਸਾਡੀ ਜਿਹੜੀ ਐਗਜ਼ੀਬਿਸ਼ਨ ਹੈ ਮੈਸੇਜ ਹੈ ਕਿ ਅਸੀਂ ਜ਼ੀਰੋ ਟੋਲਰੈਂਸ ਹੈ ਔਰ ਦੂਸਰਾ ਤੀਸਰਾ। ਸੋ ਇਸ ਸਾਰੇ ਦੇ ਚਲਦੇ ਆ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ, ਰਾਜਨਾਥ ਸਿੰਘ ਉਸ ਨੇ ਜਿਹੜਾ 20 ਸਟੇਟਮੈਂਟ ਇਸ ਦੇ ਉੱਤੇ ਦਿੱਤੀ, ਪਰ ਐਸ ਜੈਸ਼ੰਕਰ ਨੇ ਇਸੇ ਹੀ ਮੌਕੇ ਦੇ ਉੱਤੇ ਜਿਹੜੀ ਉਹਨੇ ਕਿਹਾ ਕਿ ਵੀ ਪਹਿਲਗਾਮ ਟੈਰਰ ਅਟੈਕ ਵਾਜ਼ ਐਨ ਐਕਟ ਆਫ ਇਕਨੋਮਿਕ ਵਾਰਫੇਅਰ meant to destroy tourism in Kashmir. S. Jaishankar said, asserting India has made it clear that it will not allow nuclear blackmail to prevent it from responding to terror emanating from Pakistan. ਹੁਣ ਇਹਨਾਂ ਨੂੰ ਨਵੇਂ ਨੈਰੇਟਿਵ ਦੀ ਲੋੜ ਪੈ ਗਈ ਕਿ ਭਾਈ ਇਹ ਇਕੱਲਾ ਦਹਿਸ਼ਤਗਰਦੀ ਨਾਲ ਤਾਂ ਉਹਨਾਂ ਨੂੰ ਨਾ ਵੀ ਪਾਕਿਸਤਾਨ ਨੇ ਭੇਜ ਕੇ ਪਹਿਲਗਾਮ 'ਚ ਜਿੱਥੇ ਤੁਹਾਡਾ ਅਮਰਨਾਥ ਯਾਤਰਾ ਦਾ ਬੇਸ ਹੈ, ਜਿੱਥੇ ਇੰਟਰਨੈਸ਼ਨਲ ਟੂਰਿਸਟ ਆਉਂਦੇ ਨੇ, ਵੀ ਤੁਹਾਡੀ ਸਿਕਿਉਰਿਟੀ ਕਿੱਥੇ ਸੀ? ਤੇ ਹੁਣ ਉਹਨਾਂ ਨੂੰ ਲੱਗਾ ਕਿ ਨਹੀਂ ਇਹਨੂੰ ਤੁਸੀਂ ਇਕਨੋਮਿਕਲ ਰੰਗ ਦਿਓ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਨੇ ਇਸ ਲਈ ਉਹ ਕੀਤਾ। ਔਰ ਇਹ ਇੱਕ ਕਨਵਰਸੇਸ਼ਨ ਨਿਊਜ਼ ਵੀਕ ਮੈਗਜ਼ੀਨ ਹੈ ਉਹਦੇ CEO ਦੇਵ ਪ੍ਰਸਾਦ ਦੇ ਨਾਲ, ਜਿਹਨੇ ਵਰਲਡ ਟ੍ਰੇਡ ਸੈਂਟਰ ਦੇ ਨੇੜੇ ਹੀ 9/11 ਮੈਮੋਰੀਅਲ ਦੇ ਨੇੜੇ ਇੱਕ ਇਕੱਠ ਰੱਖਿਆ ਸੀ ਔਰ ਉਸ 'ਚ ਬੋਲਦਿਆਂ ਉਹਨੇ ਇਹ ਗੱਲ ਕਹੀ ਕਿ ਵੀ ਅਸੀਂ ਜਿਹੜਾ ਇਹ ਪਾਕਿਸਤਾਨ ਨੇ ਇਕਨੋਮਿਕਲ ਟੈਰਰਿਜ਼ਮ ਕੀਤਾ ਔਰ ਅਸੀਂ ਇਹਨਾਂ ਨੂੰ ਕੋਈ ਇੰਪਿਊਨਿਟੀ ਨਹੀਂ ਦਿਆਂਗੇ ਔਰ ਨਾ ਹੀ ਅਸੀਂ ਕੋਈ ਜਿਹੜਾ ਬਲੈਕਮੇਲ ਔਰ ਦੂਸਰੇ ਤੀਸਰੇ ਦੇ ਥੱਲੇ ਆਵਾਂਗੇ। ਫਿਰ ਉਹ ਰਿਲੇਟ ਕਰ ਰਿਹਾ ਕਿ ਜੀ ਪਾਕਿਸਤਾਨ ਤਾਂ 1947 'ਚ ਇਹਨਾਂ ਨੇ ਜਿਹੜਾ ਉਹ ਭੇਜ ਦਿੱਤਾ ਸੀ ਇਨਵੇਡਰ ਕਸ਼ਮੀਰ ਦੇ ਉੱਤੇ, ਉਦੋਂ ਤੋਂ 77 ਸਾਲਾਂ ਤੋਂ ਪਾਕਿਸਤਾਨ ਜਿਹੜਾ ਉਹ ਦਹਿਸ਼ਤਗਰਦੀ ਕਰ ਰਿਹਾ। ਪਰ ਇੱਕ ਗੱਲ ਇਹਨਾਂ ਨੂੰ ਨੈਰੇਟਿਵ ਬਦਲਣ ਦੀ ਕਿਉਂ ਲੋੜ ਪਈ? ਹੁਣ ਤੁਸੀਂ ਦੇਖੋ ਵੀ ਜੇ ਟਰੰਪ 18 ਵਾਰ ਕਹਿੰਦਾ ਹੈ ਕਿ ਵੀ ਮੈਂ 18ਵੀਂ ਵਾਰ ਉਹਨੇ ਕਹਿ ਦਿੱਤਾ ਹੈ, ਤੇ ਇਹ ਹੁਣ ਇਸੇ 'ਚ ਝੂਠ ਜਿਹੜਾ ਸੱਚ ਤੇ ਝੂਠ 'ਚ ਹੀ ਫਰਕ ਹੁੰਦਾ। ਜਿਹੜਾ ਬੰਦਾ ਸੱਚ ਬੋਲਦਾ ਉਹਨੂੰ 20 ਸਾਲ ਬਾਅਦ ਉਸ ਘਟਨਾ ਬਾਰੇ ਪੁੱਛੋਗੇ ਉਹ ਉਵੇਂ ਹੀ ਬਿਆਨ ਕਰੇਗਾ। ਝੂਠ ਤਾਂ ਜਿਵੇਂ ਸਾਡੇ ਕਹਿੰਦੇ ਨੇ ਕਿ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ। ਹੁਣ ਇਹੀ ਐਸ ਜੈਸ਼ੰਕਰ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਵੀ ਇਹ ਜਿਹੜੀ ਹੈ ਇਹ ਤੁਸੀਂ ਟਰੰਪ ਇਹ ਕਹਿ ਰਿਹਾ ਤੁਸੀਂ ਇਹ ਕਹਿ ਰਹੇ ਹੋ, ਤੇ ਇਹ ਹੈ ਕੀ ਹੈ ਕਿ ਵੀ ਕੀ ਵਾਕਈ ਜਿਹੜੀ ਹੈ ਟਰੰਪ ਨੇ ਟ੍ਰੇਡ ਰੋਕਣ ਦੀ ਧਮਕੀ ਦਿੱਤੀ? ਉਹਦੇ 'ਚੋਂ ਕਹਿ ਰਿਹਾ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਉਸ ਕਮਰੇ 'ਚ ਸੀ ਜਿੱਥੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਨਰਿੰਦਰ ਮੋਦੀ ਦੇ ਨਾਲ 9 ਮਈ ਦੀ ਰਾਤ ਨੂੰ ਗੱਲਬਾਤ ਕੀਤੀ ਔਰ ਉਹਨੇ ਕਿਹਾ ਕਿ ਜੀ JD ਵੈਂਸ ਨੇ ਮੋਦੀ ਨੂੰ ਕਿਹਾ saying that Pakistan would launch a very massive assault on India if we did not accept certain things, ਕਿ ਜੇ ਅਸੀਂ ਕੋਈ ਚੀਜ਼ਾਂ ਨਹੀਂ ਮੰਨਦੇ ਤੇ ਜਿਹੜਾ ਪਾਕਿਸਤਾਨ ਇੱਕ ਵੱਡਾ ਅਟੈਕ ਕਰੇਗਾ। ਔਰ ਪ੍ਰਾਈਮ ਮਿਨਿਸਟਰ ਮੋਦੀ ਇਹ ਹੁਣ ਕਹਿ ਰਿਹਾ ਜੀ ਮੈਂ ਕਮਰੇ 'ਚ ਸੀ ਔਰ ਉਹਨੇ ਕਹਿੰਦਾ ਮੋਦੀ ਨੇ ਕਿਹਾ ਕਿ ਵੀ ਜਿਹੜਾ ਅਸੀਂ ਵੀ ਉਹਨੂੰ ਰਿਸਪੌਂਡ ਕਰਾਂਗੇ ਔਰ ਉਹਦੇ 'ਚ ਉਹਨੇ ਕਿਹਾ ਜੀ ਵਾਕਈ ਪਾਕਿਸਤਾਨ ਨੇ ਵੱਡਾ ਅਟੈਕ ਕੀਤਾ ਪਰ ਵੀ ਰਿਸਪੌਂਡਡ ਵੈਰੀ ਕੁਇਕਲੀ ਦੇਅਰ ਆਫਟਰ। ਔਰ ਨੈਕਸਟ ਮਾਰਨਿੰਗ ਇਹ ਕਹਿ ਰਿਹਾ 10 ਨੂੰ ਫਿਰ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਮੈਨੂੰ ਕਾਲ ਕੀਤਾ ਤੇ ਕਿਹਾ ਕਿ ਪਾਕਿਸਤਾਨੀਜ਼ ਵਰ ਰੈਡੀ ਟੂ ਟਾਕ, ਸੋ ਆਈ ਕੈਨ ਓਨਲੀ ਟੈਲ ਯੂ ਫਰੋਮ ਮਾਈ ਪਰਸਨਲ ਐਕਸਪੀਰੀਅੰਸ ਦੈਟ ਹੈਪਨਡ, ਦ ਰੈਸਟ ਆਈ ਲੀਵ ਟੂ ਯੂ। ਹੁਣ ਇਹ ਫਿਰ ਝੂਠ। ਹੁਣ ਇਹ ਵੀ ਮੰਨ ਗਿਆ ਕਿ ਵੀ JD ਵੈਂਸ ਨੇ ਮੋਦੀ ਨਾਲ ਕਮਿਊਨੀਕੇਟ ਕੀਤਾ, ਮੈਂ ਕਮਰੇ 'ਚ ਸੀ, ਉਹਨੇ ਕਿਹਾ ਪਾਕਿਸਤਾਨ ਕੁਝ ਵੱਡਾ ਕਰਨ ਜਾ ਰਿਹਾ, ਉਹਨਾਂ ਨੇ ਕਰ ਵੀ ਦਿੱਤਾ। ਅਗਲੇ ਦਿਨ ਫਿਰ ਮਾਰਕੋ ਰੂਬੀਓ ਨੇ ਫਿਰ ਕਿਹਨੇ ਕਰਾਇਆ ਜੀ ਸੀਜ਼ਫਾਇਰ? ਸੋ ਜ਼ਾਹਰ ਹੈ ਵੀ ਟਰੰਪ ਨੇ ਆਪ ਤੇ ਨਹੀਂ ਸੀ ਗੱਲ ਕਰਨੀ। ਜੇ ਮਾਰਕੋ ਰੂਬੀਓ ਨੂੰ ਜਾਂ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਇਸ ਕੰਮ ਤੇ ਲਾਇਆ ਹੋਇਆ ਸੀ ਔਰ 4 ਦਿਨਾਂ 'ਚ ਪਹਿਲੇ ਦਿਨ ਜਦੋਂ ਤੁਹਾਨੂੰ ਗਰਾਊਂਡ ਕਰਨੀ ਪਈ ਆਪਣੇ ਸਾਰੀ 에ਅਰਫੋਰਸ ਜਹਾਜ਼, ਉਹ ਹੁਣ ਤੁਸੀਂ ਆਪਣੇ ਡਿਫੈਂਸ ਵਾਲਿਆਂ ਨੂੰ ਪੁੱਛ ਲਓ ਤੇ ਆਪਣੇ 에ਅਰਫੋਰਸ ਵਾਲਿਆਂ ਨੂੰ ਪੁੱਛ ਲਓ,
ਰਾਫੇਲ 5 ਡਿਗੇ ਕਿ 6 ਡਿਗੇ ਕਿ ਇੰਨੀ ਕੁ ਗਿਣਤੀ ਆ ਉਹਨਾਂ ਡਿਗਿਆਂ ਦੀ ਕਿ ਵੀ ਅਜੇ ਤੱਕ ਤੁਸੀਂ ਜਿਹੜਾ ਉਸ ਦੇ ਉੱਤੇ ਜ਼ੁਬਾਨ ਖੋਲ੍ਹਣ ਨੂੰ ਹੀ ਤਿਆਰ ਨਹੀਂ ਹੋ। ਸੋ ਇਹ ਹੈ ਜਿਹੜਾ ਚੇਂਜ ਆਫ ਨੈਰੇਟਿਵ ਵੀ ਹੈ, ਸ਼ੋਅ ਕਰਦਾ ਹੈ ਕਿ ਇਹਨਾਂ ਦਾ ਝੂਠ ਵਿਕ ਨਹੀਂ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਮਰਨ ਮੁਨਸਾ ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ 1 ਜੁਲਾਈ ਹੈ ਔਰ ਅੱਜ ਤੋਂ ਪਾਕਿਸਤਾਨ 1 ਮਹੀਨੇ ਲਈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਬਣ ਗਿਆ ਹੈ। ਔਰ ਯਾਦ ਰਹੇ ਪਾਕਿਸਤਾਨ ਅਗਲੇ 2 ਸਾਲਾਂ ਲਈ 15 ਮੈਂਬਰੀ ਸਿਕਿਉਰਿਟੀ ਕਾਉਂਸਲ ਵਿੱਚ ਭਾਰੀ ਬਹੁਮਤ ਨਾਲ ਮੈਂਬਰ ਚੁਣਿਆ ਗਿਆ ਸੀ। ਔਰ ਦੂਸਰੇ ਪਾਸੇ ਚੀਨ ਤੇ ਪਾਕਿਸਤਾਨ ਮਿਲ ਕੇ ਸਾਊਥ ਏਸ਼ੀਆ ਦੇ ਮੁਲਕਾਂ ਦਾ ਕੋਈ ਨਵਾਂ ਸੰਗਠਨ ਬਣਾਉਣ ਜਾ ਰਹੇ ਨੇ, ਕਿਉਂਕਿ ਭਾਰਤ ਦੀ ਬੇਈਮਾਨੀ ਕਰਕੇ ਸਾਰਕ ਦਾ ਭੋਗ ਪੈ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਵੀ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਅੱਜ 1 ਜੁਲਾਈ ਹੈ ਔਰ ਪਾਕਿਸਤਾਨ ਜਿਹੜਾ ਕਿ ਬੀਤੇ ਜਨਵਰੀ ਦੇ ਵਿੱਚ ਇਸ ਵਰੇ ਦੀ ਸ਼ੁਰੂਆਤ 'ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਚੁਣਿਆ ਗਿਆ ਸੀ। 193 ਦੇਸ਼ਾਂ 'ਚੋਂ ਲਗਭਗ 180 ਮੁਲਕਾਂ ਨੇ ਪਾਕਿਸਤਾਨ ਦੇ ਹੱਕ 'ਚ ਵੋਟ ਪਾਈ ਸੀ। ਔਰ ਇਨ ਜਨਰਲ ਅਸੀਂ ਦੱਸ ਦਈਏ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਟੋਟਲ 15 ਮੈਂਬਰ ਨੇ। 5 ਮੈਂਬਰ ਪੱਕੇ ਤੌਰ ਤੇ ਨੇ ਜਿਨ੍ਹਾਂ ਦੇ ਕੋਲ ਵੀਟੋ ਹੈ ਕਿ ਕੋਈ ਵੀ ਇੱਕ ਮੁਲਕ ਕਿਸੇ ਵੀ ਮਤੇ ਨੂੰ ਜਿਹੜਾ ਉਹ ਨਕਾਰ ਸਕਦਾ ਹੈ। ਜਿਵੇਂ ਅਮਰੀਕਾ ਇਜ਼ਰਾਈਲ ਦੇ ਹੱਕ ਦੇ ਵਿੱਚ ਵੀਟੋ ਕਰਦਾ ਹੈ। ਜਦੋਂ ਅਮਰੀਕਾ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਦੀ ਹਮਾਇਤ ਕਰਦਾ ਸੀ ਤਾਂ ਉਦੋਂ ਸੋਵੀਅਤ ਯੂਨੀਅਨ ਉਹਨੂੰ ਵੀਟੋ ਕਰ ਦਿੰਦਾ ਸੀ। ਇਹ 5 ਵੀਟੋ ਵਾਲੇ ਮੈਂਬਰ ਜਿਹੜੇ ਨੇ ਉਹਨਾਂ 'ਚ ਜਿਹੜਾ ਉਹ ਅਮਰੀਕਾ, ਰਸ਼ੀਆ, ਫਰਾਂਸ, UK ਔਰ ਚਾਈਨਾ। 10 ਮੈਂਬਰ ਜਿਹੜੇ ਨੇ ਉਹ ਬਾਕੀ 193 UN ਜਨਰਲ ਅਸੈਂਬਲੀ ਦੇ ਮੈਂਬਰਾਂ 'ਚੋਂ ਵੋਟਿੰਗ ਰਾਹੀਂ ਚੁਣੇ ਜਾਂਦੇ ਨੇ। 2-2 ਸਾਲ ਦੀ ਉਹਨਾਂ ਦੀ ਟਰਮ ਹੁੰਦੀ, ਉਹਨੂੰ ਰੋਟੇਸ਼ਨ ਵਾਈਜ਼ ਕਹਿੰਦੇ ਨੇ। ਔਰ ਉਹਦੇ 'ਚ ਵੀ ਫਿਰ ਜਿਹੜੇ ਚੁਣੇ ਜਾਂਦੇ ਨੇ 2 UN ਸਿਕਿਉਰਿਟੀ ਕਾਉਂਸਲ ਦੇ ਵਿੱਚ 1 ਮਹੀਨਾ ਜਿਹੜਾ ਉਹ ਰੋਟੇਸ਼ਨ ਵਾਈਜ਼ ਔਰ ਐਲਫਾਬੈਟਿਕਲੀ ਉਹਨਾਂ ਨੂੰ ਮਿਲਦਾ ਹੈ ਕਿ ਉਹ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਨੂੰ ਪ੍ਰੀਜ਼ਾਈਡ ਕਰਨ। ਜੀ ਸੋ ਪਾਕਿਸਤਾਨ ਦੇ ਲਈ 1 ਜੁਲਾਈ ਤੋਂ ਉਹ ਸ਼ੁਰੂਆਤ ਹੋਇਆ ਮਹੀਨੇ ਦੀ। 31 ਜੁਲਾਈ ਤੱਕ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਹੋਏਗਾ।
ਸੋ ਇਹ ਇੱਕ ਵੱਡੀ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ, ਫਖਰ ਔਰ ਮਾਣ ਵਾਲੀ ਗੱਲ ਵੀ ਹੁੰਦੀ ਹੈ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਵੀ ਇੰਡੀਆ ਨੇ ਪਾਕਿਸਤਾਨ ਨੂੰ ਗੰਧਲਾ ਕਰਨ ਦੇ ਲਈ, ਪਾਕਿਸਤਾਨ ਦੇ ਰਾਜ ਕੰਡੇ ਬੀਜਣ ਦੇ ਲਈ ਇਹਨਾਂ ਨੇ ਕਦੇ ਕੋਈ ਜਿਹੜਾ ਮੌਕਾ ਉਹ ਹੱਥੋਂ ਜਾਣ ਨਹੀਂ ਦਿੱਤਾ, ਨਹੀਂ ਤਾਂ ਹੁਣ ਤਾਂ ਇਹ ਖੁਦ ਮੌਕਾ ਕ੍ਰੀਏਟ ਕਰਦੇ ਨੇ। ਇਹਨਾਂ ਨੇ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਕਿ ਐਸ ਜੈ ਸ਼ੰਕਰ ਕੁਆਡ ਦੀ ਮੀਟਿੰਗ ਅਟੈਂਡ ਕਰਨ ਲਈ ਜਿਹੜੀ DC 'ਚ ਹੋ ਰਹੀ ਸੀ, ਸਟੇਟ ਡਿਪਾਰਟਮੈਂਟ 'ਚ ਆਇਆ, ਉਹਨੇ ਨਿਊਯਾਰਕ 'ਚ ਇੰਡੀਆ ਦੇ UN ਵਿਚਲੇ ਪੱਕੇ ਮਿਸ਼ਨ ਨੇ ਇੱਕ ਐਗਜ਼ੀਬਿਸ਼ਨ ਦੇ ਨਾਂ ਥੱਲੇ ਪਾਕਿਸਤਾਨ ਦੇ ਖਿਲਾਫ ਕਿ ਜੀ ਮੁੰਬਈ ਅਟੈਕ, ਪਾਰਲੀਮੈਂਟ ਅਟੈਕ, ਪਹਿਲਗਾਮ ਅਟੈਕ, ਫਲਾਣਾ ਢਿਮਕਾ ਨਾ ਫੋਟੋਆਂ ਇੱਧਰ ਉੱਧਰ ਔਰ ਉੱਥੇ ਵੱਡਾ ਕਰਕੇ, ਮਤਲਬ ਬਿਲਕੁਲ ਕਿ ਪਾਕਿਸਤਾਨ ਨੂੰ ਜਿਹੜੀ ਇੱਕ ਪਾਸੇ ਉਸ ਦਾ ਇੱਕ ਰੈਪੂਟੇਸ਼ਨ ਹੈ ਉਸ ਨੂੰ ਲਗਾਤਾਰਤਾ ਨਾਲ, ਔਰ ਉਹ ਹਰ ਪੱਖੋਂ ਵਰਲਡ ਬੈਂਕ ਔਰ ਦੂਸਰਾ ਉੱਥੇ ਉਹਨਾਂ ਨੂੰ ਜਿਹੜਾ ਗ੍ਰੇ ਲਿਸਟ ਦੇ ਵਿੱਚ ਪਾਓ ਉਹਦੇ ਚੋਂ ਕਿਉਂ ਕੱਢਿਆ, ਔਰ ਦੂਸਰਾ ਉਹ ਆਪਣਾ ਕੰਮ ਲੱਗੇ ਹੋਏ ਨੇ। ਲੇਕਿਨ ਪਾਕਿਸਤਾਨ ਨੇ ਕੋਈ ਵੀ ਜਦੋਂ ਮੈਂ ਅੱਜ ਇਹ ਖਬਰ ਵੀ ਦੇਖਦਾ, ਪਾਕਿਸਤਾਨ ਸਟਾਰਟਸ UN ਸਿਕਿਉਰਿਟੀ ਕਾਉਂਸਲ ਪ੍ਰੈਜ਼ੀਡੈਂਸੀ ਫਰੋਮ ਜੁਲਾਈ 1 ਫॉर द ਮੰਥ। ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਜਿਹੜਾ ਯੂਨਾਈਟਿਡ ਨੇਸ਼ਨਸ 'ਚ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਜਿਹੜੇ ਪ੍ਰੀਜ਼ਾਈਡ ਕਰਨਗੇ, ਆਸਮ ਇਫਤਕਾਰ ਅਹਿਮਦ, ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਦੇ ਲਈ ਕਿਹਾ ਕਿ ਵੀ ਅਸੀਂ ਇਸ ਆਪਣੇ ਫਰਜ਼ ਨੂੰ ਮੰਥ ਆਫ ਜੁਲਾਈ 'ਚ ਜੋ ਸਾਡੇ ਕੋਲ ਇਹ ਆਨਰ ਆਇਆ, ਅਸੀਂ ਇਹਨੂੰ ਪਰਫਾਰਮ ਕਰਾਂਗੇ ਵਿਦ ਅ ਸੈਂਸ ਆਫ ਪਰਪਸ, ਹਿਊਮਿਲਿਟੀ ਐਂਡ ਕਨਵਿਕਸ਼ਨ। ਇਹ ਤਿੰਨੋਂ ਹੀ ਲਫ਼ਜ਼ ਟੂ ਪ੍ਰਮੋਟ ਰਿਸਪੈਕਟ ਆਫ ਲਾਅ ਐਂਡ ਮਲਟੀਲੇਟਰਲਿਜ਼ਮ, ਕਿ ਅਸੀਂ ਇੱਕ ਤਰਫਾ ਕੋਈ ਕਾਰਵਾਈ ਵਾਲੇ ਨਹੀਂ ਹੈ, ਅਸੀਂ ਮਲਟੀਲੈਟਰਲ ਹਰ ਇੱਕ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹਾਂ, ਬਾ ਮਕਸਦ ਔਰ ਬਿਲਕੁਲ ਵਿਦ ਹਿਊਮਿਲਿਟੀ, ਅਦਬ ਅਦਾਬ ਦੇ ਨਾਲ ਔਰ ਕਨਵਿਕਸ਼ਨ ਅਸੀਂ ਇਹ ਕਰਾਂਗੇ। ਔਰ ਇਹ ਜਿਹੜਾ ਉਹਨਾਂ ਨੇ ਇਹ ਸਾਰੇ ਦੇ ਨਾਲ ਆਪਣੀ ਜਿਹੜੀ ਇਹ ਮਿਸ਼ਨ ਸਟੇਟਮੈਂਟ ਹੀ ਹੁੰਦੀ ਹੈ ਕਿ ਵੀ ਅਸੀਂ 182 ਮੈਂਬਰਾਂ ਨੇ ਉਹਨਾਂ ਨੂੰ ਵੋਟ ਪਾਈ ਸੀ 193 ਚੋਂ, ਔਰ ਇਹ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅੰਡਰਟੇਕਸ ਦਿਸ ਰਿਸਪੌਂਸਿਬਿਲਿਟੀ ਵਿਦ ਅ ਡੀਪ ਸੈਂਸ ਆਫ ਪਰਪਸ, ਹਿਊਮਿਲਿਟੀ ਐਂਡ ਕਨਵਿਕਸ਼ਨ। Our approach will continue to remain anchored in the purposes and principles of UN Charter, respect for international law, and steadfast commitment to multilateralism, the Foreign Office said. ਇਹ ਹੈ graceful। ਉਹਨੇ ਕਿਹਾ ਜੀ ਅਸੀਂ UN Charter ਦੇ ਨਾਲ ਬੱਝੇ ਹੋਏ ਹਾਂ ਔਰ ਇਹ ਸਾਰੇ ਦੇ ਨਾਲ ਇੰਟਰਨੈਸ਼ਨਲ ਲਾਅ ਨੂੰ ਫੋਲੋ ਕਰਨਾ। Pakistan's presidency will be transparent, inclusive and responsive, Ambassador Asim Iftikhar Ahmed told the state-run Associated Press ਕਿ ਅਸੀਂ ਬਿਲਕੁਲ ਟਰਾਂਸਪੇਰੈਂਟਲੀ ਜਿਹੜਾ ਹੈ ਉਹ ਸਾਡੀ ਕੰਮ ਕਰਨ ਦਾ ਢੰਗ ਹੋਏਗਾ, ਅਸੀਂ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਇਨਕਲੂਸਿਵ ਸਾਡੀ ਲਾਈਨ ਹੋਏਗੀ, ਔਰ ਇਹ ਕੀ ਗਲੋਬਲ ਇਸ਼ੂਜ਼ 'ਤੇ ਦੀ ਪ੍ਰੈਜ਼ੀਡੈਂਸੀ ਹੁੰਦੀ ਹੈ ਜਦੋਂ। ਔਰ ਇਸ ਦੇ ਨਾਲ ਅੱਜ ਹੀ ਉਹਨਾਂ ਦੇ ਜਿਹੜੇ ਐਂਬੈਸਡਰ ਨੇ ਪਾਕਿਸਤਾਨ ਦੇ ਮਿਸਟਰ ਇਫਤਿਖਾਰ, ਉਹ ਮਿਲੇ UN ਸੈਕਟਰੀ ਜਨਰਲ ਨੂੰ, ਐਂਟੋਨੀਓ ਗੁਟਰਸ ਨੂੰ, ਉਹਨਾਂ ਨੂੰ ਬਰੀਫ ਕੀਤਾ ਕਿ ਭਾਈ ਜੁਲਾਈ ਦੇ ਵਿੱਚ ਏਜੰਡਾ ਪਹਿਲਾਂ ਬਣਿਆ ਹੁੰਦਾ ਵੀ ਜੁਲਾਈ 'ਚ ਕੀ ਡਿਸਕਸ ਕਰਨਾ, ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਹਮੇਸ਼ਾ ਡਾਇਲੋਗ ਡਿਪਲੋਮੇਸੀ ਨੂੰ ਪ੍ਰੈਫਰ ਕਰਦੇ ਹਾਂ, ਔਰ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਕੰਮ ਨੂੰ ਵੀ ਇਸੇ ਲਈ ਦੇ ਉੱਤੇ ਤਾਂ ਕਿ ਵਕਤ ਸਿਰ ਜਿਹੜੀਆਂ ਨੇ ਉਹ ਚੀਜ਼ਾਂ ਨਿਬੜਨ। ਔਰ ਦੋ ਉਹਨਾਂ ਨੇ ਜਿਹੜਾ ਹਾਈ ਲੈਵਲ ਸਿਗਨੇਚਰ ਇਵੈਂਟਸ ਨੇ ਜੁਲਾਈ ਦੇ ਵਿੱਚ, ਇੱਕ ਓਪਨ ਡਿਬੇਟ ਹੈ on promoting international peace and security through multilateralism and peaceful settlement of disputes। ਸੋ ਜ਼ਾਹਰ ਹੈ ਉਹਦੇ 'ਚ ਕਸ਼ਮੀਰ ਵੀ ਡਿਸਕਸ ਹੋਏਗਾ, ਇਹ 22 ਜੁਲਾਈ ਨੂੰ ਹੋਣੀ ਹੈ। ਔਰ ਇਸੇ ਤਰ੍ਹਾਂ ਇੱਕ ਕੋਆਪਰੇਸ਼ਨ ਬਿਟਵੀਨ ਯੂਨਾਈਟਿਡ ਨੇਸ਼ਨਸ ਐਂਡ ਰੀਜਨਲ ਐਂਡ ਸਬ ਰੀਜਨਲ ਆਰਗੇਨਾਈਜੇਸ਼ਨ, ਇਹ ਜਿਹੜੀ ਹੈ ਜਿਹਦੇ 'ਚ ਆਰਗੇਨਾਈਜੇਸ਼ਨ OIC ਵੀ ਇਹਦੇ 'ਚ ਇਨਵੋਲਵ ਹੋਏਗੀ, ਇਹ ਜੁਲਾਈ 24 ਦੀ ਹੈ। ਔਰ ਇਹਨੂੰ ਦੋਨੋਂ ਹੀ ਜਿਹੜੀਆਂ ਇਹ ਕੀ ਨੇ ਉਹਨੂੰ ਪਾਕਿਸਤਾਨ ਦੇ ਜਿਹੜੇ ਐਂਬੈਸਡਰ ਨੇ ਉਹ ਹੈਡ ਕਰਨਗੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਇੱਕ ਪਾਸੇ ਪਾਕਿਸਤਾਨ ਨੂੰ UN ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਮਿਲੀ। ਵੈਸੇ ਜਿਵੇਂ ਸਿੱਖਾਂ ਦੀ ਤਵੱਕੋ ਹੈ ਡਿਊਰਿੰਗ ਪਹਿਲਾਂ ਵੀ ਜਦੋਂ 7 ਤੋਂ 10 ਮਈ ਤੱਕ ਕਨਫਲਿਕਟ ਹੋਇਆ, ਸਿੱਖ ਕੌਮ ਇਸ ਗੱਲ ਦੇ ਵੀ ਇੰਤਜ਼ਾਰ ਕਰ ਰਹੀ ਹੈ ਕਿ ਜਿੱਥੇ ਕਸ਼ਮੀਰੀਆਂ ਦੇ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਖਾਸ ਤੌਰ 'ਤੇ ਜੁਲਾਈ ਦੇ ਵਿੱਚ ਪੀਸਫੁਲ ਡਾਇਲੋਗ ਨਾਲ ਮਸਲੇ ਹੱਲ ਕਰਨ ਦੀ ਗੱਲ ਆਏਗੀ, ਉਹਦੇ 'ਚ ਜੇ ਪਾਕਿਸਤਾਨ ਦੇ ਜਿਹੜੇ ਫੋਰਨ ਆਫਿਸ ਹੈ ਉਹ ਸਿੱਖ ਇਸ਼ੂ ਨੂੰ ਵੀ ਐਡ ਕਰਨ, ਕਿਉਂਕਿ ਪਾਕਿਸਤਾਨ 'ਚ ਸਿੱਖਾਂ ਦੀ ਪਾਪੂਲੇਸ਼ਨ ਵੀ ਹੈ, ਸਾਡੇ
ਮੱਕਾ ਮਦੀਨਾ ਸਿੱਖਾਂ ਦੇ, ਕਰਤਾਰਪੁਰ ਸਾਹਿਬ ਔਰ ਨਨਕਾਣਾ ਸਾਹਿਬ, ਉਸ ਦਾ ਹਾਫਿਜ਼ ਵੀ ਪੰਜਾਬ ਜਿਹੜੀ ਹੈ ਪਾਕਿਸਤਾਨ ਦੀ ਹਕੂਮਤ ਹੈ। ਔਰ ਸਿੱਖਾਂ ਨੇ ਇਹ ਵੀ ਸਾਬਤ ਕੀਤਾ ਕਿ ਉਹ ਭਾਰਤ ਦਾ ਹਿੱਸਾ ਨਹੀਂ ਨੇ, ਉਹ ਤੀਸਰੀ ਧਿਰ ਨੇ। ਬਹੁਤ ਚੰਗਾ ਹੋਇਆ ਕਿ ਆਨੇ ਬਹਾਨੇ ਇਸ ਸਾਰੇ 1 ਮਹੀਨੇ ਦੇ ਪੀਰੀਅਡ ਜਦੋਂ ਪ੍ਰੈਜ਼ੀਡੈਂਸੀ ਹੈ, ਡਾਇਲੌਗ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਇਸ਼ੂ ਨੂੰ ਵੀ, ਖਾਲਿਸਤਾਨ ਦੇ ਮੁੱਦੇ ਨੂੰ ਜਾਂ ਅਦਰਵਾਈਜ਼ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਨੂੰ ਵੀ ਉਸ ਦਾ ਹਿੱਸਾ ਬਣਾਇਆ ਜਾਏ। ਔਰ ਇਹ ਪਾਕਿਸਤਾਨ, ਮੈਂ ਸਮਝਦਾ ਕਿ ਇਹਦੇ ਬਾਵਜੂਦ ਕਿ ਇੰਡੀਆ ਨੇ ਨੈਗੇਸ਼ਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਸ ਨੇ ਈਵਨ ਜਿਹੜੀ ਆਰਗੇਨਾਈਜੇਸ਼ਨ ਖੁਦ ਇੰਡੀਆ ਨੇ ਫਲੋਟ ਕਰਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ, ਜਿਹਨੂੰ ਸਾਰਕ ਕਹਿੰਦੇ ਨੇ। ਔਰ ਸਾਰਕ ਜਿਹੜਾ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਸ ਦੇ ਵਿੱਚ ਆਲਮੋਸਟ 8 ਜਾਂ 9 ਮੁਲਕ ਸ਼ਾਮਲ ਹੋ ਚੁੱਕੇ ਸੀ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਔਰ ਸ੍ਰੀਲੰਕਾ। ਇਵੇਂ ਰੀਜਨਲ ਗਰੁੱਪ ਜਿਵੇਂ ਏਸ਼ੀਆਡ ਹੈ, ਜਿਵੇਂ ਬ੍ਰਿਕਸ ਹੈ। ਲੇਕਿਨ ਇੰਡੀਆ ਨੇ 2016 'ਚ ਇਹ ਮੀਟ ਪਾਕਿਸਤਾਨ 'ਚ ਹੋਣੀ ਸੀ, ਇਸਲਾਮਾਬਾਦ 'ਚ, ਇੰਡੀਆ ਨੇ ਕਿਹਾ ਅਸੀਂ ਨਹੀਂ ਜਾਣਾ। ਔਰ 10 ਸਾਲ ਹੋ ਗਏ ਨੇ ਇਹਦੀ, ਮੁੜ ਕੇ ਕਿਤੇ ਵੀ ਨਹੀਂ। ਨੇਪਾਲ ਹੋਣੀ ਸੀ, ਉਹਦੇ 'ਚ ਵੀ ਇੰਡੀਆ ਨੇ ਉਹਨੂੰ ਬਲੌਕ ਕਰਤਾ। ਸੋ ਜ਼ਾਹਰ ਹੈ ਕਿ ਵੀ ਹੁਣ ਕਿਉਂਕਿ ਪਿਛਲੇ ਦਿਨਾਂ 'ਚ ਜਦੋਂ ਚਾਈਨਾ ਦੇ ਕੁਨਮਿੰਗ ਸ਼ਹਿਰ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਔਰ ਚਾਈਨਾ ਦੇ ਹਾਇਰ ਲੈਵਲ ਆਫੀਸ਼ੀਅਲ ਮਿਲੇ, ਤਾਂ ਉਦੋਂ ਵੀ ਭਾਰਤ ਦੇ ਵਿੱਚ ਬੜਾ ਇਸ ਦੀ ਪ੍ਰਤੀਕਿਰਿਆ ਹੋਈ ਸੀ ਵੀ ਕਾਹਦੇ ਲਈ ਮਿਲੇ। ਪਰ ਇਹ ਖਬਰ ਉਹਨਾਂ ਦੀ ਪ੍ਰੋਮੀਨੈਂਟ ਅਖਬਾਰ ਦੀ ਹੀ ਹੈ, ਪਾਕਿਸਤਾਨ ਚਾਈਨਾ ਵਰਕਿੰਗ ਟੂ ਐਸਟੈਬਲਿਸ਼ ਨਿਊ ਰੀਜਨਲ ਬਲੌਕ ਵਿਦ ਪੋਟੈਂਸ਼ੀਅਲ ਟੂ ਰੀਪਲੇਸ ਸਾਰਕ। ਹੁਣ ਇਹ ਜਿਹੜੀ ਸਾਰਕ ਸੀ 8-9 ਮੁਲਕ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਉਹ ਤਾਂ ਡੈਡ ਕਰ ਦਿੱਤੀ ਇੰਡੀਆ ਨੇ। ਸੋ ਜ਼ਾਹਰ ਹੈ ਕਿ ਵੀ ਹੁਣ ਬਾਕੀ ਸਾਰੇ ਜਿਹੜੇ ਰੀਜਨਲ ਮੁਲਕ, ਉਸ ਖੇਤਰ ਦੇ ਮੁਲਕ ਨੇ, ਉਹ ਚਾਈਨਾ ਦੇ ਨਾਲ ਉਹਨਾਂ ਨੇ ਸੰਬੰਧ ਬਣਾਏ ਹੋਏ ਨੇ। ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਔਰ ਈਵਨ ਅਫਗਾਨਿਸਤਾਨ ਵੀ ਔਨ ਬੋਰਡ ਹੈ ਸਾਰਕ ਦੇ ਉੱਤੇ, ਨੇਪਾਲ ਵੀ ਔਨ ਬੋਰਡ ਹੋਏਗਾ। ਸੋ ਇਹ ਵੀ ਮੂਵ ਕਿਤੇ ਨਾ ਕਿਤੇ ਭਾਰਤ ਨੂੰ ਬਹੁਤ ਤਕਲੀਫ ਦੇ ਹੈ ਉਹਨਾਂ ਦੇ ਲਈ ਕਿ ਜੀ ਇਹ ਹੁਣ ਈਵਨ ਭਾਰਤ ਨੂੰ ਪਾਸੇ ਰੱਖ ਕੇ ਜਿਹੜਾ ਹੈ ਉਹ ਸਾਰਕ ਦੀ ਰੀਪਲੇਸਮੈਂਟ ਲੱਭ ਰਹੇ ਨੇ। ਔਰ ਬੰਗਲਾਦੇਸ਼ ਦਾ ਹੁਲੀਆ ਹੋਰ ਵੀ ਟਾਈਟ ਕਰਨ ਦੇ ਲਈ, ਜੇ ਤੁਸੀਂ ਖਬਰ ਦੇਖੋ ਕਿ ਇੰਡੀਆ ਇੰਪੋਜ਼ਸ ਲੈਂਡ ਐਂਡ ਸੀ ਪੋਰਟ ਰੈਸਟ੍ਰਿਕਸ਼ਨ ਔਨ ਜੂਟ ਫਰੋਮ ਬੰਗਲਾਦੇਸ਼। ਜੂਟ ਜੇ ਪਟਸਨ ਨੂੰ ਕਹਿੰਦੇ ਨੇ, ਬਹੁਤ ਵੱਡਾ ਜਿਹੜਾ ਉਹਨਾਂ ਦੀ ਐਕਸਪੋਰਟ ਰਹੀ ਹੈ ਕਾਟਨ ਇੰਡਸਟਰੀ। ਤਾਂ ਹੁਣ ਆਈ ਜਦੋਂ ਪਾਕਿਸਤਾਨ ਬਣਿਆ ਸੀ 47, ਜਿਹੜੀ ਕਾਫੀ ਵੱਡਾ ਅਮਾਊਂਟ ਫੋਰਨ ਐਕਸਚੇਂਜ ਦਾ ਪਾਕਿਸਤਾਨ ਨੂੰ ਆਉਂਦਾ ਸੀ, ਉਹ ਪਟਸਨ ਦੇ ਐਕਸਪੋਰਟ ਤੋਂ ਹੀ ਆਉਂਦਾ ਸੀ। ਸੋ ਇੰਡੀਆ ਨੇ ਉਹਨਾਂ ਦੇ ਉੱਤੇ ਜਿਹੜਾ ਬਹੁਤ ਸਾਰੀਆਂ ਜੂਟ ਔਰ ਜਿਹੜੇ ਐਲਾਈਡ ਫਾਈਬਰਸ ਉਹਦੇ 'ਚੋਂ ਬਣਦੇ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਸੀ ਪੋਰਟ ਦੇ ਉੱਤੇ ਵੀ ਔਰ ਲੈਂਡ ਦੇ ਉੱਤੇ ਵੀ ਤੋਂ ਜਾਣ 'ਤੇ ਵੀ ਬਹੁਤ ਸਾਰੇ ਟੈਕਸ ਲਾਏ ਨੇ। ਸੋ ਜ਼ਾਹਰ ਹੈ ਵੀ ਇਹ ਇਹਨਾਂ ਦਾ ਅੜਬਪਣਾ ਵੀ, ਹੰਕਾਰ ਵੀ, ਬਦੋਬਦੀ ਇਹਨਾਂ ਨੇ ਬੰਗਲਾਦੇਸ਼ ਨੂੰ ਔਰ ਸ੍ਰੀਲੰਕਾ ਨੂੰ ਔਰ ਨੇਪਾਲ ਨੂੰ ਚਾਈਨਾ ਦੇ ਖੈਮੇ 'ਚ ਧੱਕਿਆ। ਸੋ ਇਹ ਇੱਕ ਪੋਜ਼ੀਟਿਵ ਡਿਵੈਲਪਮੈਂਟ ਹੋਏਗੀ ਜੇ ਭਾਰਤ ਨੂੰ ਬਾਹਰ ਰੱਖ ਕੇ ਸਾਊਥ ਏਸ਼ੀਅਨ ਮੁਲਕਾਂ ਦੀ ਕੋਈ ਹੋਰ ਜਿਹੜੀ ਹੈ ਫੈਡਰੇਸ਼ਨ ਟਾਈਪ ਜਾਂ ਕੋਈ ਹੋਰ ਅਲਾਇੰਸ ਜਿਹੜਾ ਉਹਨੂੰ ਫਲੋਟ ਕੀਤਾ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਇਸ ਵੇਲੇ ਭਾਰਤ ਸਰਕਾਰ ਦੇ ਮੰਤਰੀਆਂ ਵਿੱਚ ਹਫਰਾ ਤਫਰੀ ਜਿਹੜੀ ਹੈ ਮਚੀ ਹੋਈ ਹੈ। ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨਾਲ 20 ਮਿੰਟ ਫੋਨ ਤੇ ਗੱਲਬਾਤ ਕੀਤੀ ਅਤੇ ਜਹਾਜ਼ਾਂ ਹਥਿਆਰਾਂ ਨਾਲ ਸੰਬੰਧਿਤ ਮਸ਼ੀਨਰੀ ਨੂੰ ਟਾਈਮ ਦੇ ਸਿਰ ਦੇਣ ਦੀ ਬੇਨਤੀ ਕੀਤੀ ਹੈ। ਸੋ ਇਉਂ ਜਾਪਦਾ ਹੈ ਕਿ ਅਮਰੀਕਾ ਭਾਰਤ ਟ੍ਰੇਡ ਡੀਲ ਕਿਸੇ ਕੰਢੇ ਲੱਗਦੀ ਨਹੀਂ ਜਾਪਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਪ੍ਰੈਜ਼ੀਡੈਂਸੀ ਵੇਲੇ ਮਾਹੌਲ ਇਹ ਲੱਗਦਾ ਸੀ ਕਿ ਅਮਰੀਕਾ ਤੇ ਭਾਰਤ ਜਿਹੜੇ ਨੇ ਉਹ ਟਵਿਨ ਬਣ ਗਏ ਹੋਣ, ਜੋੜੀ ਹੋਏ ਕਿ ਜੀ ਉਹ ਗ੍ਰੇਟ ਡੈਮੋਕ੍ਰੇਸੀ, ਉਹ ਲਾਰਜੈਸਟ ਡੈਮੋਕ੍ਰੇਸੀ, ਚੀਨ ਨੂੰ ਘੇਰਨ ਦੀ ਲਾਈਨ, ਇੱਕ ਦੂਜੇ ਨੂੰ ਜੱਫੀਆਂ ਔਰ ਅਬ ਕੀ ਬਾਰ ਟਰੰਪ ਸਰਕਾਰ, ਨਮਸਤੇ ਟਰੰਪ ਔਰ ਮਾਈ ਫਰੈਂਡ ਮੋਡੀ। ਉਹ ਸਾਰਾ ਬਾਈਡਨ ਦੇ ਵੇਲੇ ਅਸੀਂ ਦੇਖਦੇ ਹਾਂ ਕਿ 130 ਤੋਂ ਜ਼ਿਆਦਾ ਭਾਰਤੀ ਮੂਲ ਦੇ ਜਿਹੜੇ ਲੋਕ ਸੀ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀ। ਔਰ ਇਹਦੇ ਬਾਵਜੂਦ ਕਿ ਕੈਨੇਡਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ, ਅਮਰੀਕਾ ਦੇ ਵਿੱਚ ਅਟੈਂਪਟ ਜਿਹੜਾ ਅਮਰੀਕਨ ਏਜੰਸੀਆਂ ਨੇ ਫਾਈਲ ਕੀਤਾ, ਲੇਕਿਨ ਇਸ ਸਭ ਦੇ ਬਾਵਜੂਦ ਕੋਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਦਰ ਦੈਨ ਕਿ ਕੁਝ ਸਿੰਬੋਲਿਕ ਪਾਰਟ ਜਿਹਦੇ ਥੱਲੇ ਨਜ਼ਰ ਆ ਰਿਹਾ ਸੀ ਕਿ ਵੀ ਜਿਹੜਾ ਉਹ ਰਿਪਬਲਿਕ ਡੇ ਦੇ ਉੱਤੇ ਜਾਣ ਤੋਂ ਨਾ ਕਰ ਦਿੱਤੀ ਜਾਂ ਬਾਈਡਨ ਨਹੀਂ ਗਿਆ ਜਾਂ ਇੱਕ ਤੋਂ ਹੋਰ ਐਕਸ਼ਨ, ਕੋਈ ਬਹੁਤ ਵਿਜ਼ੀਬਲ ਐਂਟੀ ਇੰਡੀਆ ਲਾਈਨ ਜਿਹੜੀ ਹੈ ਉਹ ਉਹਨਾਂ ਦੇ ਵਾਈਟ ਹਾਊਸ ਜਾਂ ਅਦਰਵਾਈਜ਼ ਜੋ ਤੁਹਾਨੂੰ ਕੁਝ ਨਜ਼ਰ ਨਹੀਂ ਸੀ ਆਉਂਦਾ। ਹੁਣ ਜੇ ਅਸੀਂ ਦੋ ਖਬਰਾਂ ਦੇ ਹਵਾਲੇ ਨਾਲ ਹੀ ਗੱਲ ਕਰੀਏ ਵੀ ਜਿਵੇਂ ਤੁਸੀਂ ਕਿਹਾ ਵੀ ਉਹਨਾਂ 'ਚ ਇੱਕ ਅਫਰਾ ਤਫਰੀ ਮਚੀ ਹੋਈ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਔਰ ਇਸ ਵੇਲੇ ਕਿਉਂਕਿ ਜਿਹੜਾ ਇਹਨਾਂ ਦਾ ਝੂਠ ਸੀ ਔਰ ਜਿਹੜਾ ਇਹਨਾਂ ਨੇ ਗੰਗ ਹੋ ਅਪਰੋਚ ਰੱਖੀ ਹੋਈ ਸੀ ਵਿਜ਼ਾ ਵੀ ਪਾਕਿਸਤਾਨ ਔਰ ਮਾਈਨੋਰਟੀਜ਼ ਨੂੰ ਕੁੱਟਣ ਲਈ, ਸਿੱਖਾਂ ਨੂੰ ਕੁੱਟਣ ਲਈ, ਟਰਾਂਸਨੈਸ਼ਨਲ ਰਿਪਰੈਸ਼ਨ, ਮਾਚੋ ਹਮ ਹੋਤੇ हैं, घर में घुस के मारेंगे, ਇਹ ਸਾਰਾ ਨੈਰੇਟਿਵ ਇਹਨਾਂ ਦਾ ਟੁੱਟ ਗਿਆ। ਔਰ ਖਾਸ ਤੌਰ ਤੇ ਜਿਹੜਾ ਪਹਿਲਗਾਮ ਫਾਲਸ ਫਲੈਗ ਦੀ ਆੜ ਦੇ ਵਿੱਚ ਇਹਨਾਂ ਨੇ ਜੋ ਕਰਨਾ ਸੀ ਬਿਲਕੁਲ ਇਹ ਉਹਨਾਂ ਦੇ ਉਲਟ ਰਾਦਰ ਬਰਕਸ ਜਿਹੜਾ ਉਸ ਦੇ ਵਿੱਚ ਫਸ ਗਏ। ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਨਿਕਲੀਏ ਕਿਵੇਂ। ਇੱਕ ਪਾਸੇ ਉਹ ਇਹ ਕਹਿ ਕੇ ਕਿ ਜੀ ਸੰਦੂਰ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਹੈ ਇਹ ਅਸੀਂ ਅਬੈਂਡਨ ਨਹੀਂ ਕੀਤਾ, ਇਹਨੂੰ ਸਸਪੈਂਡ ਕੀਤਾ ਹੈ। ਔਰ ਜਿਵੇਂ ਐਸ ਜੈਸ਼ੰਕਰ ਨੇ ਕੁਆਡ ਮੀਟ 'ਚ ਵੀ ਜਾਂ ਨਿਊਯਾਰਕ ਸੋ ਕਾਲਡ ਐਗਜ਼ੀਬਿਸ਼ਨ ਪਰਮਾਨੈਂਟ ਮਿਸ਼ਨ 'ਤੇ ਵੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣਾ ਇਹ ਹੱਕ ਰਿਜ਼ਰਵ ਰੱਖਦੇ ਹਾਂ ਕਿ ਅਸੀਂ ਜਿਹੜਾ ਉਹ ਆਪਣੇ ਸਿਟੀਜ਼ਨਸ ਨੂੰ ਡਿਫੈਂਡ ਕਰਨ ਦੇ ਲਈ ਕੁਝ ਵੀ ਕਰਾਂਗੇ, ਪ੍ਰੀਐਂਪਟ ਕਰਾਂਗੇ, ਇਹ ਚਾਹੁੰਦੇ ਇਹ ਨੇ ਕਿ ਵੀ ਸਾਨੂੰ ਇਜ਼ਰਾਈਲ ਮੰਨੋ ਕਿ ਜੋ ਕੰਮ ਇਜ਼ਰਾਈਲ ਅਰਬ ਦੇਸ਼ਾਂ ਦੇ ਨਾਲ ਜਾਂ ਜਿਵੇਂ ਉਹਨੇ ਈਰਾਨ ਦੇ ਨਾਲ ਜਾਂ ਅਦਰਵਾਈਜ਼ ਕੀਤਾ ਜਦੋਂ ਮਰਜ਼ੀ ਜਾ ਵੜੋ, ਪਰ ਇਹਨਾਂ ਨੂੰ ਅਜੇ ਅਹਿਸਾਸ ਤਾਂ ਹੋ ਜਾਣਾ ਚਾਹੀਦਾ ਸੀ 4 ਦਿਨ ਜੁੱਤੀਆਂ ਖਾਣ ਤੋਂ ਬਾਅਦ। ਪਰ ਕਈ ਵਾਰ ਇਹ ਹੁੰਦਾ ਵੀ ਜੇ ਇਹਨਾਂ ਨੇ ਆਪਣੀ ਤਬਾਹੀ ਦਾ ਜਿਹੜਾ ਉਹ ਸਮਾਨ ਹੀ ਬੰਨਿਆ ਹੋਇਆ ਫਿਰ ਤਾਂ ਰੱਬ ਨੇ ਜਿਹਨੂੰ ਤਬਾਹ ਕਰਨਾ ਇਵੇਂ ਹੀ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਰੱਬ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ, ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਕਿ ਵੀ ਉਹਨੂੰ ਪਾਗਲ ਬਣਾ ਦਿੰਦਾ, ਜਿਵੇਂ ਕੁੱਤਾ ਪਾਗਲ ਹੁੰਦਾ ਹੈ ਤੇ ਫਿਰ ਮਾਰਿਆ ਜਾਂਦਾ, ਇਵੇਂ ਇਹਨਾਂ ਦਾ ਹਾਲ ਹੈ। ਹੁਣ ਜਿਹੜਾ ਅੱਜ ਦੀ ਇਹਨਾਂ ਦੀ ਮੇਨ ਜਿਹੜੀ ਹੈ ਉਹ ਖਬਰ ਹੈ ਕਿ ਭਾਰਤ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਉਸ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਪੀਟ ਹੈਸੈਟ ਨਾਲ 20 ਮਿੰਟ ਦੀ ਗੁਫ਼ਤਗੂ ਕੀਤੀ। ਔਰ ਜਿਹੜੀ ਵਰਜਨ ਹੈ ਜਾਂ ਜਿਹੜਾ ਨੈਰੇਟਿਵ ਹੈ, ਇੰਡੀਆ ਰਿਜ਼ਰਵਸ ਰਾਈਟ ਟੂ ਡੈਟਰ ਕ੍ਰਾਸ ਬਾਰਡਰ ਟੈਰਰ ਅਟੈਕਸ, ਕਿ ਬਾਰਡਰ ਦੇ ਅਕ੍ਰਾਸ ਅਟੈਕ ਹੋਣ ਵਾਲਿਆਂ ਜੇ ਹੁੰਦੇ ਨੇ ਤਾਂ ਅਸੀਂ ਡੈਟਰ ਕਰਨ ਦਾ ਆਪਣਾ ਹੱਕ, ਮਤਲਬ ਉਹ ਅਟੈਕ ਕਰਨ ਦੀ ਗੱਲ ਹੀ ਕਰ ਰਹੇ ਹਾਂ। ਰਾਜਨਾਥ ਟੈਲਸ ਹੈਕਸ ਹੈ ਥੈਂਕਸ US ਫॉर ਸਪੋਰਟ, ਨਾਲ ਅਮਰੀਕਾ ਦਾ ਸ਼ੁਕਰੀਆ ਕਰ ਰਿਹਾ ਜੀ ਤੁਸੀਂ ਬਹੁਤ ਸਾਡੀ ਮਦਦ ਕੀਤੀ ਆਪਰੇਸ਼ਨ ਸੰਦੂਰ ਦੇ ਵਿੱਚ, ਨਾਲ ਕਹਿ ਰਿਹਾ ਸਾਡਾ ਹੱਕ ਹੈ। ਪਰ ਮੇਰਾ ਜਿਹੜਾ ਧਿਆਨ ਜ਼ਿਆਦਾ ਗਿਆ ਕਿ ਵੀ ਡਿਫੈਂਸ ਜਦੋਂ ਰਾਜਨਾਥ ਸਿੰਘ ਆਲਰੇਡੀ ਇੱਥੇ ਹੈ
ਉਹ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਮਿਲ ਰਿਹਾ ਤੇ ਇਹਨੂੰ ਡਿਫੈਂਸ ਮਿਨਿਸਟਰ ਨੂੰ ਕਿਹੜੀ ਜਿਹੜੀ ਆ ਉਹ ਗਾਜਲ ਬੇਲ ਲੜੀ ਹੋਈ ਹੈ ਜਾਂ ਇਹਨੂੰ ਬਿੱਛੂ ਬੂਟੀ ਲੜੀ ਹੋਈ ਹੈ। ਜਿਹੜੇ ਲੋਕ ਸ਼ਿਮਲਾ ਜਾਂ ਕਾਂਗੜਾ ਹਿਲਸ ਦੇ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਇੱਕ ਬੂਟੀ ਹੁੰਦੀ ਆ, ਉਹਨੂੰ ਗਾਜਲ ਬੇਲ ਵੀ ਕਹਿੰਦੇ ਨੇ ਤੇ ਉਹਨੂੰ ਬਿੱਛੂ ਬੂਟੀ ਵੀ ਕਹਿੰਦੇ ਨੇ। ਉਹਨੂੰ ਹੱਥ ਲੱਗ ਜਾਣ ਜਾਂ ਤੁਹਾਡੀ ਸੀਟ ਤੇ ਵੀ ਹੋਏ ਤਾਂ ਤੁਹਾਨੂੰ ਖੁਰਕ ਮੱਚੀ ਹੁੰਦੀ ਆ, ਤੁਸੀਂ ਖੁਰਕੀ ਜਾਂਦੇ ਹੋ, ਲਾਲ ਹੋ ਜਾਂਦੀ ਹੈ ਸਕਿਨ ਖੁਰਕ ਕੇ, ਤੇ ਨਹਾ ਵੀ ਲਓ ਤਾਂ ਵੀ ਠੀਕ ਨਹੀਂ। ਹੁਣ ਇਹਨਾਂ ਨੂੰ ਬਿੱਛੂ ਬੂਟੀ ਲੜੀ ਹੋਈ ਹੈ। ਔਰ ਇਹ ਜਿਹੜਾ ਰਾਜਨਾਥ ਸਿੰਘ ਨੇ ਫਿਰ ਬਰੀਫ ਕੀਤਾ ਕਿ ਜੀ ਉਹਨੇ US ਸੈਕਟਰੀ ਡਿਫੈਂਸ ਨੂੰ ਕਿਹਾ ਟਾਈਮਲੀ ਡਿਲੀਵਰੀ ਕਰੋ US ਮੇਡ ਜਨਰਲ ਇਲੈਕਟ੍ਰਿਕ ਇੰਜਨਸ ਫॉर द ਤੇਜਸ ਲਾਈਟ ਕੰਬੈਟ MKIA 에ਅਰਕ੍ਰਾਫਟ, ਜਿਹੜਾ ਅਮਰੀਕਾ ਨਹੀਂ ਦੇ ਰਿਹਾ ਉਹਨਾਂ ਨੂੰ ਅਜੇ, ਡੀਲ ਹੋਈ ਹੈ। ਫਿਰ ਉਹ ਕਹਿ ਰਿਹਾ ਕਿ ਬੀਇੰਗ ਮੈਨੂਫੈਕਚਰਡ ਬਾਈ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ, ਕਿ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਬਣਾ ਰਿਹਾ ਤੇਜਸ ਲਾਈਟ ਕੰਬੈਟ, ਉਹਦੇ ਲਈ ਇੰਜਣ ਚਾਹੀਦੇ ਨੇ। ਉਹਨਾਂ ਨੇ ਕਿਹਾ ਵੀ ਜੇ ਇੰਜਣ ਹੀ ਸਾਡੇ ਨੇ ਤੇ ਤੁਸੀਂ ਉੱਥੇ ਜਿਹੜਾ ਉਹ ਬਾਕੀ ਤਾਂ ਖੋਲ ਹੀ ਚਾੜਨਾ ਉਹਦੇ 'ਤੇ। ਸੋ ਅਮਰੀਕਾ ਨੇ ਉਹਨਾਂ ਨੂੰ ਸਮ ਹੋ ਡਿਲੇ ਕੀਤਾ ਹੋਇਆ। ਫਿਰ ਇਹ ਕਹਿੰਦਾ ਕਿ ਹੀ ਆਲਸੋ ਸਪੋਕ ਔਨ ਸੈਟਿੰਗ ਅਪ ਏ ਪ੍ਰੋਡਕਸ਼ਨ ਯੂਨਿਟ ਫॉर ਜੈਟ ਇੰਜਨਸ ਇਨ ਇੰਡੀਆ, ਕਿ ਜੀ ਸਾਡੇ ਪ੍ਰੋਜੈਕਸ਼ਨ ਯੂਨਿਟ ਲਾਓ ਜੈਟ ਇੰਜਨ ਬਣਾਉਣ ਦੇ ਲਈ। ਫਿਰ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਤੁਹਾਨੂੰ ਟਾਈਮ ਸਿਰ ਸਪਲਾਈ ਕਰ ਦਿਆਂਗੇ ਔਰ ਇਹ ਟਾਈਮ ਫਰੇਮ ਦੇ ਵਿੱਚ ਹੀ ਹੋਏਗਾ। ਫਿਰ ਉਹਨਾਂ ਨੇ ਕਿਹਾ ਦਾ ਮਿਨਿਸਟਰ ਆਲਸੋ ਆਸਕਡ ਅਬਾਊਟ ਦਾ ਡਿਲੀਵਰੀ ਆਫ US ਮੇਡ ਅਪਾਚੀ AH-64E ਹੈਲੀਕਾਪਟਰਸ which Mr. Hicks had said will be delivered by this year। ਅਪਾਚੀ ਹੈਲੀਕਾਪਟਰ ਵੀ ਚਾਹੀਦੇ ਨੇ, ਤੇਜਸ ਇੰਜਣ ਵੀ ਚਾਹੀਦੇ। ਐਸੀ ਕੀ ਤਰਲੋ ਮੱਛੀ ਇਹਨਾਂ ਦਾ ਹੋਇਆ। ਫਿਰ ਜਿਹੜਾ ਉਹਨੇ ਕਿਹਾ ਕਿ ਜੀ ਅਸੀਂ ਦੋਨੋਂ ਲੀਡਰਾਂ ਨੇ ਡਿਸਕਸ ਕੀਤਾ ਡਿਫੈਂਸ ਸੈਕਟਰ, ਟ੍ਰੇਨਿੰਗ, ਮਿਲਟਰੀ ਐਕਸਚੇਂਜਿਸ, ਇੰਡਸਟਰੀ, ਜਿਹਨੂੰ ਤੁਸੀਂ ਕਹਿੰਦੇ ਹੋ ਹੌਟ ਏਅਰ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜਾ ਪਾਰਟ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਦੇ ਨੂੰ ਜੁੱਤੀਆਂ ਪੈਣ ਦਾ ਰਾਹ ਪੱਧਰਾ ਹੋ ਰਿਹਾ। ਅੱਜ BBC ਦੀ ਮੇਨ ਸਟੋਰੀ ਆ ਉਹਨਾਂ ਦੇ ਮੇਨ ਸੈਕਸ਼ਨ ਦੇ ਵਿੱਚ, ਇਜ਼ ਦਾ ਬਿਗ ਬਿਊਟੀਫੁਲ ਇੰਡੀਆ US ਟ੍ਰੇਡ ਡੀਲ ਇਨ ਟਰਬਲ। ਹੁਣ ਹਾਲਾਂਕਿ ਟਰੰਪ 2 ਦਿਨ ਪਹਿਲਾਂ ਕਹਿ ਕੇ ਹਟਿਆ ਕਿ ਜੀ ਇੰਡੀਆ ਦੇ ਨਾਲ ਬਿਗ ਬਿਊਟੀਫੁਲ ਟ੍ਰੇਡ ਡੀਲ ਹੋਣ ਜਾ ਰਹੀ ਹੈ, ਪਰ ਕੱਲ ਹੀ S ਜੈਸ਼ੰਕਰ ਦੀ ਸਟੇਟਮੈਂਟ ਇਹ ਸੀ ਇੰਡੀਆ US ਟ੍ਰੇਡ ਡੀਲ, two countries need to find common ground, will have to watch this space for next few days। ਸੋ ਇਹਦਾ ਮਤਲਬ ਇਹ ਹੈ ਵੀ S ਜੈਸ਼ੰਕਰ ਨੇ ਵੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਕਿ ਵੀ ਸਮਝੌਤਾ ਨਹੀਂ ਹੋ ਰਿਹਾ। ਔਰ ਜਿਹੜੀ ਇਹਦੀ ਖਬਰ ਦੀ ਡਿਟੇਲ ਵੀ ਹੈ, ਮੈਂ ਟਾਈਮ ਲਿਮਿਟੇਸ਼ਨ ਦੇਖ ਰਿਹਾ, ਮੈਂ ਡਿਟੇਲ ਨਹੀਂ ਡਿਸਕਸ ਕਰਾਂਗਾ। ਉੱਥੇ ਕੀ ਐਗਰੀਕਲਚਰ ਸੈਕਟਰ, ਡੇਅਰੀ ਫਾਰਮਿੰਗ, ਆਟੋ ਪਾਰਟਸ, ਉਹਦੇ ਤੇ ਹੀ ਕੁੰਡੀ ਫਸੀ ਹੋਈ ਹੈ। ਔਰ ਸਵਾਲੀਆ ਨਿਸ਼ਾਨ ਜੇ BBC ਨੇ ਲਾਇਆ ਕਿ ਵੀ ਇਹ ਜਿਹੜੀ ਬਿਗ ਬਿਊਟੀਫੁਲ ਇੰਡੀਆ US ਟ੍ਰੇਡ ਡੀਲ ਹੈ ਇਹ ਖਤਰੇ 'ਚ ਲੱਗਦੀ ਹੈ, ਕਿਉਂਕਿ ਲੱਗਦਾ ਨਹੀਂ ਵੀ ਕਿਸੇ ਕੰਢੇ ਪਹੁੰਚੇ। ਤੇ ਨਾਲ ਦੀ ਨਾਲ ਅਸੀਂ ਜਦੋਂ APN ਦੀ ਨਿਊਜ਼ ਦੇਖਦੇ ਹਾਂ, US ਕੋਰਟ ਟੂ ਪ੍ਰੋਸੀਡ ਅਗੇਂਸਟ ਇੰਡੀਅਨ ਬਿਲੀਅਨਰ ਗੌਤਮ ਅਡਾਨੀ ਔਨ ਬ੍ਰਾਈਬਰੀ ਕੇਸ। ਹੁਣ ਗੌਤਮ ਅਡਾਨੀ ਇੱਥੇ ਫਸਿਆ ਹੋਇਆ, ਮੋਦੀ ਦਾ ਯਾਰ। ਇਹ ਸੀ ਕਿ ਇਹ ਸਭ ਪੋਲੀਟੀਕਲ ਡੀਲਸ ਚੱਲ ਰਹੀਆਂ ਕਿ ਵੀ ਤੁਸੀਂ ਇਧਰੋਂ ਡੀਲ ਕਰੋ। ਜੇ ਇਧਰ ਅਡਾਨੀ ਨੂੰ ਵੀ ਉਹਨਾਂ ਨੇ US ਕੋਰਟ ਨੇ ਕਿਹਾ ਕਿ ਵੀ ਇਹਨੂੰ ਰਗੜਾ ਦਿਓ ਅੱਗੋਂ, ਇਧਰ S ਜੈਸ਼ੰਕਰ ਕਹਿ ਰਿਹਾ ਕਿ ਵੀ ਇਹ ਜਿਹੜਾ ਇਸ ਚੋਂ ਕੁਛ ਨਾ ਕੁਛ ਜਿਹੜਾ ਟਾਈਮ ਸਪੇਸ ਪੈ ਸਕਦਾ। ਤੇ BBC ਕਹਿ ਰਿਹਾ ਕਿ ਇਸ ਦਾ ਬਿਗ ਬਿਊਟੀਫੁਲ ਜਿਹੜਾ ਹੈ ਟਰੰਪ ਦੇ ਲਫ਼ਜ਼ ਕੋਟ ਅਨਕੋਟ ਨੇ, ਇਸ ਦਾ ਬਿਗ ਬਿਊਟੀਫੁਲ ਇੰਡੀਆ US ਟ੍ਰੇਡ ਡੀਲ ਇਨ ਟਰਬਲ ਕੁਐਸਚਨ ਮਾਰਕ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਗੱਲ ਕਿਸੇ ਕੰਢੇ ਨਹੀਂ ਲੱਗੇਗੀ। ਹਾਲਾਂਕਿ ਤਾਂ ਪਹਿਲਾਂ ਹੀ ਆ ਗਿਆ ਸੀ ਕਿ ਫੁੱਲ ਸਕੇਲ ਟ੍ਰੇਡ ਡੀਲ ਨਹੀਂ ਹੋਣੀ, ਉਹ ਤਾਂ ਅਜੇ ਪੁਸ਼ ਬੈਕ ਹੋਏ। ਇਹ ਸੀ ਕਿ ਮਿਨੀ ਟ੍ਰੇਡ ਡੀਲ ਹੋਏ ਤਾਂ ਕਿ ਟਰੰਪ ਨੂੰ ਵੀ ਕੁਛ ਆਪਣੇ ਲੋਕਾਂ ਨੂੰ ਵੇਚਣ ਨੂੰ ਹੋਏ, ਮੋਦੀ ਨੂੰ ਜ਼ਿਆਦਾ ਲੋੜ ਹੈ। ਪਰ ਮੈਨੂੰ ਲੱਗਦਾ ਵੀ ਉਹ ਮਿਨੀ ਡੀਲ ਵੀ ਜਿਹੜੀ ਆ ਉਹ ਫਸੀ ਹੋਈ ਹੈ। ਤੇ ਜੇ ਇਹ ਫਸ ਗਈ ਨਾ ਹੋਈ, ਫਿਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਪੀਰੀਅਡ 'ਚ ਚਪੇੜਾ ਮਾਰ ਕੇ ਅਮਰੀਕਾ ਜਿਹੜਾ ਹੈ ਇਹ ਇਹਨਾਂ ਦਾ ਮੂੰਹ ਲਾਲ ਕਰ ਦੇਗਾ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਜ਼ ਮੈਸੇਜ ਨਿਊ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਅਮੋਦ ਸਮੀਰ ਜੀ, ਔਰ ਇਸੇ ਤਰ੍ਹਾਂ ਸੋਨਮਾਇਲ ਜੀ, ਸੁਖਜੀਵਨ ਬੱਚੂ ਜੀ, ਸਿਕਸ ਜੀ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਨੀਰਜ ਸਿੰਘ ਜੀ ਵੀ, ਔਰ ਬਲਵਿੰਦਰ ਸਿੰਘ ਜੀ ਹੁਣ ਬਣ ਕੇ ਰਹੇਗਾ ਖਾਲਿਸਤਾਨ। ਗੁਰਜੀਤ ਸਿੱਧੂ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਮੁਹੰਮਦ ਜਾਕੂਬ ਜੀ ਆਏ ਨੇ ਔਰ ਕਹਿੰਦੇ ਨੇ ਕਿ ਵੈਲਕਮ ਬੈਕ ਡਾਕਟਰ ਸਾਹਿਬ। ਔਰ ਮਿਸ ਨੀਲਮ ਆਪ ਲੋਗ ਜਸਟਰਡੇ ਪਨ ਕੀ ਕਹਿਣਾ ਚਾਹੁੰਦੇ, ਗੈਰ ਹਾਜ਼ਰ।
थे, सुना है कि इंडिया ने फिर दोबारा पाकिस्तान पर हमला कर दिया है। नहीं अजे तो नहीं किया, बट कुछ ना कुछ इस किस्म का चल रहा है, कुछ ना कुछ शरारत कर सकते हैं। और इसी तरह पाल सिंह गरेवाल जी भी फतेहपुरा निवास चौधरी जी भी सानू कहते हैं कि अस्सलाम वालेकुम डॉक्टर साहब, भैन नीलम कौर साहिबा, बेस्ट प्रोग्राम, लव TV 84 एंड इट्स टीम खालिस्तान जिंदाबाद। और बहुत शुक्रिया नवाज चौधरी साहब, हमेशा ही साढ़े रैगूलर व्यूअर ही ने, इन्हों के सुजैशन भी होंगे ने और रैगूलरली साढ़े नाल जुड़े हुए हैं। बहुत शुक्रिया चौधरी साहब। नरिंदर सिद्धू जी भी, फिर इस तरह मोहम्मद याकूब जी कहते हैं 1 मिलियन का मतलब 10 लाख, यानी कि कनाडा में 10 लाख खालसा रहते हैं, बड़ी गल है। हाँ जी बिल्कुल, 1 मिलियन 10 लाख का ही होता है जी। हाँ जी, खान बनारस जी भी, और इसी तरह फिर याकूब जी कहते हैं कि USA में भी 10 लाख खालसा होंगे, क्या ख्याल है डॉक्टर साहब? हाँ जी, हाँ जी, इस वक्त 50 लाख सिख इंडिया तो बाहर ने, 1 मिलियन ਜਿਹੜਾ 10 ਲੱਖ ਕੈਨੇਡਾ 'ਚ ਹੈ, 10 ਲੱਖ ਅਮਰੀਕਾ 'ਚ ਹੈ, 10 ਲੱਖ UK 'ਚ ਹੈ, 6 ਲੱਖ ਦੇ ਕਰੀਬ ਇਸ ਵੇਲੇ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਬਾਕੀ ਦੁਨੀਆ 'ਚ ਜਿਵੇਂ 2 ਲੱਖ ਦੇ ਕਰੀਬ ਮਲੇਸ਼ੀਆ, ਸਿੰਗਾਪੁਰ, ਪਾਕਿਸਤਾਨ, ਅਫਗਾਨਿਸਤਾਨ, ਸਾਊਥ ਅਮਰੀਕਾ, ਉਹਨਾਂ ਸਾਰਿਆਂ ਨੂੰ ਮਿਲਾ ਕੇ ਅਸੀਂ 1 ਮਿਲੀਅਨ ਦੇ ਲਗਭਗ ਜਿਹੜੇ ਨੇ, ਸੋ ਕੁੱਲ 50 ਲੱਖ ਸਿੱਖ ਜਿਹੜੇ ਨੇ। ਉਹਨਾਂ ਨੇ ਫਿਰ ਸਹੀ ਫਿਗਰ ਦਿੱਤੇ, ਕਹਿੰਦੇ ਨੇ ਤਕਰੀਬਨ 50 ਲੱਖ ਖਾਲਸਾ जी सारी दुनिया में फैले हुए हैं। हाँ जी। और इसी तरह हरमन पन्नू जी भी, और इसी तरह फिर इसे जतिंदर सिंह जी भी और नवाज चौधरी जी कहते यू आर 100% ट्रू डॉक्टर साहब, मोस्टली ड्राइवर इन बॉलीवुड मूवीज आर पगड़ीधारी से दिखते हैं, दिस इज ए लाला पीपल्स मेंटालिटी। और इसी तरह याकूब जी कहते हैं कि डॉक्टर साहब इस्लामिक न्यू ईयर शुरू हो चुका है, इट्स स्टार्टेड फ्रॉम लास्ट फ्राइडे, आज मुहर्रम की 5 तारीख है। आपको बहुत बहुत मुबारक। हाँ, मुहर्रम दी सब नू साडे वीरां भैणां नू बहुत बहुत बधाई। और इसी तरह बहरहाल अहमद जी भी, हेलो डॉक्टर साहब, सिस्टर नीलम कौर जी और एंड योर टीम, वेलकम बैक ए लॉन्ग वीक, बहरहाल अहमद फ्रॉम लाहौर जी। एक दिन जाते हैं, एक दिन आते हैं, 2 दिन ही सी, लेकिन 2 दिन माइनस होए सी इथों। हाँ जी, नवाज चौधरी जी कहते हैं इस्लामिक न्यू ईयर मुबारक टू ऑल लिसनर्स एंड मुस्लिम इन द वर्ल्ड। और इसी तरह खान बनारस जी, खालसा जिंदाबाद, पाकिस्तान जिंदाबाद कहते ने। और नुप्पा जी कहते वाज दैट एडवेंचरस टू ट्रैवल इन सोवियत यूनियन फ्रॉम एंड एज अमेरिकन ड्यूरिंग कोल्ड वॉर। और राजविंदर कौर जी भी, फिर नुप्पा जी कहते कि मैनू ये समझ नहीं आती, ये भारत के मिनिस्टर बने फिर बैठे ने, ਅਮਰੀਕਾ ਦੇ ਖਿਲਾਫ ਵੀ ਬੋਲ ਰਹੇ ਨੇ ਤੇ ਸਿਟੀਜ਼ਨਸ਼ਿਪ ਆਪਦੇ ਬੱਚਿਆਂ ਨੂੰ USA ਦੀ ਲਈ ਰੱਖੀ ਹੈ, ਭਾਰਤ ਜਾ ਕੇ ਉੱਥੇ ਕਿਉਂ ਸੇਵਾ ਨਹੀਂ ਕਰਦੇ? ਹਾਂ ਤੁਸੀਂ ਠੀਕ ਕਿਹਾ, ਵਾਈਫ ਦੀ ਜਾਪਾਨੀ ਹੈ, ਐਸ ਜੈ ਸ਼ੰਕਰ ਦੀ, ਮੁੰਡੇ ਦੋਨੋਂ ਸਿਟੀਜ਼ਨ ਨੇ। ਇਹੀ ਹਾਲ ਅਜੀਤ ਡੋਵਲ ਦੇ ਟੱਬਰ ਦਾ ਹੈ। ਔਰ ਇਹ ਉੱਥੇ ਜਿਹੜੇ ਅਨਪੜ੍ਹ ਵਿਚਾਰੇ ਆਮ ਗਰੀਬ ਨੇ, ਉਹਨਾਂ ਨੂੰ ਹਿੰਦੂਤਵਾ ਕਰਕੇ ਨਫ਼ਰਤ ਭਰ ਰਹੇ ਨੇ ਉਹਨਾਂ 'ਚ, ਉਹਨਾਂ ਨੂੰ ਮੁਸਲਮਾਨਾਂ ਦੇ ਗਲ ਪਾਉਂਦੇ ਨੇ। बिलाल अहमद जी भी कहते हैं कि डॉक्टर साहब, 5 आइज कंट्री को इंडिया की रियलिटी के बहुत अच्छे से पता है, अब तो इंडिया की आर्मी भी मोदी गवर्नमेंट के खिलाफ बोल रही है। हाँ, ਉਹਨਾਂ ਦੇ ਵੀ ਭਾਂਤ ਦੀਆਂ ਬੋਲੀਆਂ ਨਿਕਲ ਰਹੀਆਂ ਨੇ, ਕਿਉਂਕਿ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਕਿਤੇ ਨਾ ਕਿਤੇ ਸੱਚ ਬਾਹਰ ਆ ਜਾਂਦਾ ਪਰਦਾ ਫਾੜ ਕੇ। ਜੀ, ਡਾਕਟਰ ਪਰਮਜੀਤ ਸਿੰਘ ਸਮਰਾਜ ਵੀ ਸਾਨੂੰ ਬੜੀ ਪਿਆਰ ਭਰੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਂ ਇਹ ਦੱਸਣਾ ਸੀ ਵੀ ਇਸ ਵਿਜ਼ਿਟ ਦੇ ਵੇਲੇ ਡਾਕਟਰ ਪਰਮਜੀਤ ਸਿੰਘ ਸਮਰਾ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ, ਉਹ ਗੁਰਦੁਆਰਾ ਸਾਹਿਬ ਵੀ ਆਏ ਔਰ ਬਾਅਦ ਸ਼ਾਮ ਦੇ ਡਿਨਰ ਦੇ ਵੇਲੇ ਵੀ, ਔਰ ਬਹੁਤ ਸਾਰੀਆਂ ਇਨ ਪਰਸਨ ਵੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਨਾਈਸ। ਅਮਨ ਸਿੰਘ ਖਾਲਸਾ ਜੀ ਵੀ, और इसी तरह दौलत नगर TV भी, वक्त दी ज़रूरत आज़ाद, खालिस्तान पाकिस्तान जिंदाबाद, खालिस्तान जिंदाबाद। और फिर इस तरह हंग सिंह जी, कॉन्ग्रेचुलेशंस टू पाक ब्रदर। और फिर इसी तरह मोहम्मद याकूब जी कहते यूनाइटेड नेशन बिल्डिंग की कोई अहमियत नहीं, गज़ा ख़त्म हो चुका है, यूनाइटेड नेशन तमाशा देख रहा है, जिसकी लानती उसकी जिसकी लाठी उसकी भैंस। ठीक कह रहे हो मोहम्मद याकूब साहब। फिर भी कई बार ये होंदा है भी इन्हां दी बेशक इफेक्टिवनेस ਤਾਂ ਕੋਈ ਬਹੁਤੀ ਨਜ਼ਰ ਨਹੀਂ ਆਉਂਦੀ, लेकिन उस भी जो कुछ सामने है ਉਹਦੇ ਤੁਸੀਂ ਬੈਸਟ ਕੀ ਕੱਢ ਸਕਦੇ ਹੋ,
ਸੋ ਉਸ ਲਿਹਾਜ਼ ਨਾਲ ਅਸੀਂ ਇਸ ਨੂੰ ਦੇਖਦੇ ਹਾਂ। फिर कहते हैं आप पंजा साहिब हसन अब्दाल हमेशा भूल जाते हैं डॉक्टर साहब। ਨਹੀਂ ਅਸੀਂ ਸਭ ਨੂੰ ਹੀ ਮੈਂਸ਼ਨ ਕਰਦੇ ਹਾਂ, ਪਰ ਕਿਉਂਕਿ ਉਹ ਹਿਸਟੋਰੀਕਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਹੈ, ਪਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਇਸ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬਰਥ ਪਲੇਸ ਔਰ ਉਹਨਾਂ ਦੀ ਆਰਾਮਗਾਹ ਹੈ, ਇਸ ਲਈ ਇਹਨੂੰ ਅਸੀਂ ਜਦੋਂ ਇਸਲਾਮਿਕ ਐਂਗਲ ਤੋਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਤੇ ਉਹ ਮੱਕਾ ਮਦੀਨਾ ਹੈ। ਹਾਲਾਂਕਿ ਮੱਕੇ ਮਦੀਨੇ ਦੀ ਆਪਣੀ ਅਹਿਮੀਅਤ ਹੈ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਲਈ। ਸੋ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿਵੇਂ ਕਿਉਂਕਿ ਮੱਕਾ ਮਦੀਨਾ ਵੀ ਉਹ ਹੈ ਜਿੱਥੇ ਕਿ ਪੈਗੰਬਰ ਮੁਹੰਮਦ ਉਹਨਾਂ ਦਾ ਜਨਮ ਹੁੰਦਾ ਹੈ ਔਰ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਸੋ ਇਸ ਲਈ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦਾ ਜ਼ਿਕਰ ਹੁੰਦਾ ਹੈ। बलिहार सिंह कंग जी भी और फिर इसी तरह बलहाल अहमद जी कहते हैं कि डॉक्टर साहब ये बात समझ आ गई है, दुनिया ताकतवर के साथ देती है और पाकिस्तान न्यूक्लियर ब्लैकमेलिंग नहीं कर रहा। अल्लाह ना करे टाइम आने पर ज़रूरत पड़ी न्यूक्लियर चला देंगे। ਬਿਲਾਲ ਅਹਿਮਦ ਜੀ, ਰੱਬ ਨਾ ਹੀ ਕਰੇ ਐਸਾ ਕੋਈ ਮੌਕਾ ਆਏ, ਪਰ ਇਹ ਇੰਡੀਆ ਨੂੰ ਖੁਸ਼ਫਹਿਮੀ ਰਹਿੰਦੀ ਹੈ। ਹਾਲਾਂਕਿ ਇੰਡੀਆ 1974 'ਚ ਨਿਊਕਲੀਅਰ ਪਾਵਰ ਬਣ ਗਿਆ ਸੀ, ਉਹਨਾਂ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਸੀ, ਲੇਕਿਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਇਸ ਲਈ ਅਟਲ ਬਿਹਾਰੀ ਵਾਜਪਾਈ ਨੇ 1998 ਦੇ ਵਿੱਚ ਕੀਤਾ ਔਰ ਅਦਰਵਾਈਜ਼ ਤਾਂ ਪਾਕਿਸਤਾਨ ਦੇ ਕੋਲ ਕੋਈ ਮੌਕਾ ਹੀ ਨਹੀਂ ਸੀ ਹੋਣਾ ਕਿ ਵੀ ਉਹ ਆਪਣੇ ਆਪ ਨੂੰ ਨਿਊਕਲੀਅਰ ਡਿਕਲੇਅਰ ਕਰਨ। ਸੋ ਉਹਨਾਂ ਨੇ 2-3 ਵੀਕ ਦੇ ਵਿੱਚ ਵੀ ਜਵਾਬੀ ਕਾਰਵਾਈ ਕੀਤੀ ਔਰ ਹੁਣ ਵੀ ਜੇ ਇਸ ਕਿਸਮ ਦੇ ਭੁਲੇਖੇ 'ਚ ਰਹਿਣਗੇ ਤਾਂ ਉਹਦਾ ਮਤਲਬ ਤਬਾਹੀ ਹੋਏਗਾ ਔਰ ਸਾਰਿਆਂ ਦੀ ਤਬਾਹੀ ਹੋਏਗਾ। ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਬਾਜ ਰੰਧਾਵਾ ਜੀ ਵੀ ਗੁਰਫਤਿਹ ਕਹਿੰਦੇ ਨੇ ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਵੀ ਕਹਿੰਦੇ ਨੇ ਕਿ ਮੇਰੇ ख्याल में भारत की बर्बादी खालिस्तान के नेशन हिस्से में, मेरे ख्याल क्या है, हिस्से में लिखी जा चुकी है। और इसी तरह बलजीत वैद जी भी, जावेद बब्बर जी भी, फिर इसी तरह जाकूब जी कहते हैं जय जय शिव शंकर ओके ਸਿੰਘ ਗਰਚਾ ਜੀ ਵੀ ਸਭ ਨੂੰ ਸਭ ਦਾ ਬਹੁਤ ਸ਼ੁਕਰੀਆ। ਕਾਂਟਾ ਲੱਗਿਆ ਨਾ ਕੰਕਰ, ਇਹ ਤੁਹਾਨੂੰ ਕਿੱਥੋਂ ਯਾਦ ਆ ਗਿਆ ਜੈ ਭੋਲੇ ਸ਼ੰਕਰ। ਮੈਂ ਕਿਹਾ ਸ਼ਾਇਦ ਜੈ ਸ਼ੰਕਰ ਨੂੰ ਯਾਦ ਕਰ ਰਹੇ ਨੇ। ਔਰ ਸਭ ਦਾ ਬਹੁਤ ਸ਼ੁਕਰੀਆ। ਇਸ ਨੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।